ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ मैं ਤੁਹਾਡੀ ਹੋਸਟ ਨੀਲਮ ਕੌਰ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫਲ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 12 दिसंबर 2022 29 मगर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲ 5 ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਪਾਂਸਰਸ਼ਿਪ ਦੇ ਹਵਾਲੇ ਨਾਲ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਸ਼ੁਰੂਆਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਹਰਪ੍ਰੀਤ ਸਿੰਘ ਸੰਧੂ ਜੀ ਵੱਲੋਂ। ਸੋ ਇਹਨਾਂ ਨੇ ਅੱਜ ਦੀ ਸਪਾਂਸਰਸ਼ਿਪ ਡਾਕਟਰ ਰਣਜੀਤ ਸਿੰਘ ਜੀ ਦੀ ਯਾਦ ਵਿੱਚ ਭੇਜੀ ਹੈ ਔਰ ਕਿਹਾ ਹੈ ਕਿ ਡਾਕਟਰ ਰਣਜੀਤ ਸਿੰਘ ਜੀ ਦਾ ਜਿਹੜਾ ਘਾਟਾ ਹੈ ਆਪਾਂ ਪੂਰਾ ਤਾਂ ਨਹੀਂ ਕਰ ਸਕਦੇ ਪਰ ਉਹਨਾਂ ਵੱਲੋਂ ਸ਼ੁਰੂ ਕੀਤੇ TV84 ਲਈ ਆਪਣਾ ਦਸਵੰਧ ਕੱਢਦੇ ਰਵਾਂਗੇ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਆਪਣੇ ਪਰਿਵਾਰ ਦੀ ਥਾਂ ਪੰਥਕ ਕਾਰਜਾਂ ਵਿੱਚ ਲਾਏ ਔਰ ਅਮਰੀਕਾ ਵਿੱਚ ਕਈ ਕੌਮੀ ਪ੍ਰੋਜੈਕਟਾਂ ਦਾ ਅਹਿਮ ਹਿੱਸਾ ਬਣੇ। ਸੋ TV84 ਦੀ ਸਪੋਰਟ ਕਰਨੀ ਸਾਡਾ ਫਰਜ਼ ਬਣਦਾ ਹੈ ਔਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਸੰਧੂ ਹਰਨ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਹਵਾਲੇ ਨਾਲ। ਜਿਹੜਾ ਆਸਟ੍ਰੇਲੀਆ ਦਾ ਭਾਰਤ ਪ੍ਰਤੀ ਜਿਹੜਾ ਰਿਐਕਸ਼ਨ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਹੀ ਸਮੁੱਚੀ ਸਿੱਖ ਕੌਮ ਦੇ ਖਿਲਾਫ ਭਾਰਤੀ ਪ੍ਰੋਪਗੈਂਡਾ ਮਸ਼ੀਨਰੀ ਵੱਲੋਂ ਜ਼ਹਿਰ ਉਗਲਣਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸੀ ਔਰ ਇਸ ਚੈਲੰਜ ਨੂੰ ਸਵੀਕਾਰਦਿਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਇੱਕ ਜੁਟਤਾ ਜਿਹੜੀ ਆ ਉਹ ਵਿਖਾਈ ਗਈ ਔਰ ਜਿਸ ਦੇ ਨਤੀਜੇ ਵਜੋਂ ਹੁਣ ਆਸਟ੍ਰੇਲੀਆ ਦੇ ਜਿਹੜੇ ਪੋਲੀਟੀਸ਼ੀਅਨ ਅਤੇ ਲਾਅ ਮੇਕਰ ਸਿੱਖ ਕੌਮ ਦੇ ਨਾਲ ਡਟ ਕੇ ਖਲੋ ਗਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਹਰਪ੍ਰੀਤ ਸਿੰਘ ਸੰਧੂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਫਰਾਈਡੇ ਸਾਡੀ ਪੈਨਲ ਡਿਸਕਸ਼ਨ ਸੀ ਜਿਹਦੇ 'ਚ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਕਿ ਹਿਊਮਨ ਰਾਈਟਸ ਡੇ ਤੋਂ ਠੀਕ ਇੱਕ ਦਿਨ ਪਹਿਲਾਂ ਜਿਹੜਾ ਟਾਰਚਰ ਦੇ ਉੱਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਔਰ ਜੈਨੋਸਾਈਡ ਇਹਨਾਂ ਸਾਰਿਆਂ ਦੀ ਕੰਬਾਈਨਡ ਕਨਵੈਨਸ਼ਨ ਜਿਹੜੀ 9 ਦਸੰਬਰ 1948 ਨੂੰ ਜਿਸ ਨੂੰ ਮਨਜ਼ੂਰ ਕੀਤਾ ਗਿਆ ਸੀ ਉਸ ਦੀ ਸਾਲਗਿਰਾ ਸੀ ਜੀ। ਉਸ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਜਿਹੜਾ ਖਾਸ ਫੰਕਸ਼ਨ ਹੋਇਆ 70 ਤੋਂ ਜ਼ਿਆਦਾ ਮੁਲਕਾਂ ਦੇ ਨੁਮਾਇੰਦੇ ਸਨ ਔਰ ਇੱਕ ਸਿੱਖ ਡੈਲੀਗੇਸ਼ਨ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਡਾਕਟਰ ਪ੍ਰਿਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਡਾਇਰੈਕਟਰ ਨੇ ਉਹ ਕਾਂਗਰੈਸ਼ਨਲ ਸਿੱਖ ਕਾਕਸ ਕਮੇਟੀ ਦੇ ਉਹਨਾਂ ਨੇ ਮੈਮੋਰੈਂਡਮ ਵੀ ਅੰਡਰ ਸੈਕਟਰੀ ਨੂੰ ਪ੍ਰੈਜ਼ੈਂਟ ਕੀਤਾ ਔਰ ਸਾਨੂੰ ਉਹਨਾਂ ਦੀ ਆਮਦ ਦਾ ਜਦੋਂ ਪਤਾ ਲੱਗਾ ਤੇ ਅਸੀਂ ਪੈਨਲ ਡਿਸਕਸ਼ਨ ਰੱਖੀ ਜਿਸ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਉਸ ਦੇ ਉੱਤੇ ਕਮੈਂਟ ਵੀ ਨੇ, ਇੰਡੀਵਿਜੂਅਲ ਵੀ ਕਾਲਸ ਨੇ ਔਰ ਅਸੀਂ ਡਾਕਟਰ ਚੀਮਾ ਦਾ ਖਾਸ ਤੌਰ ਤੇ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਆਪਣੇ ਐਫਰਟਸ ਦੇ ਨਾਲ ਔਰ ਉਹਨਾਂ ਦੀ ਸਿੱਖਾਂ ਪ੍ਰਤੀ ਜਿਹੜੀ ਨਿਸ਼ਕਾਮ ਮੁਹੱਬਤ ਹੈ ਉਹਨਾਂ ਦੀ ਕੋਈ
गर्ज नहीं है, किसी तरह भी वो कोई जवाबदेह नहीं ने या ना ही वो कोई किसी पेरोल ते ने। वो अपने आज़ादाना इंटरनेशनल लैवल का उन्होंने काम है एज ए डायरैक्टर यूके दे विच ने, और UN की ग्लोबल स्टीयरिंग कमेटी दे विच उन्हां दी मौजूदगी है। और सिखां नाल प्यार होने के नाते वो सिख केस नूं भी हमेशा रिप्रजेंट करते हैं, क्योंकि यूनाइटेड नेशनस दे लगभग 194 मुल्क उसके मैंबर ने, और कोई भी केस जदों तक कोई मैंबर मुल्क उसनूं स्पॉन्सर नहीं करता ਜਾਂ ਬਾਂਹ ਨਹੀਂ ਫੜਦਾ, ਇਸ ਨੂੰ ਉੱਥੇ ਤੱਕ ਨਹੀਂ ਪਹੁੰਚਾਇਆ ਜਾ ਸਕਦਾ। ਸੋ ਅਸੀਂ ਡਾਕਟਰ ਚੀਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਹਰਪ੍ਰੀਤ ਸਿੰਘ ਸੰਧੂ ਕਿਉਂਕਿ ਕਾਂਗਰੈਸ਼ਨਲ ਸਿੱਖ ਕਾਕਸ ਕਮੇਟੀ ਦੇ ਨਾਲ ਜੁੜੇ ਹੋਏ ਨੇ, ਔਰ ਉਹਨਾਂ ਨੇ ਲਗਾਤਾਰਤਾ ਨਾਲ 5-6 ਸਾਲ ਮਿਹਨਤ ਕੀਤੀ ਹੈ ਕਾਕਸ ਬਣਨ ਤੋਂ ਬਾਅਦ ਵੀ, ਔਰ ਉਸ ਤੋਂ ਪਹਿਲਾਂ ਵੀ ਲਗਭਗ 2 ਸਾਲ ਦਾ ਇਹ ਸਫ਼ਰ ਸੀ। ਕਿਉਂਕਿ ਇੱਕ ਵੱਡੀ ਰੁਕਾਵਟ ਸੀ ਕਿ ਜਦੋਂ ਤੁਸੀਂ ਕਾਕਸ ਦੇ ਲਈ ਰਜਿਸਟਰ ਹੋਣਾ ਤੇ ਇਸ ਦੇ ਵਿੱਚ ਅਮਰੀਕਾ 'ਚ ਚਰਚ ਐਂਡ ਸਟੇਟ ਸੈਪਰੇਟ ਹੋਣ ਦੇ ਨਾਂ ਥੱਲੇ ਉਹ ਕਿਸੇ ਧਰਮ ਦੇ ਨਾਂ ਦੇ ਉੱਤੇ ਨਹੀਂ ਉਸ ਦੀ ਰਜਿਸਟ੍ਰੇਸ਼ਨ ਕਰਦੇ ਜਾਂ ਉਸ ਨੂੰ ਮਾਨਤਾ ਦਿੰਦੇ। ਔਰ ਉਹ ਇਨੀਸ਼ੀਅਲੀ ਚਾਹੁੰਦੇ ਸੀ ਕਿ ਤੁਸੀਂ ਪੰਜਾਬੀ ਜਾਂ ਹੋਰ ਕਿਸੇ ਐਥਨੀਸਿਟੀ ਦੇ ਥੱਲੇ ਆਪਣੇ ਆਪ ਨੂੰ ਰੱਖ ਸਕਦੇ ਹੋ, ਮਜ਼ਹਬ ਦੇ ਥੱਲੇ ਨਹੀਂ। ਲੇਕਿਨ बड़े एक साल इसलिए डिले हुई इवन कॉकस की फॉर्मेशन, और इवेंचुअली ये एक जूइश कॉकस एग्जिस्ट करती सी बहुत पहला, और इस दे उत्ते फिर जिहड़ा फोकस होया कि सिखिज़म सिख एक मजहब भी ने, एक रेस भी ने, एक एथनीसिटी भी ने, और एक नैशनैलिटी भी ने। सो उस सारे दे थल्ले और इस दे विच काफ़ी एफर्ट वीर हरप्रीत सिंह संधू होरां दा सी। और जदों होंद दे विच आई भी इनिशियली थोड़े मैंबर सन, इस वेले 50 तो ज़्यादा कांग्रेसमैन इस दे मैंबर ने, उस दे लई काफ़ी मेहनत वीर हरप्रीत सिंह संधू होरां ने कीती है। साडे नाल उन्हां दा संबंध अर्ली 90s तो ही है, जदों कैलीफोर्निया दे विच ये बहुत यंग उम्र दे विच पंजाब तो आए, बहुत वधिया स्पोर्ट्समैन भी सी। इत्थे भी उन्होंने स्पोर्ट्स दे विच एक्सैल किया, गोल्फ दे विच, और बड़े धार्मिक भावना दे नाल पूरी तरह ओत प्रोत। और यही कारण सी कि जिहड़ा भी सिख अंदरों सिक्खी नूं प्यार करदा सी, जून 84 तो बाद बाकी सब गल्लां उहनूं भुल गईआं ते कौम दा दर्द और कौमी घर खालिस्तान दी गल ही पिछले 38 सालां तो हर एक दे ज़हन दे विच भी है। कुछ अरदास रूप च ही करदे ने, कुछ वो ने जिन्हां ने एक्टिवली इनवॉल्व हो के कुछ किया है। सो हरप्रीत सिंह संधू एल्सा ब्रांटे गुरुद्वारा साहब दे नाल भी शुरू तो जुड़े रहे, हुण भी पिछे कुछ समय पहला तक मुख सेवादार सन, और बड़ी खूबसूरत इमारत उत्थे हुण तैयार हो रही है। और ईवन अमरीकन सियासत कदम रखदे हैं उन्होंने डेमोक्रेटिक पार्टी दे विच खास थां बनाई, और लोकल एल्सा ब्रांटे सिटी कौंसल दे विच भी वो नॉमीनेट होए, उहदे विच भी उन्होंने सेवावां निभाईआं। और उन्होंने यत्ना सदका ही ईवन डेमोक्रेटिक पार्टी की जी नैशनल कन्वेंशन होंगी है, उन्होंने बाकियों भी उत्साहित किया। एक स्टेज पर कुछ साल पहला 20 तो 25 तक सिख डेलीगेट अड अड थावां तो जिहड़ा वो डेमोक्रेटिक कन्वेंशन दे विच पहुंचे हुए सन, इलैक्ट हो के आए। सो वो अपने आप दे विच इंस्पीरेशन ने, पर वो सानू बहुत ज़्यादा प्यार दिंदे ने। और ज़ाहिर है न्यूयॉर्क जान जदों भी वो आए डॉक्टर रंजीत सिंह होरां दे घर ही ठहरदे सी, और उन्होंने दी जिहड़ी निष्कामता है, क्योंकि जिहड़ा खुद निष्काम हुंदा है वो किसी भी होर निष्काम इंसान नूं समझ सकता है, और वो मुहब्बत भी जिहड़ी है वो लासानी हुंदी है। और वीर हरप्रीत सिंह जिहड़े ने वो साडे लई भी एक वड्डी प्रेरणा ने, मोटिवेशन ने, और असीं उन्हां दा शुक्रिया अदा करते हैं। TV 84 दे खैर ख्वाह ने, और खास तौर ते उन्हां दे माता जी जिहड़े लगातारता नाल TV 84 नाल जुड़े हुंदे ने। और अगे तां पिछे असीं जदों यूबा सिटी गए नवंबर के पहले हफ्ते, ऐतकी माता जी दे दीदार नहीं होए, और मिलदियां ही हरप्रीत सिंह होरां ने कहा भी सब तो पहलां ते माता जी वालों वाहिगुरू जी का खालसा वाहिगुरू जी की फतेह भी वो अज आ नहीं सकणगे। सो वो बहुत प्यार करदे ने, और मैं समझदा भी ये जिहड़ा मावां दी असीस है। और पिछले सैटरडे इस बीते सैटरडे
ਮਾਤਾ ਜੀ ਕੁਲਵੰਤ ਕੌਰ ਬੈਂਸ ਜਿਹੜੇ ਨਿਊਯਾਰਕ 'ਚ ਮਾਤਾ ਜੀ ਨੇ ਔਰ ਸਾਡੇ ਰੈਗੂਲਰ ਵਿਊਅਰ ਨੇ, ਉਹਨਾਂ ਦੀ ਕਾਲ ਆਈ। ਬਸ ਉਹ ਅਸੀਸ ਹੀ ਦਿੰਦੇ ਨੇ, ਉਹ ਕਹਿੰਦੇ ਨੇ ਕਿ ਭਾਈ ਜੋ ਤੁਸੀਂ ਕਰ ਰਹੇ ਹੋ ਬਹੁਤ ਚੰਗਾ ਕਰ ਰਹੇ ਹੋ। ਔਰ ਮੈਂ ਕਿਹਾ ਜੀ ਜਦੋਂ ਤੱਕ ਰੱਬ ਦੀ ਰਹਿਮਤ ਔਰ ਮਾਵਾਂ ਦੀ ਅਸੀਸ ਇਹੀ ਸਾਡੀ ਪੂੰਜੀ ਹੈ। ਔਰ ਵੀਰ ਹਰਪ੍ਰੀਤ ਸਿੰਘ ਕਹਿਣਗੇ ਕਿ ਵੀ ਮਾਤਾ ਜੀ ਸਭ ਦਰਵਾਜ਼ੇ ਬੰਦ ਕਰ ਲੈਂਦੇ ਨੇ ਜਦੋਂ ਕਿ ਹੁੰਦਾ ਹੈ ਕਿ ਵੀ ਹੁਣ ਪ੍ਰੋਗਰਾਮ ਸ਼ੁਰੂ ਹੋਇਆ। ਔਰ ਇਵੇਂ ਹੀ ਬੇਟੀ ਤੇਜ ਕਿਰਨ, ਉਹਨਾਂ ਨੇ ਕਹਿਣਾ ਵੀ ਦਾਦੀ ਮਾਂ ਜਿਹੜੇ ਨੇ ਸਭ ਨੂੰ 1.5 ਘੰਟਾ ਫਿਰ ਕਰਫਿਊ ਲੱਗਾ ਹੁੰਦਾ ਹੈ, ਹੋਰ ਕੁਝ ਨਹੀਂ ਹੋਏਗਾ, ਸਿਰਫ ਪ੍ਰੋਗਰਾਮ ਦੇਖਿਆ ਜਾਏਗਾ। ਸੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਭਾਈ ਇਹੀ ਸਾਡੇ ਲਈ ਜਿਹੜਾ ਹੈ, ਇਸ ਤੋਂ ਵੱਡੀ ਹੋਰ ਕੋਈ ਸਾਡੀ ਪੂੰਜੀ ਨਹੀਂ ਹੈ। ਖਾਲਿਸਤਾਨ ਰੈਫਰੈਂਡਮ ਆਸਟ੍ਰੇਲੀਆ, ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਵੀ ਭਾਰਤੀ ਹਕੂਮਤ ਤਾਂ ਇੱਕ ਤੋਂ ਬਾਅਦ ਇੱਕ ਵਾਰ ਕਰਦੀ ਹੈ, ਲੁਕਵਾਂ ਵਾਰ। ਇਹਨਾਂ ਦੇ ਤਾਂ ਵੈਸੇ ਅਵਤਾਰਾਂ ਨੇ ਵੀ ਲੁੱਕ ਕੇ ਹੀ ਵਾਰ ਕੀਤਾ ਹੈ, ਕਿਆ ਕੁਛ ਹੈ ਕੀਤਾ ਕੁਛ ਹੈ। ਔਰ ਇਹਨਾਂ ਦਾ ਲੁਕਵਾਂ ਵਾਰ ਵੀ ਹੁੰਦਾ ਹੈ ਔਰ ਨਫ਼ਰਤ ਤਾਂ ਉਹਨਾਂ ਦੀ ਮੂੰਹ ਚੋਂ ਝੱਗ ਵਾਂਗ ਨਿਕਲ ਹੀ ਰਹੀ ਹੁੰਦੀ ਹੈ। ਜਿਹੜਾ ਇਹਨਾਂ ਨੇ ਤਜਰਬਾ ਇੱਥੇ ਨਾਰਵਿਚ ਸ਼ਹਿਰ 'ਚ ਕਰਨਾ ਚਾਹਿਆ, ਕਨੈਟੀਕਟ ਦੇ ਵਿੱਚ ਹੇਟ ਫੈਲਾਉਣ ਦੇ ਲਈ ਮੂਵਿੰਗ ਟਰੱਕ ਦੇ ਉੱਤੇ ਸਲੋਗਨ ਲਿਖ ਕੇ ਸਿੱਖ ਕਮਿਊਨਿਟੀ ਨੂੰ ਔਰ ਖਾਲਿਸਤਾਨ ਦੀ ਸਟਰਗਲ ਨੂੰ ਡੈਨਗ੍ਰੇਡ ਕਰਨ ਦੇ ਲਈ, ਉਹ ਕਾਫੀ ਉਹਨਾਂ ਨੂੰ ਪੁੱਠਾ ਪਿਆ। ਔਰ ਲੋਕਲ ਲੈਵਲ ਦੇ ਉੱਤੇ ਮੇਅਰ ਨੇ ਜਾਂ ਦੂਸਰਿਆਂ ਨੇ ਤਾਂ ਸਟੈਂਡ ਲਿਆ ਹੀ ਲਿਆ। ਔਰ ਇਸ ਬੀਤੇ ਫਰਾਈਡੇ ਉਹਨਾਂ ਦੀ FBI ਵਾਲਿਆਂ ਦੇ ਨਾਲ ਲੋਕਲ ਸਿੱਖ ਸੰਗਤ ਦੀ ਮੀਟਿੰਗ ਸੀ, ਪਰ ਇਸ ਗੱਲ ਦਾ ਸਾਨੂੰ ਪਤਾ ਲੱਗਾ ਕਿ ਵੀ ਇਹ ਇਨਵੈਸਟੀਗੇਸ਼ਨ ਆਲਰੇਡੀ, ਕਿਉਂਕਿ ਇਹ ਬੇਸ਼ੱਕ ਸਾਰੀਆਂ ਫੈਡਰਲ ਏਜੰਸੀਜ਼ ਨੇ ਲੇਕਿਨ ਇਹਨਾਂ ਦੇ ਆਪੋ ਆਪਣੇ ਦਾਇਰਾਕਾਰ ਨੇ। ਇਹ ਜਿਹੜੀ ਇਨਵੈਸਟੀਗੇਸ਼ਨ ਕਿ ਵੀ ਇਸ ਦੇ ਬਿਹਾਈਂਡ ਕੌਣ ਹੈ ਕੀ ਹੈ, ਔਰ ਉਸ ਤੋਂ ਬਾਅਦ ਅਸੀਂ ਦੇਖਿਆ ਵੀ ਨਿਊ ਜਰਸੀ ਦੀ ਇੱਕ ਸਿਟੀ ਦੇ ਵਿੱਚ ਵੀ ਮੁਸਲਮਾਨਾਂ ਦੇ ਖਿਲਾਫ ਉਹੀ ਗੱਲ ਦੁਹਰਾਈ ਗਈ। ਸੋ ਇਹ ਇਕੱਲੀ ਹੁਣ FBI ਦੀ ਇਨਵੈਸਟੀਗੇਸ਼ਨ ਨਹੀਂ ਹੈ, ਇਸ ਦੇ ਵਿੱਚ ਜਸਟਿਸ ਡਿਪਾਰਟਮੈਂਟ ਪੂਰੀ ਤਰ੍ਹਾਂ ਇਨਵੋਲਵ ਹੋਇਆ ਹੈ। ਔਰ ਉਹਨਾਂ ਦੇ ਜਸਟਿਸ ਡਿਪਾਰਟਮੈਂਟ ਦੇ ਇੱਕ ਨੁਮਾਇੰਦਾ ਬੋਸਟਨ ਤੋਂ, ਉਹਨਾਂ ਨੇ ਇਸ ਫਰਾਈਡੇ ਲੋਕਲ ਸਿੱਖ ਸੰਗਤ ਦੇ ਨਾਲ ਮੁਲਾਕਾਤ ਕੀਤੀ। ਔਰ ਇਸੇ ਤਰ੍ਹਾਂ ਅਟਾਰਨੀ ਜਨਰਲ ਦਾ ਆਫਿਸ ਵੀ, ਇਹ ਸਾਰੀਆਂ ਹੀ ਅੱਡ-ਅੱਡ ਬ੍ਰਾਂਚਿਸ ਨੇ। ਸੋ ਇਹ ਇਨਵੈਸਟੀਗੇਸ਼ਨ ਸਿਰਫ ਲੋਕਲ ਲੈਵਲ ਤੇ ਨਾ ਰਹਿ ਕੇ ਫੁੱਲ ਫਲੈਜਡ FBI, ਜਸਟਿਸ ਡਿਪਾਰਟਮੈਂਟ, ਅਟਾਰਨੀ ਜਨਰਲ ਆਫਿਸ, ਇਸ ਸਾਰੇ ਦੇ ਤਹਿਤ ਜਿਹੜੀ ਹੈ ਇਸ ਦਾ ਜਿਹੜਾ ਦਾਇਰਾਕਾਰ ਹੈ ਉਹ ਬ੍ਰੌਡਨ ਹੋਇਆ। ਔਰ ਬਾਕੀ ਥਾਵਾਂ ਤੋਂ ਵੀ ਜਿੱਥੇ ਜਿੱਥੇ ਰਿਪੋਰਟਸ ਨੇ ਕਿ ਪਿਛਲੇ ਪੀਰੀਅਡ ਦੇ ਵਿੱਚ ਕਿਵੇਂ ਇੰਡੀਅਨਸ ਔਰ ਇਹਨਾਂ ਦੇ ਲੋਕਲ ਕੌਂਸੂਲੇਟ ਔਰ ਹਾਈ ਕਮਿਸ਼ਨ ਔਰ ਐਮਬੈਸੀਜ਼ ਜਿਹੜੇ ਨੇ ਇੰਟਰਫੇਅਰ ਕਰਦੇ ਰਹੇ, ਉਸ ਦੀਆਂ ਵੀ ਰਿਪੋਰਟਸ ਉਹ FBI ਨੂੰ ਭੇਜੀਆਂ ਗਈਆਂ ਨੇ। ਆਸਟ੍ਰੇਲੀਆ ਦੇ ਵਿੱਚ ਇਸ ਸੈਚਰਡੇ ਕਾਰ ਰੈਲੀ ਸੀ, ਕਿਉਂਕਿ ਖਾਲਿਸਤਾਨ ਰੈਫਰੈਂਡਮ ਜਿਵੇਂ ਸਿੱਖਸ ਫॉर ਜਸਟਿਸ ਦਾ ਸਟਾਈਲ ਹੈ ਕੰਮ ਕਰਨ ਦਾ ਔਰ ਬੜਾ ਇਫੈਕਟਿਵ ਸਟਾਈਲ ਹੈ ਕਿ ਉਹ ਠੀਕ ਰੈਫਰੈਂਡਮ ਤੋਂ ਹਫ਼ਤਾ ਪਹਿਲਾਂ ਕਾਰ ਰੈਲੀ ਕਰਦੇ ਨੇ। ਇਵੇਂ ਹੀ ਹੁੰਦਾ ਜਿਵੇਂ ਤੁਸੀਂ ਗਾਰਨਰ ਅਪ ਕਰਦੇ ਹੋ ਸਪੋਰਟ। ਔਰ ਕਮਿੰਗ ਸੈਚਰਡੇ 29 ਜਨਵਰੀ ਨੂੰ ਜਿਹੜਾ ਉਹ ਨਾਟ ਕਮਿੰਗ 29th ਜਿਹੜਾ ਜਨਵਰੀ ਨੂੰ ਵੋਟਿੰਗ ਹੈ। ਸੋ ਉਸ ਦੇ ਲਈ ਉਹ ਕਈ ਹਫ਼ਤੇ ਪਹਿਲਾਂ ਨੇੜੇ ਜੇ ਆ ਕੇ ਕੋਈ ਹੋਰ ਐਕਟੀਵਿਟੀ ਵੀ ਹੋਏਗੀ। ਇਸ ਸਭ ਦੇ ਚੱਲਦੇ ਆ ਜਿਹੜੀ ਕਾਰ ਰੈਲੀ ਹੈ, ਜਿੰਨੀ ਕੁ ਸਾਡੇ ਕੋਲ ਰਿਪੋਰਟਿੰਗ ਹੈ, ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਜੇ ਕੁਝ ਸ਼ਾਰਟਸ ਉਹਨਾਂ ਦੇ ਕੋਲ ਨੇ ਤੇ ਉਹ ਦਿਖਾ ਵੀ ਦੇਣ ਕਿ ਕਾਫੀ ਇਫੈਕਟਿਵ ਸੀ। ਔਰ ਇਸ ਨੂੰ ਰਖਵਾਉਣ ਦੇ ਲਈ ਪਹਿਲਾਂ ਅਸੀਂ ਦੇਖਿਆ ਕਿ ਕਿਵੇਂ ਉਹਨਾਂ ਨੇ ਦਾ ਆਸਟ੍ਰੇਲੀਅਨ ਜਿਹੜਾ ਮੇਨ ਸਟ੍ਰੀਮ ਨਿਊਜ਼ਪੇਪਰ ਹੈ ਉਹਦੇ 'ਚ ਕਿਵੇਂ ਜਿਹੜੀ ਹੈ ਉਹ ਇੱਕ ਬੜੀ ਖਤਰਨਾਕ ਸਿਲੰਡਰ ਕਰਨ ਵਾਲੀ ਸਿੱਖ ਕੌਮ ਨੂੰ ਸਟੋਰੀ ਜਿਹੜੀ ਹੈ ਪਲਾਂਟ ਕਰਵਾਈ। ਫਿਰ ਇੱਕ ਜਿਹੜੀ ਇਹਨਾਂ ਦੀ ਆਪਣੀ ਮੀਡੀਆ ਆਊਟਫਿਟ ਦੇ ਨਾਂ ਥੱਲੇ ਇੱਕ ਯੈਲੋ ਡਰਟੀ ਪੇਪਰ ਜਿਹੜਾ ਦਾ ਆਸਟ੍ਰੇਲੀਅਨ ਟੁਡੇ ਸ਼ੁਰੂ ਕੀਤਾ ਹੋਇਆ, ਉਸ ਦੇ ਵਿੱਚ ਇਸ ਨੂੰ ਈਵਨ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਇੰਟੀਮੀਡੇਸ਼ਨ, ਘਬਰਾ ਰਹੇ ਨੇ ਹਿੰਦੂ, ਫਲਾਣਾ ਢਿਮਕਾ, ਜਿਹੜਾ ਬਿਲਕੁਲ ਨੌਨਸੈਂਸ ਸੀ। ਔਰ ਉਸ ਨੂੰ ਹੀ ਅੱਗੇ ਤੋਰਦਿਆਂ ਉਹਨਾਂ ਨੇ ਈਵਨ ਉਹਨਾਂ ਦਾ ਪ੍ਰੈਸ਼ਰ ਰਿਹਾ ਵੀ ਇਸ ਕਾਰ ਰੈਲੀ ਨੂੰ ਵੀ ਜਿਹੜਾ ਉਹ ਪਰਮਿਸ਼ਨ ਨਾ ਮਿਲੇ, ਜੇ ਮਿਲੀ ਹੋਈ ਹੈ
ਤੇ ਕੈਂਸਲ ਹੋਏ ਔਰ ਉਸ ਸਭ ਦੇ ਵਿੱਚ ਤਾਂ ਉਹਨਾਂ ਦੀ ਫੇਲਿਅਰ ਹੋਈ ਅੱਛਾ ਲੇਕਿਨ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਆਪਣਾ ਜਿਹੜਾ ਨੈਗੇਟਿਵਿਟੀ ਆ ਉਹ ਤਾਂ ਜਾਰੀ ਰੱਖੀ ਹੋਈ ਹੈ ਲੇਕਿਨ ਜਿਹਨੂੰ ਕਹਿੰਦੇ ਨੇ ਕਿ ਦੇ ਆਰ ਕਾਟ ਔਨ ਦਾ ਰੋਂਗ ਫੁੱਟ ਇਸ ਸਭ ਦਾ ਨਤੀਜਾ ਇਹ ਹੋਇਆ ਕਿ ਵੀ ਆਸਟ੍ਰੇਲੀਆ ਦੀ ਸਿੱਖ ਸੰਗਤ ਸਿੱਖ ਜਥੇਬੰਦੀਆਂ ਔਰ ਗੁਰਦੁਆਰਾ ਕਮੇਟੀਆਂ ਆਲਮੋਸਟ ਸਾਰੀਆਂ ਹੀ ਇੱਕ ਪੇਜ ਤੇ ਆ ਗਏ ਹੁਣ ਇਹ ਇੱਕ ਬੜੀ ਵੈਸੇ ਯੂਨੀਕ ਗੱਲ ਵੀ ਹੈ ਕਿ ਵੀ ਉਹ ਪੰਜਾਬ ਦੇ ਵਿੱਚ ਕਹਿਣਗੇ ਕਿ ਭਰਾ ਦਾਲ ਨੂੰ ਅੱਡ ਗਾਲ ਨੂੰ ਇਕੱਠੇ ਹੁਣ ਜ਼ਾਹਰ ਹੁੰਦਾ ਵੀ ਜਦੋਂ ਕੋਈ ਗਾਲ ਕੱਢੇ ਮਾਂ ਦੀ ਗਾਲ ਹੋਏ ਦੂਜੀ ਉਹ ਸਾਰਿਆਂ ਨੂੰ ਉਦੋਂ ਸਾਰੇ ਇਕੱਠੇ ਹੋ ਜਾਂਦੇ ਨੇ ਤੇ ਦਾਲ ਨੂੰ ਅੱਡ ਹੁਣ ਦਾ ਮਤਲਬ ਇਹ ਹੈ ਵੀ ਜਦੋਂ ਹਿੱਸਾ ਵੰਡਣ ਦਾ ਵੇਲਾ ਆਉਂਦਾ ਫਿਰ ਤਾਂ ਭਰਾ ਹੀ ਸ਼ਰੀਕ ਹੁੰਦਾ ਨਾ ਕਿ ਵੀ ਇਹ ਮੇਰਾ ਹਿੱਸਾ ਕੋਈ ਖਾ ਤਾਂ ਨਾ ਜਾਏ ਜਾਂ ਮੇਰਾ ਜਿਹੜਾ ਮੈਨੂੰ ਹੱਕ ਮਿਲਣਾ ਚਾਹੀਦਾ ਫਿਰ ਭਾਵੇਂ ਪੰਚਾਇਤਾਂ 'ਚ ਚਲੇ ਜਾਣ ਪਰੇ ਚ ਲੈ ਜਾਣ ਕੇਸ ਨੂੰ ਕੋਈ ਹੋਰ ਲੈ ਜਾਣ ਸੋ ਜਿਸ ਅੰਦਾਜ਼ ਦੇ ਵਿੱਚ ਇੰਡੀਅਨ ਪ੍ਰੋਪੇਗੈਂਡਾ ਮਸ਼ੀਨਰੀ ਨੇ ਸਮੁੱਚੀ ਸਿੱਖ ਕੌਮ ਨੂੰ ਹਿੱਟ ਕੀਤਾ ਜ਼ਾਹਰ ਹੈ ਜਿਹੜੇ ਅੰਦਰ ਵੜ ਕੇ ਜਿਹੜਾ ਉਹ ਸਰਕਾਰ ਦੇ ਨਾਲ ਵੀ ਰਾਬਤਾ ਰੱਖਣ ਵਾਲੇ ਹੋਣਗੇ ਕੁਝ ਹੋਰ ਵੀ ਜਿਨ੍ਹਾਂ ਦੀਆਂ ਆਪਣੀਆਂ ਗਰਜ਼ਾਂ ਵੀ ਨੇ ਕੁਝ ਉਹ ਵੀ ਜਿਹੜੇ ਆਪਣੇ ਆਪ ਨੂੰ ਨਿਊਟਰਲ ਰੱਖਣਾ ਚਾਹੁੰਦੇ ਨੇ ਕੁਝ ਉਹ ਵੀ ਜਿਹੜੇ ਤੱਤੇ ਰੇਤੇ ਤੇ ਪੈਰ ਨਹੀਂ ਰੱਖਣਾ ਚਾਹੁੰਦੇ ਪਰ ਉਹਨਾਂ ਨੇ ਤਾਂ ਸਾਰਿਆਂ ਨੂੰ ਚੁੱਕ ਕੇ ਜਿਹੜਾ ਉਹ ਭੱਠੀ ਦੇ ਵਿੱਚ ਰੱਖਤਾ ਸਮੁੱਚੀ ਕੌਮ ਨੂੰ ਔਰ ਉਹਨੇ ਸਮੁੱਚੀ ਕੌਮ ਨੂੰ ਇਕਜੁੱਟ ਕਰ ਦਿੱਤਾ ਔਰ ਉਸ ਦੇ ਨਤੀਜੇ ਵਜੋਂ ਗੁਰਦੁਆਰਾ ਕਮੇਟੀਆਂ ਨੇ ਆਪਣੇ ਲੈਵਲ ਦੇ ਉੱਤੇ ਸਟਰੋਂਗਲੀ ਲਿਖਿਆ ਸਿੱਖ ਜਥੇਬੰਦੀਆਂ ਨੇ ਲਿਖਿਆ ਔਰ ਲੋਕਲ ਜਿਹੜੇ ਨੇ ਪੋਲੀਟੀਕਲ ਜਿਹੜਾ ਹੈ ਇਨਫਲੂਐਂਸ ਲਾਅ ਮੇਕਰਸ ਖਾਸ ਤੌਰ ਤੇ ਉਹਨਾਂ ਤੱਕ ਪਹੁੰਚ ਹੋਈ ਔਰ ਉਹਨਾਂ ਵੱਲੋਂ ਵੀ ਜਿਹੜਾ ਸਟਰੋਂਗਲੀ ਸਿੱਖਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਗਿਆ ਔਰ ਦੋ ਜਿਹੜੇ ਲੈਟਰਸ ਮੇਰੇ ਕੋਲ ਨੇ ਉਹ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਵੀ ਇਸ ਈਵਨ ਕਾਰ ਰੈਲੀ ਤੋਂ ਬਾਅਦ ਜਿਵੇਂ ਇਹਨਾਂ ਦੇ ਉਸ ਚੀਥੜੇ ਜਰਨਲਿਸਟਿਕ ਚੀਥੜੇ ਆਸਟ੍ਰੇਲੀਆ ਟੂਡੇ ਨੇ ਸਟੋਰੀ ਲਾਈ ਹੈ ਖਾਲਿਸਤਾਨ ਹੈਡਲਾਈਨ ਖਾਲਿਸਤਾਨ ਕਾਰ ਰੈਲੀ fails to garner Sikh community support but successfully terrorizes Indian Australians ਕਿ ਸਪੋਰਟ ਤਾਂ ਨਹੀਂ ਮਿਲੀ ਮਤਲਬ ਇਹ ਕਹਿਣਾ ਚਾਹੁੰਦੇ ਨੇ ਕਿ ਵੀ ਇਹ ਸਿੱਖਾਂ 'ਚ ਤਾਂ ਇਹਨਾਂ ਦੀ ਹਮਾਇਤ ਨਹੀਂ ਪਰ ਇਹਨੇ ਜਿਹੜੇ ਇੰਡੀਅਨ ਆਸਟ੍ਰੇਲੀਅਨ ਨੇ ਹਿੰਦੂ ਉਹਨਾਂ ਨੂੰ ਜਿਹੜਾ ਉਹ ਬਹੁਤ ਘਬਰਾ ਦਿੱਤਾ ਇਕੱਲੇ ਹਿੰਦੂ ਨਹੀਂ ਇਹਦੇ 'ਚ ਫਿਰ ਝੂਠੇ ਸੱਚੇ ਕਿੰਨੇ ਕਿ ਜਿਹੜੀਆਂ ਨੇ ਉਹਨਾਂ ਦੇ ਨਾਲ ਇੰਟਰਵਿਊ ਔਰ ਦੂਜੇ ਦਿਖਾਏ ਗਏ ਨੇ ਕਿ ਜੀ ਮੈਂ ਹਿੰਦੂ ਹਾਂ ਪਰ ਮੇਰੇ ਫਲਾਣੇ ਨੇ ਅਸੀਂ ਗੁਰਦੁਆਰੇ ਹੀ ਆਉਂਦੇ ਸੀ ਮੈਂ ਤਾਂ ਫਿਰ ਇਹ ਡਰਦੇ ਹਾਂ ਹੁਣ ਜਦੋਂ ਦਾ ਇਹ ਹੇਟ ਚੱਲ ਰਹੀ ਹੈ ਤਾਂ ਜਾਂਦੇ ਨਹੀਂ ਬੱਚੇ ਵੀ ਸਾਡੇ ਡਰ ਜਾਂਦੇ ਨੇ ਇਸ ਕਿਸਮ ਦੇ ਕਰਕੇ ਔਰ ਅਖੀਰ ਕਨਕਲੂਡ ਕੀਤਾ ਹੋਇਆ ਕਿ ਜੀ ਕੋਈ ਭਗਤਾ ਦਾਸ ਹੈ ਚੇਅਰਪਰਸਨ ਫੇਥ ਕਮੇਟੀ ਕੌਂਸਲ ਵਿਕਟੋਰੀਆ ਦਾ ਉਹਨੂੰ ਕੋਟ ਕੀਤਾ ਕਿ ਜੀ ਆਈ ਐਮ ਪਰਸਨਲੀ ਕੰਸਰਨਡ ਵਿਦ ਦ ਡਿਵੈਲਪਮੈਂਟਸ ਐਜ਼ ਦੇ ਆਰ ਵੈਰੀ ਡਿਸਟਰਬਿੰਗ ਟੂ ਦ ਹਿੰਦੂ ਕਮਿਊਨਿਟੀ ਐਜ਼ ਵੈਲ ਐਜ਼ ਗੁੱਡ ਸਿੱਖ ਕਮਿਊਨਿਟੀ ਇਹ ਹੈ ਜਦੋਂ ਇਹਨਾਂ ਦੀ ਲਾਈਨ ਜਦੋਂ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੇ 80s ਦਾ ਦੌਰ ਦੇਖਿਆ ਉਹਨਾਂ ਨੂੰ ਇਹ ਹੋਏਗਾ ਵੀ ਕਿਵੇਂ ਜਦੋਂ ਸੰਤ ਪਿੰਡਾਂ ਵਾਲਿਆਂ ਨੂੰ ਰੈਫਰ ਕਰਦੇ ਸੀ ਤੇ ਫੰਡਾਮੈਂਟਲਿਸਟ ਸਿੱਖ ਲੀਡਰ ਜਾਂ ਕੋਈ ਹੋਰ ਇਸ ਕਿਸਮ ਦਾ ਜਿਹੜਾ ਹੇਟ ਨਾਲ ਜੁੜਿਆ ਹੋਇਆ ਲਫ਼ਜ਼ ਉਹਨਾਂ ਲਈ ਤੇ ਜਦੋਂ ਲੌਂਗੋਵਾਲ ਨੂੰ ਪ੍ਰੈਜ਼ੈਂਟ ਕਰਦੇ ਸੀ ਤੇ ਮੋਡਰੇਟ ਸਿੱਖ ਲੀਡਰ ਪਰ ਉਹਨਾਂ ਦੇ ਟਾਰਗੇਟ ਤੇ ਤਾਂ ਸਿੱਖ ਕੌਮ ਸੀ ਸਮੁੱਚੀ ਔਰ ਇਵੇਂ ਹੀ ਜਦੋਂ ਵੀ ਇਹ ਕਿਤੇ ਡਿਬੇਟ ਖੜੀ ਕਰਦੇ ਨੇ ਉਹ ਗੁੱਡ ਸਿੱਖਸ ਵਰਸਸ ਬੈਡ ਸਿੱਖ ਬੈਡ ਉਹ ਨੇ ਜਿਹੜੇ ਅੰਮ੍ਰਿਤਧਾਰੀ ਹੋਣ ਜਿਹੜੇ ਕੌਮੀ ਘਰ ਦੀ ਗੱਲ ਕਰਨ ਜਿਹੜੇ ਇਹਨਾਂ ਦੇ ਜ਼ੁਲਮਾਂ ਨੂੰ ਵੰਗਾਰਨ ਤੇ ਗੁੱਡ ਸਿੱਖਸ ਇਹਨਾਂ ਦੇ ਉਹ ਨੇ ਜਿਹੜੇ ਅੰਦਰ ਵੜ ਕੇ ਲੁੱਕ ਕੇ ਬੈਠੇ ਹੋਣ ਜਾਂ ਹਨੇਰੇ ਸਵੇਰੇ ਇਹਨਾਂ ਦੇ ਹਾਜ਼ਰੀ ਲਵਾਉਣ ਸੋ ਇਹ ਦਾਸ ਨੂੰ ਕੋਟ ਕਰਦੇ ਆ ਫਿਰ ਉਹਨੇ ਕਿਹਾ ਕਿ ਬਈ ਇਹ ਜਿਹੜਾ ਟੂ ਸਟਾਪ ਦਾ ਕਿ ਬਈ ਅਸੀਂ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਐਂਡ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ 'ਚ ਜਿਹੜਾ ਇੱਕ ਡਾਇਲੋਗ ਚਾਹੁੰਦੇ ਤੇ ਇਸ ਲਈ ਤਾਂ ਕਿ ਟੂ ਸਟਾਪ ਦਾ ਯੂਜ਼ ਆਫ ਰਿਲੀਜੀਅਸ ਸਪੇਸਿਸ for spreading hatred towards other communities, we will be having discussion with all stakeholders as soon as possible. और नाल दी नाल उन्हें अपनी ये credibility दिखाने दे लिए आस्ट्रेलिया टुडे ने कि जी असी क्रैगबर्न और तारनेट गुरुद्वारा मैनेजमेंट कमेटियां दे प्रेजिडेंट और सैकटरी उन्होंने भी कॉल की पर उन्होंने कोई भी सानू जवाब नहीं वो तुहानू चीथड़े नू क्यों जवाब देणगे और उन्होंने भी पता है कि भी कोई अनबायस ਤਾਂ ਦੂਰ ਦੀ ਗੱਲ ਵੀ ਤੁਸੀਂ ਤਾਂ ਜਿਹੜਾ ਉਹ ਮਿੱਥਿਆ ਇੱਕੋ ਹੈ ਤੁਹਾਡਾ ਏਜੰਡਾ ਹੀ 1 ਪੁਆਇੰਟ ਹੈ ਕਿ ਤੁਸੀਂ ਸਿੱਖ ਕੌਮ ਨੂੰ
ਬਦਨਾਮ ਕਰਨਾ ਹੈ। ਸੋ ਮੈਂ ਸਮਝਦਾ ਵੀ ਜਿਹੜੀ ਇੱਕ ਪਾਸੇ ਸਾਡੇ ਲਈ ਪੋਜ਼ਿਟਿਵਿਟੀ ਇਹ ਹੈ ਕਿ ਸਮੁੱਚੀਆਂ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ, ਸਿੱਖ ਗੁਰਦੁਆਰਾ ਕਮੇਟੀਜ਼, ਇਨ ਸਪਾਈਟ ਆਫ ਲੋਕਲ ਥੋੜਾ ਬਹੁਤ ਹੁੰਦਾ ਹੈ, ਸਾਰੇ ਤਾਂ ਪਰਿਵਾਰਾਂ 'ਚ ਵੀ ਹੁੰਦਾ ਹੈ, ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਨੇ। ਪਰ ਜਿਵੇਂ ਲੌਬੀ ਜਿਹੜੀ ਹੈ ਉਹ ਹੋਈ ਹੈ, ਜਿਹਦੇ ਥੱਲੇ ਲਾਅ ਮੇਕਰਸ ਨੇ ਆਪਣੀ ਫੁੱਲ ਸਪੋਰਟ ਸਿੱਖਾਂ ਦੇ ਪਿੱਛੇ ਥਰੋ ਕੀਤੀ ਹੈ, ਉਹਦੇ 'ਚ ਮੇਰੇ ਕੋਲ ਦੋ ਜਿਹੜੇ ਨੇ ਲੈਟਰਸ ਨੇ। ਸਭ ਤੋਂ ਪਹਿਲਾਂ ਮੈਂ ਮਿਸਟਰ ਡੇਵਿਡ ਸ਼ੂਬ੍ਰਿਜ, ਇਹ ਸੈਨੇਟਰ ਨੇ ਨਿਊ ਸਾਊਥ ਵੇਲਸ ਤੋਂ, ਉਹਨਾਂ ਨੇ ਜਿਹੜਾ ਹੈ ਉਹ ਆਪਣੀ ਸਟੇਟਮੈਂਟ ਇਨ ਸੋਲੀਡੈਰਿਟੀ ਵਿਦ ਸਿੱਖ ਕਮਿਊਨਿਟੀ, ਇੱਕ ਜੁਟਤਾ ਸਿੱਖਾਂ ਦੇ ਨਾਲ, ਉਹਨਾਂ ਨੇ on 6 December 2022 the Australian newspaper published an article which inappropriately allowed an anonymous representative of foreign government to attack the Sikh community in Australia. Anonymous क्योंकि कोई भी reliable source ਜਾਂ not to be identified, ਇਹਦਾ ਮਤਲਬ ਇਹ ਹੁੰਦਾ ਕਿ ਇਹ ਏਜੰਸੀਆਂ ਦੀ ਪਲਾਂਟ ਕੀਤੀ ਸਟੋਰੀ ਹੈ, ਔਰ ਉਹਨਾਂ ਨੇ ਇਹ ਕਿਹਾ ਵੀ ਸਿੱਖ ਕਮਿਊਨਿਟੀ ਤੋਂ ਤੇ ਅਟੈਕ ਕੀਤਾ ਗਿਆ ਇਸ ਐਨੋਨਿਮਸ ਫੋਰਨ ਗਵਰਨਮੈਂਟ, ਜ਼ਾਹਰ ਹੈ ਕਿ ਇੰਡੀਅਨ ਇਨਵੋਲਵ ਨੇ। these attacks are not based on any material evidence, ਉਹਦਾ ਕੋਈ ਸਬੂਤ ਨਹੀਂ ਸੀ। our offices have heard from Sikh community who are understandably offended and disturbed by the content of this article and the fact that they have been attacked by a national newspaper in this country, कि वो खुद इत्थे ने और एक national newspaper राही उन्हां ते attack करवाया गया। In all the work we have done with the Sikh community, we have time and again seen them live their values based on equality, love, goodness and virtue। ਕਿ ਵੀ ਜਿੰਨਾ ਵੀ ਅਸੀਂ ਸਿੱਖ ਕੌਮ ਦੇ ਨਾਲ ਕੰਮ ਕੀਤਾ ਹੈ, ਬਾਰ-ਬਾਰ ਅਸੀਂ ਦੇਖਿਆ ਕਿ ਉਹ ਆਪਣੀਆਂ ਮਜ਼ਹਬੀ ਕਦਰਾਂ ਕੀਮਤਾਂ ਜਿਹੜੀਆਂ ਬਰਾਬਰੀ, ਪਿਆਰ, ਭਲਾਈ ਔਰ ਚੰਗੇ ਗੁਣਾਂ ਦੇ ਨਾਲ ਜੁੜੀਆਂ ਹੋਈਆਂ ਨੇ, ਉਸ ਦੇ ਉੱਤੇ ਪਹਿਰਾ ਦਿੰਦੇ ਨੇ। The Sikh community has a proud history of positive, peaceful community support, community outreach and proactive contributions to our multicultural community। ਕਿ ਸਿੱਖ ਕੌਮ ਦਾ ਇਤਿਹਾਸ ਹੈ, ਉਹਨਾਂ ਦਾ ਫਖਰਯੋਗ ਇਤਿਹਾਸ ਹੈ ਕਿ ਉਹ ਕਿਵੇਂ ਬਾਕੀ ਕਮਿਊਨਿਟੀ ਦੀ ਸਪੋਰਟ ਤੇ ਆਉਂਦੇ ਨੇ, ਬਾਕੀਆਂ ਤੱਕ ਪਹੁੰਚ ਕਰਦੇ ਨੇ, ਔਰ ਪ੍ਰੋਐਕਟਿਵ ਜਿਹੜੀ ਹੈ ਉਹਨਾਂ ਦੀ ਕੰਟਰੀਬਿਊਸ਼ਨ ਹੈ ਸਾਡੀ ਇਸ ਮਲਟੀਕਲਚਰਲ ਕਮਿਊਨਿਟੀ ਦੇ ਵਿੱਚ। ਦਾ ਗ੍ਰੀਨਸ ਸਟੈਂਡ ਇਨ ਸੋਲੀਡੈਰਿਟੀ ਵਿਦ ਦ ਸਿੱਖ ਕਮਿਊਨਿਟੀ, ਜ਼ਾਹਰ ਹੈ ਪਾਰਟੀ ਦੇ ਲੈਵਲ ਤੇ, ਐਂਡ ਅਰਾਊਂਡ ਦਾ ਗਲੋਬ ਐਂਡ ਰਿਜੈਕਟ ਦਿਸ ਅਟੈਕ ਔਨ ਦੈਮ। ਅਸੀਂ ਸਿੱਖਾਂ ਦੇ ਨਾਲ ਖਲੋਤੇ ਹਾਂ, ਉਹਨਾਂ ਤੇ ਇਸ ਹਮਲੇ ਨੂੰ ਦੀ ਨਿਖੇਧੀ ਕਰਦੇ ਹਾਂ। We will continue to stand beside the Sikh community to speak truth to power and to ensure their rights are respected। ਕਿ ਜਿਹੜੇ ਵੀ ਤਾਕਤ ਦੇ ਵਿੱਚ ਲੋਕ ਨੇ, ਅਸੀਂ ਜਿਹੜਾ ਉਹਨਾਂ ਸਾਹਮਣੇ ਸੱਚ ਰੱਖਾਂਗੇ ਤਾਂ ਕਿ ਸਿੱਖਾਂ ਦੇ ਹੱਕ ਇੱਥੇ ਮਹਿਫੂਜ਼ ਹੋਣ। ਸੋ ਇਹ ਮਿਸਟਰ ਜਾਰਡਨ ਸਟੀਲ ਜੌਨ, ਸੈਨੇਟਰ ਫॉर ਵੈਸਟਰਨ ਆਸਟ੍ਰੇਲੀਆ, ਇਹ ਫੋਰਨ ਅਫੇਅਰਸ ਦੇ ਸਪੋਕਸਪਰਸਨ ਵੀ ਨੇ ਔਰ ਇਹ ਜਸਟਿਸ ਸਪੋਕਸਪਰਸਨ ਵੀ ਨੇ। ਸੋ ਇਹ ਬੜਾ ਮਜ਼ਬੂਤ ਲੈਟਰ ਹੈ। ਔਰ ਦੂਸਰਾ ਜਿਹੜੇ ਮੈਂਬਰ ਪਾਰਲੀਮੈਂਟ ਨੇ, ਦਾ ਆਨਰੇਬਲ ਵੈਰਨ ਐਂਟਸ਼ਸ, ਮੈਂ ਸ਼ਾਇਦ ਪ੍ਰੋਨਾਂਸੀਏਸ਼ਨ ਥੋੜੀ ਗੜਬੜ ਕਰ ਰਿਹਾ ਹਾਂ, ਇਹ ਫੈਡਰਲ ਮੈਂਬਰ ਨੇ ਲਾਇਸ਼ਾਰਟ, ਹਰ ਇੱਕ ਦਾ ਪ੍ਰੋਨਾਂਸੀਏਸ਼ਨ ਮੈਂ ਚੈੱਕ ਨਹੀਂ ਕੀਤਾ ਆਉਣ ਤੋਂ ਪਹਿਲੇ ਕਿਉਂਕਿ ਇੰਨੇ ਆਸਟ੍ਰੇਲੀਅਨ ਤਾਂ ਫਿਰ ਉਹਨਾਂ ਦਾ ਬੋਲਣ ਸਟਾਈਲ ਵੀ ਡਿਫਰੈਂਟ ਹੈ ਨਾ। ਉਹ ਤਾਂ ਜੇ ਹੁਣ ਜਦੋਂ ਤੁਸੀਂ ਇੱਥੇ ਦੇਖਦੇ ਹੋ ਕਿ ਅਮਰੀਕਨ ਇੰਗਲਿਸ਼, ਬ੍ਰਿਟਿਸ਼ ਇੰਗਲਿਸ਼, ਆਸਟ੍ਰੇਲੀਅਨ ਇੰਗਲਿਸ਼, ਹੁਣ ਸਨੈਕ ਸਨੇਕ ਨਹੀਂ ਕਹਿਣਾ ਹੈ। ਸੋ ਮੈਨੂੰ ਮਾਫੀ ਦੇਣ ਸਾਡੇ ਆਸਟ੍ਰੇਲੀਅਨ ਵਿਊਅਰਸ ਜੇ ਮੈਂ ਕਰੈਕਟ ਨਾ ਪ੍ਰੋਨਾਂਸ ਕਰ ਰਿਹਾ ਹਾਂ। ਇਹ 12 ਦਸੰਬਰ ਦਾ ਡੇਟ ਲਾਈਨ ਦੇ ਨਾਲ ਲੈਟਰ ਹੈ ਔਰ ਇਹ ਵਾਰਨ ਐਂਟਸ਼ MP ਨੇ, ਫੈਡਰਲ ਮੈਂਬਰ ਲਾਇਸ਼ਾਰਟ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ। ਇਹ ਬਹੁਤ ਮਜ਼ਬੂਤ ਲੈਟਰ ਹੈ, ਬਹੁਤ ਸਟਰੋਂਗ। As a dear friend of the Sikh community, I am deeply concerned about the nature of reporting that has recently occurred in this paper। ਇਹ ਦਾ ਆਸਟ੍ਰੇਲੀਅਨ ਪੇਪਰ ਜਿਹੜੇ ਉੱਪਰੋਂ ਥੱਲੇ ਆਰਟੀਕਲ ਛਪੇ ਨੇ ਉਹਨਾਂ ਦੇ ਹਵਾਲੇ ਨਾਲ ਹੈ। The comments about Sikh separatism in Australia and its links to terrorist groups as reported in the Australian last week have caused serious damage to reputations of Sikh community across Australia। ਕਿ ਇਸ ਅਖਬਾਰ ਦੇ ਵਿੱਚ ਜਿਹੜਾ ਸਿੱਖ ਅਲਗਾਵਵਾਦ ਦੇ ਨਾਲ ਜੋੜ ਕੇ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਗਿਆ,
ਉਹਨੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਸਿੱਖਾਂ ਦੇ ਵਕਾਰ ਨੂੰ ਠੇਸ ਪਹੁੰਚਾਈ ਹੈ। The reporting of warnings raised by Indian government do not accurately reflect the reality of the situation here in Australia। ਕਿ ਜਿਹੜੀ ਰਿਪੋਰਟ ਮੁਤਾਬਕ ਇੰਡੀਆ ਦੀਆਂ ਵਾਰਨਿੰਗਸ ਨੇ ਕਿ ਜੀ ਉਹਨਾਂ ਨੇ ਇੰਡੀਆ ਨੇ ਵਾਵੇਲਾ ਖੜਾ ਕੀਤਾ ਹੈ, ਇਹ ਠੀਕ ਨਹੀਂ ਨੇ। ਜਿਹੜੀ ਗਰਾਊਂਡ ਆਸਟ੍ਰੇਲੀਆ ਦੀ ਸਿਚੁਏਸ਼ਨ ਹੈ ਉਹਦੇ ਨਾਲ ਇਹ ਵਾਰਨਿੰਗ ਮੇਲ ਨਹੀਂ ਖਾਂਦੀਆਂ। The Sikh community in Australia is a peaceful and law-abiding group of people who have contributed a great deal to our local communities। ਕਿ ਆਸਟ੍ਰੇਲੀਆ ਦੀ ਸਿੱਖ ਕਮਿਊਨਿਟੀ ਇੱਕ ਅਮਨ ਪਸੰਦ ਕਾਨੂੰਨ ਦੇ ਦਾਇਰੇ 'ਚ ਰਹਿਣ ਵਾਲੇ ਲੋਕ ਨੇ ਜਿਨ੍ਹਾਂ ਨੇ ਸਾਡੀਆਂ ਲੋਕਲ ਕਮਿਊਨਿਟੀਜ਼ ਦੇ ਲਈ ਬਹੁਤ ਕੁਝ ਕੀਤਾ ਹੈ। Their presence in our communities is to the benefit of Australians। ਕਿ ਸਿੱਖਾਂ ਦਾ ਹੋਣਾ ਆਸਟ੍ਰੇਲੀਅਨਸ ਦੇ ਫਾਇਦੇ ਲਈ ਹੈ। We cannot denigrate the entire Sikh community for actions of a few, particularly when this community has so willingly given of themselves before, during and many of the struggles we have faced recently through bushfires, floods and the pandemic। ਕਿ ਜੇ ਕੁਝ ਲੋਕਾਂ ਦੇ ਐਕਸ਼ਨਸ ਦੇ ਕਰਕੇ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਸਕਦਾ, ਜਦੋਂ ਕਿ ਆਸਟ੍ਰੇਲੀਆ ਵਾਸੀ ਸਿੱਖਾਂ ਨੇ ਇੰਨਾ ਕੁਛ ਮੇਨ ਸਟ੍ਰੀਮ ਕਮਿਊਨਿਟੀ ਲਈ ਕੀਤਾ ਜਦੋਂ ਕਿ ਅੱਗ ਲੱਗੀ, ਹੜ੍ਹ ਆਏ ਔਰ ਕੋਵਿਡ ਪੈਂਡੇਮਿਕ ਦੇ ਚੱਲਦੇ ਆ ਸਿੱਖ ਕੌਮ ਮਦਦ ਦੇ ਲਈ ਉਤਰੀ। ਹੁਣ ਜਿਹੜਾ ਨੈਕਸਟ ਪੈਰਾਗ੍ਰਾਫ ਹੈ ਇਹ ਈਵਨ ਸਾਡੇ ਕੈਨੇਡੀਅਨ ਜਿਨ੍ਹਾਂ ਨੂੰ ਅਸੀਂ ਸਿੱਖ ਐਮਪੀ ਕਹਿੰਦੇ ਆ ਕਿ ਬਣੇ ਹੋਏ ਨੇ ਉਹ ਵੀ ਗਰੇਜ਼ ਕਰਦੇ ਨੇ। ਇਸ ਕਿਸਮ ਦੀ ਲੈਂਗੁਏਜ ਤੁਹਾਨੂੰ ਉਹਨਾਂ ਦੀ ਲਿਖਤ 'ਚੋਂ ਨਹੀਂ ਮਿਲੇਗੀ ਜਿੰਨੀ ਮਜ਼ਬੂਤੀ ਨਾਲ ਜਿਹੜਾ ਹੈ ਮਿਸਟਰ ਵਾਰਨ ਨੇ ਗੱਲ ਕੀਤੀ ਹੈ। Sikhs have long been persecuted by the Indian government and their security forces have deployed brutal and deplorable tactics, particularly in the 1980s when tens of thousands of men and boys were murdered in the Sikh genocide। ਕਿ ਵੀ ਸਿੱਖਾਂ ਨੂੰ ਭਾਰਤੀ ਸਰਕਾਰ ਔਰ ਉਹਨਾਂ ਦੇ ਫੌਜੀ ਦਸਤਿਆਂ ਨੇ 1980 ਦੇ ਵਿੱਚ ਦਬਾਉਣ ਦੇ ਲਈ ਬਹੁਤ ਜ਼ਾਲਮਾਨਾ ਅੰਦਾਜ਼ ਦੇ ਵਿੱਚ ਕੰਡੈਮਨੇਬਲ ਐਕਸ਼ਨ ਕੀਤੇ ਨੇ। ਜਦੋਂ ਟੈਨਸ ਆਫ ਥਾਊਜ਼ੈਂਡ ਹੁੰਦਾ ਹਜ਼ਾਰਾਂ, ਟੈਨਸ ਆਫ ਥਾਊਜ਼ੈਂਡ ਦਾ ਮਤਲਬ ਸਾਡੇ ਲੱਖ 'ਚ ਹੀ ਆ ਜਾਂਦਾ ਕਿ ਟੈਨਸ ਆਫ ਥਾਊਜ਼ੈਂਡ ਮੈਨ ਐਂਡ ਬॉयਜ਼, ਬੰਦੇ ਔਰ ਨੌਜਵਾਨ ਯੰਗਸਟਰ ਜਿਨ੍ਹਾਂ ਨੂੰ ਉਹਨਾਂ ਨੇ ਸਿੱਖ ਜੈਨੋਸਾਈਡ ਦੇ ਵਿੱਚ ਮਾਰਿਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। Recognition of this atrocity is still disputed by those responsible and this trauma is still felt and carried by all the Sikhs। ਕਿ ਜਿਨ੍ਹਾਂ ਨੇ ਇਹ ਕੀਤਾ ਜੈਨੋਸਾਈਡ ਉਹਨੂੰ ਮੰਨਣ ਲਈ ਤਿਆਰ ਨਹੀਂ। ਉਦੋਂ ਵੀ ਅਸੀਂ ਗੱਲ ਕੀਤੀ ਸੀ ਫਰਾਈਡੇ ਦੀ ਪੈਨਲ ਡਿਸਕਸ਼ਨ 'ਚ ਕਿ ਜਿਹੜੀਆਂ 8 ਸਟੇਜਸ ਜੈਨੋਸਾਈਡ ਦੀਆਂ ਨੇ ਅਖੀਰਲੀ ਇਹੀ ਹੁੰਦੀ ਹੈ ਡਿਨਾਇਲ। ਜਿਨ੍ਹਾਂ ਨੇ ਕੀਤਾ ਉਹ ਡਿਨਾਇਲ 'ਚ ਹੁੰਦੇ ਨੇ। ਸੋ ਇਹ ਮਿਸਟਰ ਵਾਰਨ ਕਹਿ ਰਹੇ ਨੇ ਕਿ ਭਾਈ ਰੈਕਗਨੀਸ਼ਨ ਆਫ ਦਿਸ ਐਟਰੋਸਿਟੀ ਇਜ਼ ਸਟਿਲ ਡਿਸਪਿਊਟਡ ਬਾਈ ਦੋਜ਼ ਰਿਸਪੋਂਸਿਬਲ। ਜਿਨ੍ਹਾਂ ਨੇ ਕੀਤਾ ਉਹ ਅੱਜ ਵੀ ਉਹਨੂੰ ਮੰਨਣ ਲਈ ਤਿਆਰ ਨਹੀਂ ਨੇ। And this trauma is still felt and carried by all Sikhs। ਕਿ ਉਹ ਜਿਹੜੇ ਜ਼ਖਮ ਨੇ, ਜਿਹੜਾ ਉਹ ਸ਼ੌਕ ਹੈ, ਟਰਾਮਾ ਹੈ ਜਿਸ 'ਚੋਂ ਗੁਜ਼ਰੇ ਨੇ, ਉਹ ਅੱਜ ਵੀ ਹਰ ਸਿੱਖ ਜਿਹੜਾ ਹੈ ਉਹ ਆਪਣੇ ਅੰਦਰ ਲੈ ਕੇ ਬੈਠਾ ਹੈ। Despite the range of challenges Sikhs have faced abroad and here at home in Australia, they have diligently contributed and volunteered for our communities far more than most। ਇਹ ਹੁੰਦਾ ਕਿ ਵਿੱਤੋਂ ਵੱਧ ਕੇ ਕਿ ਵੀ ਇਹਦੇ ਬਾਵਜੂਦ ਕਿ ਸਿੱਖਾਂ ਨੂੰ ਉੱਥੇ ਵੀ ਚੈਲੰਜ ਨੇ, ਬਾਹਰ ਵੀ ਚੈਲੰਜ ਨੇ, ਉਹਨਾਂ ਨੇ ਜਿਵੇਂ ਜਿਹੜਾ ਉਹ ਕੰਟਰੀਬਿਊਟ ਕੀਤਾ ਸਾਡੀ ਵੱਡੀ ਆਸਟ੍ਰੇਲੀਅਨ ਕਮਿਊਨਿਟੀ ਦੇ ਲਈ, ਉਹ ਆਪਣੇ ਵਿੱਤੋਂ ਵੱਧ ਹੈ। The last thing we need is more undue harm to their reputation। ਕਿ ਇੰਨਾ ਕੁਛ ਜੋ ਗੁਜ਼ਰ ਕੇ ਵੀ ਉਹ ਦੂਸਰਿਆਂ ਦੇ ਕੰਮ ਆ ਰਹੇ ਨੇ ਤੇ ਅਸੀਂ ਅੱਗੋਂ ਉਹਨਾਂ ਨੂੰ ਕਿਸੇ ਇਸ ਕਿਸਮ ਦੇ ਹੋਰ ਮਾੜੇ ਰੈਪੂਟੇਸ਼ਨ ਵੱਲ ਝੋਂਕੀਏ which only serves to create unnecessary fear and division। ਕਿ ਇਹ ਖਾਮਖਾ ਉਹਨਾਂ ਦੇ ਅੰਦਰ ਇੱਕ ਖੌਫ ਔਰ ਉਹਨਾਂ 'ਚ ਵੰਡੀਆਂ ਪਾਉਣ ਵਾਲੀ ਗੱਲ ਹੈ। I am extremely disappointed that the Australian has published these biased stories। We should expect far better reporting from the national masthead। ਕਿ ਭਾਈ ਇਹ ਦਾ ਆਸਟ੍ਰੇਲੀਅਨ ਵਰਗਾ ਅਖਬਾਰ ਜਿਹੜਾ ਉਹ ਇੱਦਾਂ ਦੀਆਂ ਸਟੋਰੀਆਂ ਛਾਪੇ, ਇਸ ਨਾਲੋਂ ਜਿਹੜਾ ਬੈਟਰ ਰਿਪੋਰਟਿੰਗ ਉਹਨਾਂ ਨੂੰ ਕਰਨੀ ਚਾਹੀਦੀ। I call on the Australian to retract the story and issue a public apology to the Sikh community। ਕਿ ਵੀ ਮੈਂ
ਦਾ ਆਸਟ੍ਰੇਲੀਅਨ ਨੂੰ ਕਹਿੰਦੇ ਆ ਕਿ ਵੀ ਸਟੋਰੀ ਵਾਪਸ ਲਓ ਔਰ ਸਿੱਖਾਂ ਤੋਂ ਜਨਤਕ ਤੌਰ ਤੇ ਮਾਫੀ ਮੰਗੇ ਮੈਨੇਜਮੈਂਟ ਉਹਨਾਂ ਦੀ ਅਖਬਾਰ ਦੀ। ਸੋ ਅਸੀਂ ਜਿੱਥੇ ਮੁਬਾਰਕਬਾਦ ਦਿੰਦੇ ਆ ਸਮੂਹ ਸਿੱਖ ਸੰਗਤਾਂ ਨੂੰ, ਗੁਰਦੁਆਰਾ ਕਮੇਟੀਆਂ ਨੂੰ ਔਰ ਸਿੱਖ ਸੰਸਥਾਵਾਂ ਨੂੰ ਕਿ ਇਹ ਕੰਮ ਬੋਲਦਾ ਇਸ ਨੂੰ, ਕਿਉਂਕਿ ਜਿੱਥੇ ਉਹਨਾਂ ਨੇ ਫਲੱਡਸ, ਬੁਸ਼ ਫਾਇਰ, ਕੋਵਿਡ ਦੇ ਵੇਲੇ ਕੀਤਾ, ਹੁਣ ਵੀ ਜਿਵੇਂ ਸੋਲੀਡੈਰਿਟੀ ਦਿਖਾਈ ਹੈ ਔਰ ਮੈਂ ਸਮਝਦਾ ਕਿ ਵੀ ਇੰਸ਼ਾਅੱਲਾ ਇਹ ਇਵੇਂ ਹੀ। ਔਰ ਅਜੇ ਇਹ ਬਹੁਤ ਕਮੀਨਾ ਦੁਸ਼ਮਣ ਹੈ ਸਾਡਾ, ਇਹ ਚਾਣਕਿਆ ਪੁੱਤਰ, ਸਾਮਦਾਮ, ਦੰਡ ਭੇਦ ਵਾਲੇ, ਝੂਠ, ਕਨਵੋਲੂਟਡ ਮਾਈਂਡ, ਸਿਲੰਡਰ, ਇਹ ਇਹਨਾਂ ਦੇ ਬੜੇ ਜਿਹੜੇ ਨੇ ਖਤਰਨਾਕ ਹਥਿਆਰ ਨੇ। ਸੋ ਅਜੇ ਜਿਹੜਾ ਇਹਨਾਂ ਦੇ ਉੱਤੇ ਅੱਖ ਰੱਖਣ ਦੀ ਲੋੜ ਹੈ ਔਰ ਇਹ ਲੌਬੀ ਜਿਹੜੀ ਹੈ ਇਹ ਅੱਗੋਂ ਵੀ ਹੋਰ ਵੀ ਜਿੱਥੇ ਜਿੱਥੇ ਇਨਫਲੂਐਂਸ ਹੈ ਸਿੱਖਾਂ ਦਾ, ਜਿੱਥੇ ਜਿੱਥੇ ਸਿੱਖ ਪਾਪੂਲੇਸ਼ਨਸ ਨੇ, ਉਹਨਾਂ ਦੇ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਤੱਕ ਬਰਾਬਰ ਪਹੁੰਚ ਕਰਕੇ ਔਰ ਇਹਨਾਂ ਦਾ ਜਿਹੜਾ ਨੈਫੇਰੀਅਸ ਡਰਟੀ ਏਜੰਡਾ ਹੈ ਉਸ ਨੂੰ ਐਕਸਪੋਜ਼ ਕਰਦੇ ਰਹਿਣਾ ਚਾਹੀਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ
ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 200। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਰੁਣਾਚਲ ਪ੍ਰਦੇਸ਼ ਸਰਹੱਦ ਤੇ ਚੀਨੀ ਫੌਜ ਨੇ ਹਮਲਾ ਕਰਕੇ 20 ਤੋਂ ਜ਼ਿਆਦਾ ਭਾਰਤੀ ਫੌਜੀਆਂ ਨੂੰ ਜ਼ਖਮੀ ਕਰ ਦਿੱਤਾ ਹੈ ਔਰ ਚੀਨ ਵੱਲੋਂ ਇੱਕ ਵਾਰ ਫਿਰ ਭਾਰਤ ਨੂੰ ਮਜ਼ਬੂਤ ਖੂਨੀ ਸੁਨੇਹਾ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਲਾਈਵ ਚੈਟ ਦੇ ਉੱਤੇ ਸਾਡੇ ਵੀਰ ਫਰੀਦਕੋਟ ਤੋਂ ਦਰਸ਼ੀ ਬਰਾੜ ਜੀ ਔਰ ਇਸੇ ਤਰ੍ਹਾਂ ਸਰ ਜਸਬੀਰ ਸਿੰਘ ਬਰਾੜ ਔਰ ਜਸ, ਜਿਨ੍ਹਾਂ ਨੇ ਮੈਸੇਜ ਵੀ ਲਿਖੇ ਨੇ ਐਪਰੀਸ਼ੀਏਸ਼ਨ ਦੇ, ਔਰ GGID ਤੋਂ ਉਹਨਾਂ ਨੇ ਪੈਨਲ ਡਿਸਕਸ਼ਨ ਜਿਹੜੀ ਫਰਾਈਡੇ ਦੀ ਸੀ ਉਹਨੂੰ ਬਹੁਤ ਐਪਰੀਸ਼ੀਏਟ ਕੀਤਾ। ਅੱਛਾ। ਔਰ ਜਸ ਉਹਨਾਂ ਵੱਲੋਂ ਆਇਆ ਕਿ ਵੀ Aussies and Sikhs have common values of egalitarianism and mateship, ਕਿ ਵੀ ਜਿਹੜੀਆਂ ਆਸਟ੍ਰੇਲੀਅਨਸ ਦੀਆਂ ਵੈਲਿਊਜ਼ ਨੇ ਬਰਾਬਰੀ ਦੀਆਂ ਔਰ ਦੋਸਤਾਨਾ, ਕਾਮਰੇਡਰੀ, ਮੇਟਸ਼ਿਪ, ਇਹ ਇੱਕੋ ਜਿਹੀਆਂ ਨੇ। ਔਰ ਮੈਂ ਤਾਂ ਹਮੇਸ਼ਾ ਹੀ ਇਹ ਅਮਰੀਕਾ 'ਚ ਵੀ ਇਹ ਕਹਿੰਦਾ ਕਿ ਭਾਈ ਜਿਹੜਾ ਜਿਨ੍ਹਾਂ ਵੈਲਿਊਜ਼ ਦੇ ਉੱਤੇ ਸਿੱਖੀ ਦੀਆਂ ਬੁਨਿਆਦਾਂ ਨੇ, ਫਾਊਂਡੇਸ਼ਨਸ ਨੇ, ਜਿਹੜੀ ਨਹੀਂ ਹੈ ਉਹ ਤਾਂ ਪਿਆਰ, ਮੁਹੱਬਤ, ਇਨਸਾਨੀ ਬਰਾਬਰੀ, ਗੈਰਤ, ਅਣਖ, ਡਿਗਨਿਟੀ, ਇਹਨਾਂ ਦੇ ਉੱਤੇ ਹੀ ਖੜਾ ਹੈ। ਔਰ ਜਿੱਥੇ ਵੀ ਡੈਮੋਕ੍ਰੇਸੀਜ਼ ਨੇ, ਬਰਾਬਰ ਦੀ ਜਿੱਥੇ ਸਮਾਜਿਕ ਵਿਵਸਥਾ ਦੀ ਗੱਲ ਹੈ, ਉਹਨਾਂ ਦਾ ਸਿੱਖੀ ਦੇ ਨਾਲ ਉਹ ਵੈਲਿਊਜ਼ ਪੈਰਲਲ ਰਨ ਕਰਦੀਆਂ। ਸੋ ਤਕਲੀਫ ਇਹਨਾਂ ਨੂੰ, ਬ੍ਰਾਹਮਣਵਾਦੀਆਂ ਨੂੰ, ਇਸੇ ਲਈ ਹੁੰਦੀ ਹੈ ਕਿ ਵੀ ਜੇ ਇਹਨਾਂ ਡੈਮੋਕ੍ਰੇਸੀਜ਼ ਦਾ ਉਹ ਅਮਰੀਕਾ, ਕੈਨੇਡਾ, ਵੈਸਟਰਨ ਜਾਂ ਆਸਟ੍ਰੇਲੀਆ ਹੋਏ, ਬੇਸ ਇਹ ਹੈ ਕਿ ਵੀ ਆਲ ਆਰ ਬੋਰਨ ਇਕੁਅਲ ਔਰ ਆਲ ਮੈਨ ਆਰ ਬੋਰਨ ਇਕੁਅਲ, ਤੇ ਇਹਨਾਂ ਦਾ ਹੈ ਕਿ ਆਲ ਮੈਨ ਆਰ ਬੋਰਨ ਅਨਇਕੁਅਲ, ਕਿਉਂਕਿ ਇਹਨਾਂ ਦੀ ਜਾੜੀ ਜਿਹੜੀ ਹੈ ਵਰਣ ਵਿਵਸਥਾ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਇਹ 4 ਪਿਲਰਸ ਦੇ ਉੱਤੇ ਜਿਹੜਾ ਹੈ ਉਹ ਬ੍ਰਾਹਮਣਵਾਦ ਖੜਾ ਹੈ। ਸੋ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਪਿਛਲੇ ਦਿਨਾਂ 'ਚ ਜਦੋਂ ਮੈਂ ਹੁਣ ਮੈਨੂੰ ਡੇਟ ਤਾਂ ਯਾਦ ਨਹੀਂ ਹੈ, ਸ਼ਾਇਦ 9 ਦਸੰਬਰ ਦਾ ਹੀ ਦਿਨ ਹੋਏਗਾ, ਜਿਸ ਦਿਨ ਅਸੀਂ ਇਹ ਡਿਸਕਸ ਕੀਤਾ ਸੀ ਕਿ S ਜੈ ਸ਼ੰਕਰ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ ਕਿ ਜੀ ਅਸੀਂ ਜਿਹੜਾ ਇੰਡੀਆ ਦੇ ਚੀਨ ਨਾਲ ਉਦੋਂ ਤੱਕ ਸੰਬੰਧ ਨਾਰਮਲ ਨਹੀਂ ਹੋ ਸਕਦੇ ਜਦੋਂ ਤੱਕ ਉਹ ਆਪਣੀ LAC ਦੇ ਉੱਤੇ ਐਗਰੈਸਿਵ ਅਪਰੋਚ ਨਹੀਂ ਛੱਡਦਾ। ਬਿਲਕੁਲ। ਤੇ ਮੈਨੂੰ ਇਹ ਲੱਗਾ ਕਿ ਵੀ ਕੋਈ ਅਸਮਾਨ ਦੇ ਉੱਤੇ ਬੱਦਲ ਵੀ ਨਹੀਂ ਨਜ਼ਰ ਆ ਰਹੇ, ਮੀਂਹ ਤਾਂ ਪਿਆ ਹੀ ਨਹੀਂ ਹੈ, ਤੇ ਇਹ ਕਿਹਨੂੰ ਹਵਾ 'ਚ ਗੱਲਾਂ ਕਰਕੇ ਸੁਣਾ ਰਿਹਾ। ਹਾਲਾਂ ਉਦੋਂ ਤੱਕ ਕੁਝ ਵਾਪਰ ਚੁੱਕਾ ਸੀ ਜਿਹੜਾ ਇਹਨਾਂ ਨੇ ਮੁਲਕ ਦੇ ਲੋਕਾਂ ਨੂੰ, ਪਾਰਲੀਮੈਂਟ ਨੂੰ ਨਹੀਂ ਦੱਸਿਆ। ਔਰ ਅੱਜ ਜਦੋਂ ਇਹ ਮੀਡੀਆ ਦੇ ਵਿੱਚ ਖਬਰ ਆਈ ਤੇ ਇਹ ਹੈ ਕਿ ਵੀ ਇਹ ਵਾਕਿਆ 9 ਦਸੰਬਰ ਨੂੰ ਹੋਇਆ। ਸੋ ਜ਼ਾਹਰ ਹੈ ਕਿ ਅਸੀਂ 12 ਦਸੰਬਰ ਨੂੰ ਅੱਜ ਗੱਲ ਕਰ ਰਹੇ ਹਾਂ। ਸੋ ਆਲਰੇਡੀ ਉਹ ਜਿਹੜਾ ਇਹਨਾਂ ਨੂੰ ਇੱਕ ਹੋਰ ਬਲਡੀ ਬੋਲਡ ਮੈਸੇਜ ਚਾਈਨਾ ਨੇ ਦਿੱਤਾ ਹੈ
ਪਿਛਲੀ ਵਾਰ ਤਾਂ ਗਲਵਾਨ ਵੈਲੀ 'ਚ ਦਿੱਤਾ ਹੈ, ਇਹ ਖਾਸ ਤੌਰ ਤੇ ਤਵਾਂਗ ਸੈਕਟਰ ਜਿਹੜਾ ਅਰੁਣਾਚਲ ਦੇ ਵਿੱਚ, ਔਰ ਅਸੀਂ ਅਕਸਰ ਮਾਓ ਜ਼ੇਤੁੰਗ ਦੇ ਹਵਾਲੇ ਨਾਲ ਜਾਂ ਚੀਨ ਦੀ ਜਿਹੜੀ ਪੋਜੀਸ਼ਨ ਹੈ ਇਸ ਦੇ ਉੱਤੇ, ਜਦੋਂ ਇਹ ਮਾਓ ਜ਼ੇਤੁੰਗ ਕਹਿੰਦਾ ਸੀ ਕਿ ਭਾਈ ਅਸੀਂ ਜਿਹੜਾ ਇਹ 5 ਫਿੰਗਰਸ ਨੇ ਚਾਈਨਾ ਦੀਆਂ, ਜਿਨ੍ਹਾਂ ਦੇ ਵਿੱਚ ਤਿੱਬਤ ਹੈ, ਭੂਟਾਨ ਹੈ, ਸਿੱਕਮ ਹੈ, ਨੇਪਾਲ ਹੈ ਔਰ ਸਾਊਥ ਤਿੱਬਤ ਹੈ। ਔਰ ਸਾਊਥ ਤਿੱਬਤ ਜਿਹੜਾ ਉਹ ਅਰੁਣਾਚਲ ਪ੍ਰਦੇਸ਼ ਜਿਹਨੂੰ ਇਹ ਕਹਿੰਦੇ ਨੇ, ਇਸ ਨੂੰ ਹੀ ਚੀਨ ਨੇ ਕਦੇ ਵੀ, ਕਿਉਂਕਿ ਇਹ ਸਾਰਾ ਅੰਗਰੇਜ਼ਾਂ ਨੇ ਜਿਹੜੀ ਮੈਕਮੋਹਨ ਲਾਈਨ ਡਰਾ ਕੀਤੀ ਉਹਦੇ ਥੱਲੇ ਬਣਾਇਆ, ਜਿਹਨੂੰ ਚੀਨ ਨੇ ਕਦੇ ਵੀ ਨਹੀਂ ਮੰਨਿਆ ਹੈ। ਔਰ ਇਸ ਲਈ ਚਾਈਨਾ ਜਦੋਂ ਈਵਨ ਕਦੇ ਦਲਾਈ ਲਾਮਾ ਜਾਂ ਕੋਈ ਹੋਰ ਵਿਜ਼ਿਟ ਕਰੇ ਉਸ ਖਿੱਤੇ ਦਾ, ਉਦੋਂ ਵੀ ਉਹ ਪ੍ਰੋਟੈਸਟ ਕਰਦੇ ਨੇ। ਔਰ ਉਹਨਾਂ ਨੇ ਜਿਹੜਾ ਇਸ ਸਾਰੇ ਦੇ ਉੱਤੇ ਉਹਨਾਂ ਦੀ ਬੜੀ ਸਟਰੋਂਗ ਪੋਜੀਸ਼ਨ ਹੈ। ਜਦੋਂ ਉਹ ਇਹਨਾਂ ਦੇ ਨਾਲ ਸੀਮਾ ਤੈਅ ਕਰਨ ਦੀ ਗੱਲ ਵੀ ਕਰਦੇ ਨੇ ਕਿ ਬਾਰਡਰ ਡਿਸਾਈਡ ਕਰੋ, ਤਾਂ ਮੇਨ ਫੋਕਸ ਜਿਹੜਾ ਉਹਨਾਂ ਦਾ, ਬਾਕੀ ਤਾਂ ਉਹਨਾਂ ਨੇ ਲੈ ਲਿਆ ਅਕਸਾਈ ਚਿਨ ਜਿਹੜਾ ਲਦਾਖ ਰੀਜਨ ਦੇ ਵਿੱਚ, ਔਰ ਦੂਸਰਾ ਉਹਨੂੰ ਵੀ ਉਹ ਲਦਾਖ ਨੂੰ ਇੱਕ ਜ਼ਮਾਨੇ ਛੋਟਾ ਤਿੱਬਤ ਕਿਹਾ ਜਾਂਦਾ ਸੀ, ਪਰ ਇਸ ਬਾਰੇ ਉਹ ਬੜਾ ਪਰਟੀਕੂਲਰ ਨੇ। ਇਹਨਾਂ ਨੇ ਉਸ ਥਾਂ ਨੂੰ ਇੱਕ ਅੱਡ ਸੂਬਾ ਬਣਾ ਕੇ ਜਿਹੜਾ ਉਹ ਲੈਂਡ ਆਫ ਦਾ ਰਾਈਜ਼ਿੰਗ ਸਨ, ਅਰੁਣਾਚਲ ਪ੍ਰਦੇਸ਼, ਅਰੁਣ ਸੂਰਜ ਦਾ ਨਾਮ ਵੀ ਹੈ ਕਿ ਭਾਈ ਉਹ ਜਿੱਥੇ ਕਿ ਸੂਰਜ ਪਹਿਲਾਂ ਚੜ੍ਹਦਾ ਹੈ ਉਸ ਨੂੰ ਬਣਾਇਆ ਹੋਇਆ। ਹੁਣ ਚਾਈਨਾ ਨੇ ਗਲਵਾਨ ਵੈਲੀ 'ਚ ਪਿਛਲੇ ਜਦੋਂ ਐਨ ਕੋਵਿਡ ਦੀ ਸ਼ੁਰੂਆਤ ਹੋਈ 15 ਜੂਨ 2020 ਨੂੰ ਸਿੱਧਾ ਮੈਸੇਜ ਦਿੱਤਾ ਸੀ, ਜਿਹਦੇ 'ਚ 20 ਤੋਂ ਜ਼ਿਆਦਾ ਭਾਰਤ ਦੇ ਸੋਲਜਰ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਕਮਾਂਡਰ ਵੀ ਮਾਰਿਆ ਗਿਆ ਸੀ, 15 ਤੋਂ 20 ਤੱਕ ਉਹਨਾਂ ਨੇ ਹੌਸਟੇਜ ਪ੍ਰਿਜ਼ਨਰ ਆਫ ਵਾਰ ਬਣਾਏ ਸੀ, ਜਿਹੜੇ 3-4 ਦਿਨ ਬਾਅਦ ਵਾਪਸ ਮੋੜੇ। ਗੋਲੀ ਕੋਈ ਨਹੀਂ ਚੱਲੀ ਸੀ ਉਹਦੇ 'ਚ ਵੀ। ਉਹਨਾਂ ਨੇ ਸਿਰਫ ਤੇ ਸਿਰਫ ਜਿਹੜਾ ਹੈ ਉਹਨੂੰ ਰॉड्स ਔਰ ਦੂਸਰਿਆਂ ਤੀਸਰਿਆਂ ਦਾ ਇਸਤੇਮਾਲ ਕੀਤਾ ਸੀ। ਔਰ ਇਹਦੇ ਬਾਵਜੂਦ ਕਿ 15 ਜਾਂ 16 ਰਾਉਂਡ ਇਹਨਾਂ ਦੇ ਕਮਾਂਡਰ ਲੈਵਲ ਦੇ ਉੱਤੇ, ਪੋਲੀਟੀਕਲ ਲੈਵਲ ਤੇ, ਫੋਰਨ ਮਿਨਿਸਟਰੀ ਤੋਂ ਸ਼ੁਰੂ ਕਰਕੇ ਜਿੱਥੇ ਵੀ ਇਹ ਮਿਲਦੇ ਨੇ ਕਿ ਜੀ ਗੱਲ, ਉਹਨਾਂ ਨੇ ਆਪਣੀਆਂ ਪੋਜੀਸ਼ਨਸ ਫਰਮ ਕੀਤੀਆਂ ਹੋਈਆਂ ਨੇ। ਲੇਕਿਨ ਉਸ ਪੀਰੀਅਡ ਦੇ ਵਿੱਚ ਜਦੋਂ ਇਹ ਕ੍ਰਾਈਸਿਸ ਗਲਵਾਨ ਵੈਲੀ ਤੋਂ ਫਿਰ ਪੈਂਗੋਂਗ ਸੋ ਲੇਕ ਦੇ ਉੱਤੇ ਜਾਂ ਡੈਪਸੋਂਗ ਜਾਂ ਦੂਜਾ ਹੋਇਆ, ਤੇ ਇਹ ਸੈਕਟਰ ਕੁਆਇਟ ਸੀ। ਜਦੋਂ ਅਸੀਂ ਸਾਊਥ ਤਿੱਬਤ ਜਾਂ ਇਹਨਾਂ ਦਾ ਅਰੁਣਾਚਲ ਦੀ ਗੱਲ ਕਰਦੇ ਹਾਂ, ਇੱਥੇ ਇਹ ਕਨਫਲਿਕਟ ਨਹੀਂ ਸੀ ਹੋਇਆ। ਔਰ ਹੁਣ ਜਿਹੜੀ ਰਿਪੋਰਟਿੰਗ ਜ਼ਿਆਦਾ ਵੇਰਵੇ ਨਾਲ ਦਾ ਹਿੰਦੂ 'ਚ ਆਈ ਹੈ, ਬਾਕੀ ਮੀਡੀਆ ਨੇ ਵੀ ਸਮੇਤ BBC ਦੇ ਚੁੱਕੀ ਹੈ। ਔਰ ਕਿਉਂਕਿ ਚਾਈਨਾ ਦੇ ਵੱਲੋਂ ਤਾਂ ਅਜੇ ਕੋਈ ਬਰੀਫਿੰਗ ਨਹੀਂ ਆਈ ਹੈ, ਪਰ ਇਹਨਾਂ ਦੀ ਆਪਣੀ ਬਰੀਫਿੰਗ ਤੋਂ ਤੁਸੀਂ ਸੱਚ ਬਾਹਰ ਕੱਢ ਸਕਦੇ ਹੋ ਕਿੰਨਾ ਕੁ ਹੈ। ਔਰ ਇਹ 9 ਦਸੰਬਰ ਨੂੰ, ਔਰ ਮੈਂ ਹਿੰਦੂ ਦੀ ਸਟੋਰੀ ਨੂੰ, ਹਾਲਾਂ ਮੈਂ ਪ੍ਰਿੰਟ ਤਾਂ BBC ਸਮੇਤ ਸਾਰੀਆਂ ਹੀ ਕੀਤੀਆਂ ਹੋਈਆਂ ਸੀ, ਲੇਕਿਨ ਉਹਨੂੰ ਮੈਂ ਜ਼ਿਆਦਾ ਫੋਕਸ ਕਰਾਂਗਾ। ਉਹਦੇ ਹੈਡਲਾਈਨ ਇਹ ਹੈ, ਇੰਡੀਅਨ ਚਾਈਨੀਜ਼ ਸੋਲਜਰਸ ਇੰਜਰਡ ਇਨ ਕਲੈਸ਼ ਨੀਅਰ ਅਰੁਣਾਚਲ ਬਾਰਡਰ, 20 Indian personnel sustain minor injuries in LAC face off। 20 ਭਾਰਤੀ ਫੌਜੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਹੁਣ ਉੱਪਰ ਤੁਹਾਨੂੰ ਜੇ ਮਾਈਨਰ ਇੰਜਰੀਜ਼ ਨਜ਼ਰ ਆਉਂਦਾ, ਜੇ ਤੁਸੀਂ ਖਬਰ ਦੀ ਡੀਟੇਲ ਦੇਖਦੇ ਹੋ ਫਿਰ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਭਾਈ ਬ੍ਰੋਕਨ ਬੋਨਸ ਦੇ ਨਾਲ ਉਹ ਗੁਹਾਟੀ ਦੇ ਹਸਪੀਟਲ ਦੇ ਵਿੱਚ ਐਡਮਿਟ ਨੇ। ਔਰ ਇਸੇ ਦੀ ਖਬਰ ਹੈ। ਹੁਣ ਕਿਵੇਂ ਹੈਡਲਾਈਨ 'ਚ ਵੀ ਝੂਠ ਬੋਲਦੇ ਨੇ, ਕਿਉਂਕਿ ਸਟੇਟਿੰਗ that clash occurred as a large PLA patrol came across into Indian side। ਔਰ ਜਿਹੜੀ ਪੈਟਰੋਲ ਉਹਨਾਂ ਦੀ ਆਈ 600 ਚੀਨੀ ਫੌਜੀ ਸੀ ਉਹਦੇ 'ਚ, ਉਹ ਇੰਡੀਅਨ ਸੋ ਕਾਲਡ ਇਹਨਾਂ ਦੀ ਟੈਰੀਟਰੀ 'ਚ ਬੜੀ। ਆਰਮੀ sources said that at least 3 different units of the Indian army were present at the time of face off, it has been learned। ਕਿ ਉਹਨਾਂ ਨੇ ਕਿਹਾ ਕਿ ਜੀ 3 ਆਰਮੀ ਯੂਨਿਟ ਸੀ, ਉਹਨਾਂ ਦੇ 600 ਫੌਜੀ ਸੀ। ਔਰ ਉਸ ਸਾਰੇ ਦੇ ਚਲਦਿਆਂ ਜਿਹੜੀਆਂ ਨੇ, ਅਕੋਰਡਿੰਗ ਟੂ ਅਨਦਰ ਸੋਰਸ, a few soldiers sustained fractured limbs during the skirmish and are said to be recuperating at a hospital in Guwahati। ਹੁਣ ਹੱਡੀਆਂ ਟੁੱਟੀਆਂ ਹੋਈਆਂ ਨੇ। ਗੁਹਾਟੀ ਚੀਨ ਦੇ ਵਿੱਚ ਤਾਂ ਨਹੀਂ ਹੈ, ਗੁਹਾਟੀ ਦਾ ਅਸਾਮ ਦੀ ਕੈਪੀਟਲ ਹੈ ਜੀ। ਕਿ ਟੁੱਟੀਆਂ ਹੱਡੀਆਂ ਦੇ ਨਾਲ ਇਹਦਾ ਮਤਲਬ ਇਹ ਹੈ ਕਿ ਉਹੀ ਗਲਵਾਨ ਵੈਲੀ ਵਾਲਾ, ਹਾਲਾਂ 1-2 ਸੋਰਸਿਸ ਜਿਹੜੇ ਰਿਲਾਇਬਲ ਨਹੀਂ ਨੇ ਬਹੁਤੇ, ਉਹਨਾਂ ਨੇ ਈਵਨ ਡੈਥਸ ਦੀ ਗੱਲ ਵੀ ਕੀਤੀ ਹੈ। ਔਰ ਇਹਨੂੰ ਇਹ ਇਵੈਂਚੁਅਲੀ ਜਿਹੜੇ ਹੱਡੀਆਂ ਟੁੱਟੀਆਂ ਜਾਂ ਦੂਜਿਆਂ ਨੇ ਕ੍ਰਿਟੀਕਲ ਵੀ ਹੋਣਗੇ, ਕਿਉਂਕਿ ਜੇ
600 ਦੀ ਉਹਨਾਂ ਦੀ ਪੈਟਰੋਲ ਹੈ, ਇਹਨਾਂ ਦੀਆਂ 3 ਯੂਨਿਟਸ ਨੇ। ਗੋਲੀ ਤਾਂ ਚਲਾਣੀ ਨਹੀਂ ਹੈ ਕਿਉਂਕਿ ਉਹ ਤਾਂ ਫਿਰ ਡਿਕਲੇਰੇਸ਼ਨ ਆਫ ਵਾਰ ਹੋ ਜਾਂਦੀ ਹੈ। ਔਰ ਉਹਦੇ ਥੱਲੇ ਇਹਨਾਂ ਦੀਆਂ ਹੱਡੀਆਂ ਉੱਡੀਆਂ ਤੋੜ ਕੇ ਪਹਿਲਾਂ ਗਲਵਾਨ 'ਚ ਤੋੜੀਆਂ ਤੇ ਹੁਣ ਜਿਹੜੀਆਂ ਨੇ ਇਹ ਇਸ ਤਵਾਂਗ ਦੇ ਵਿੱਚ, ਅਰੁਣਾਚਲ ਦੇ ਇਹ ਤਵਾਂਗ ਸੈਕਟਰ ਕਹਿੰਦੇ ਨੇ ਇਹਨੂੰ ਕਿਉਂਕਿ ਤਵਾਂਗ ਸਿਟੀ ਹੈ। ਵੈਸੇ 62 'ਚ ਵੀ ਉਹਨਾਂ ਨੇ ਉਹ ਤਵਾਂਗ ਤੱਕ ਆ ਗਏ ਸੀ, ਉਹਨਾਂ ਨੇ ਲੈ ਲਿਆ ਸੀ ਚੀਨ ਨੇ, ਪਰ ਫਿਰ ਉਹ ਪਿੱਛੇ ਹਟ ਗਏ ਸੀ ਖੁਦ ਹੀ। ਇਹਨਾਂ ਨੂੰ ਇਹ ਕਹਿ ਕੇ ਕਿ ਗੱਲਬਾਤ ਰਾਹੀਂ ਇਹ ਸਾਰੇ ਨੂੰ ਨਿਬੇੜ ਲਓ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਫਿਰ ਇਹ ਪੂਰੀ ਦੇ 'ਚ ਹਿਸਟਰੀ ਹੈ ਕਿ ਵੀ ਇਹ ਉਹਨਾਂ ਨੇ ਦਸੰਬਰ 9 ਨੂੰ ਉਹ ਆਏ LAC, ਉਹਨਾਂ ਨੇ ਕ੍ਰਾਸ ਕੀਤੀ ਇੰਡੀਆ ਵਾਲੀ ਸਾਈਡ ਤੇ। ਔਰ ਇੰਡੀਆ ਦੇ ਸੋਲਜਰ ਜਿਹੜੇ 3 ਯੂਨਿਟਸ ਉੱਥੇ ਮੌਜੂਦ ਸੀ ਉਹਨਾਂ ਦਾ ਆਪਸੀ ਜਿਹੜਾ ਹੋਇਆ। ਫਿਰ ਉਹਨਾਂ ਨੇ ਨਾਲ ਦੀ ਨਾਲ ਕਿਹਾ ਵੀ ਨਹੀਂ ਹੁਣ ਉਹਨਾਂ ਨੇ ਫੌਰਨ ਜਿਹੜਾ ਉਹ ਦੋਨੋਂ ਪਾਸਿਆਂ ਦੇ ਜਿਹੜੇ ਨੇ ਉਹ ਆਪਸ ਦੇ ਵਿੱਚ ਨੋਟਿਡ ਦੈਟ ਜਿਹੜਾ ਹੈ ਉਹ ਫਲੈਗ ਮਾਰਚ ਉਹਨਾਂ ਨੇ ਕੀਤਾ ਔਰ ਇਮੀਡੀਏਟਲੀ ਡਿਸਐਂਗੇਜ ਫਰੋਮ ਦਾ ਏਰੀਆ। ਔਰ ਇਹ ਸਾਰਾ ਦਿਸ ਮਤਲਬ ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਚੀਨ ਨੇ ਬੋਲਡ ਮੈਸੇਜ ਦਿੱਤਾ ਹੈ। ਔਰ ਲੇਕਿਨ ਜਦੋਂ ਤੁਸੀਂ ਖਿੱਤੇ ਦੀ ਸਿਆਸਤ ਦੀ ਗੱਲ ਕਰਦੇ ਹੋ, ਇਹ ਘਟਨਾ ਆਪਣੇ ਆਪ ਦੇ ਵਿੱਚ ਬੜੀ ਸਟਰੋਂਗ ਹੈ। ਔਰ ਜਦੋਂ ਜੈ ਕਿਸ਼ਨ ਚੀਕਾਂ ਮਾਰ ਰਿਹਾ ਸੀ ਪਾਰਲੀਮੈਂਟ 'ਚ ਖਲੋ ਕੇ, ਤੇ ਉਹ ਅਸੀਂ ਤਾਂ ਇਹੀ ਕਿਹਾ ਸੀ ਕਿ ਵੀ ਇਹ ਬਾਣੀਆ ਕਰੈਕਟਰ ਹੈ, ਵੀ ਜੁੱਤੀਆਂ ਪੈਂਦੀਆਂ ਨੇ, ਖਾ ਕੇ ਕਹਿਣਗੇ ਇਬ ਕੀ ਬਾਰ ਮਾਰ ਤੋਂ ਦੇਖੂੰ। ਉਹ ਫਿਰ ਇੱਕ ਹੋਰ ਛੱਡਦਾ, ਫਿਰ ਕਹਿੰਦਾ ਇਬ ਕੀ ਬਾਰ ਮਾਰ ਤੋਂ। ਇਹ ਵੀ ਹੁਣ ਇਬ ਕੀ ਬਾਰ ਇਹਨਾਂ ਦੇ ਫਿਰ 20 ਸੋਲਜਰ ਦੀਆਂ ਹੱਡੀਆਂ ਭੰਨ ਕੇ ਉਹਨਾਂ ਨੇ ਗੁਹਾਟੀ ਹਸਪੀਟਲ 'ਚ ਲੰਮੇ ਪਾਏ ਹੋਏ ਨੇ। ਔਰ ਇਹ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਕਿ ਸਬੰਧ ਨਾਰਮਲ ਨਹੀਂ ਹੋਣਗੇ, ਹੂ ਗਿਵਸ ਏ ਡੈਮ, ਕਿ ਤੁਹਾਡੇ ਨਾਲ ਸਬੰਧਾਂ ਦੇ ਉੱਤੇ ਕੀ ਹੈ। ਔਰ ਮੈਂ 2 ਸਟੋਰੀਜ਼ ਇਹਦੇ ਤੇ ਹੋਰ ਦੱਸਣਾ ਚਾਹੁੰਦਾ ਕਿ ਵੀ ਇੱਕ ਡਬਲ ਥਿੰਕ ਟੈਂਕ ਲੈਬ ਹੈ LA ਬੇਸਡ, ਉਹਨਾਂ ਨੇ ਜਿਹੜਾ 82 ਮੁਲਕਾਂ ਦਾ ਜਿਹੜਾ ਉਹ ਸਰਵੇ ਔਰ ਚਾਈਨਾ ਨਾਲ ਰਿਲੇਸ਼ਨਸ ਕਿ ਵੀ ਚਾਈਨਾ ਦਾ ਕੀ ਇਹ ਚਾਈਨਾ ਦਾ ਵੱਧ ਰਿਹਾ ਇਨਫਲੂਐਂਸ ਕਿਸ ਲੈਵਲ ਦੇ ਉੱਤੇ ਹੈ। ਹਾਲਾਂਕਿ ਉਹਨਾਂ 82 ਮੁਲਕਾਂ ਦੇ ਵਿੱਚ ਪਾਕਿਸਤਾਨ ਨੂੰ ਸਭ ਤੋਂ ਟੌਪ ਤੇ ਰੱਖਿਆ ਹੈ। ਪਾਕਿਸਤਾਨ ਰੈਂਕਸ ਹੈ ਟੌਪ ਲਿਸਟ ਆਫ 82 ਨੇਸ਼ਨਸ ਮੋਸਟ ਇਨਫਲੂਐਂਸਡ ਬਾਈ ਚਾਈਨਾ। ਕੰਬੋਡੀਆ ਐਂਡ ਸਿੰਗਾਪੁਰ ਆਰ ਲਿਸਟਡ ਐਟ 2nd spot, ਕਿਉਂਕਿ ਬਹੁਤ ਵਾਰੀ ਲੱਗਦਾ ਹੁੰਦਾ ਹੈ ਕਿ ਜੀ ਕੋਈ ਮੁਲਕ ਆਈਸੋਲੇਟਡ ਹੈ। ਹੁਣ ਕੰਬੋਡੀਆ ਵੀ ਔਰ ਸਿੰਗਾਪੁਰ ਵੀ ਇਹ ਚਾਈਨਾ ਦੇ ਫੁੱਲੀ ਜਿਹੜਾ ਹੈ ਉਹਨਾਂ ਦਾ ਚਾਈਨਾ ਦੀਆਂ ਨੀਤੀਆਂ ਪ੍ਰਭਾਵਿਤ ਉਹਨਾਂ ਨੂੰ ਕਰਦੀਆਂ ਨੇ, ਪਾਕਿਸਤਾਨ ਸਭ ਤੋਂ ਜ਼ਿਆਦਾ ਹੈ। ਔਰ ਇਹ ਸਾਰੇ ਦੇ ਵਿੱਚ ਇਹ ਡਬਲ ਥਿੰਕ ਟੈਂਕ ਲੈਬਸ ਨੇ ਔਰ ਇਹ ਤਾਈਵਾਨ ਬੇਸਡ ਰਿਸਰਚ ਆਰਗੇਨਾਈਜੇਸ਼ਨ ਹੈਜ਼ ਰੈਂਕ ਪਾਕਿਸਤਾਨ 82 ਐਂਡ 82 ਅਦਰ ਨੇਸ਼ਨਸ। ਔਰ ਉਹਦੇ 'ਚ ਉਹਨਾਂ ਨੇ following Pakistan, Cambodia and Singapore are listed on the 2nd spot, while Thailand at 3rd position as per the Radio Free Europe, Radio Liberty. The Philippines is listed at the 7th spot, while Malaysia lies in the 10th position. South Africa and Peru are tied at the 5th spot on the index. और ये सारियां दी जिहड़ी है वो ਨੰਬਰਿੰਗ ਦਿੱਤੀ ਗਈ ਹੈ ਕਿ ਯੂਰਪ ਦੇ ਵਿੱਚ ਸਭ ਤੋਂ ਉੱਪਰ ਜਿਹੜਾ ਰਿਲੇਸ਼ਨਸ਼ਿਪ ਚੀਨ ਦੇ ਨਾਲ ਉਹ ਜਰਮਨੀ ਦਾ 19 ਸਪਾਟ ਤੇ ਹੈ। ਔਰ ਈਵਨ ਅਮਰੀਕਾ ਜਿਹੜਾ ਹੈ ਉਹ ਵੀ 21ਵੇਂ ਪੋਜੀਸ਼ਨ ਤੇ ਹੈ। ਹੁਣ ਜੇ ਅਸੀਂ ਕਹਿੰਦੇ ਹਾਂ ਜੀ $800 ਬਿਲੀਅਨ ਦੀ ਜਿਹੜੀ ਹੈ ਉਹ ਟ੍ਰੇਡ ਸਰਪਲਸ ਹੈ ਚਾਈਨਾ ਦੀ ਅਮਰੀਕਾ ਦੇ ਨਾਲ, ਸੋ ਜ਼ਾਹਿਰ ਹੈ ਵੀ ਅਮਰੀਕਾ ਵੀ ਚਾਈਨਾ ਦੇ ਇਨਫਲੂਐਂਸ ਦੇ ਥੱਲੇ, ਉਹਨਾਂ ਦੀਆਂ ਭਾਵੇਂ ਨੀਡਸ ਬੇਸਡ ਹੀ ਹੈ, 21ਵੀਂ ਪੋਜੀਸ਼ਨ ਹੈ। ਔਰ ਵਾਈਲ ਕੰਪਾਈਲਿੰਗ the China index, the research team focused on 9 categories ਕਿ ਕਿਹੜੀਆਂ 9 ਸ਼੍ਰੇਣੀਆਂ ਨੇ ਜਿਨ੍ਹਾਂ 'ਚ ਚਾਈਨਾ ਇਨਫਲੂਐਂਸ ਕਰਦਾ ਹੈ, which includes higher education, domestic politics, economic ties, foreign policy, military cooperation, media, technology and cultural links। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਵੀ ਇਹ ਨਹੀਂ ਹੈ ਵੀ ਦੁਨੀਆ 'ਚ ਕੋਈ ਚੀਜ਼ ਇਨ ਆਈਸੋਲੇਸ਼ਨ ਹੋ ਰਹੀ ਹੈ। ਔਰ ਪਾਕਿਸਤਾਨ ਨਾਲ ਨੰਬਰ 1 ਹੋਣਾ ਚੀਨ ਨਾਲ ਸੰਬੰਧਾਂ ਦਾ ਉਹਦਾ ਵੱਡਾ ਕਾਰਨ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ ਔਰ ਉਹ ਸੈਂਟਰ ਪੀਸ ਹੈ ਬੀਜਿੰਗ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ। ਔਰ ਇਹ ਜਿਹੜੇ ਨੇ ਇਸ ਦੇ ਉੱਤੇ ਪਿਛਲੇ 10 ਸਾਲ ਤੋਂ ਚਾਈਨਾ ਉੱਥੇ ਜਿਹੜਾ ਹੈ ਉਹ ਡਿਫਰੈਂਟ ਇਨਫਰਾਸਟ੍ਰਕਚਰ ਪ੍ਰੋਜੈਕਟ ਬਣਾ ਰਿਹਾ। ਸੋ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਵੀ ਆਲਮੋਸਟ 82 ਕੰਟਰੀਜ਼ ਇਨਕਲੂਡਿੰਗ, ਮੈਨੂੰ ਨਹੀਂ ਸੀ ਪਤਾ ਵੀ ਥਾਈਲੈਂਡ ਔਰ ਸਿੰਗਾਪੁਰ ਔਰ ਕੰਬੋਡੀਆ ਇਸ ਲੈਵਲ ਤੇ ਚਾਈਨੀਜ਼
ਇਨਫਲੂਐਂਸ ਦੇ ਥੱਲੇ ਨੇ। ਹੁਣ ਗੱਲ ਕਰੀਏ ਕਿ ਭਾਈ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਆ ਵੀ ਜੀਓ ਪੋਲਿਟਿਕਸ ਸਾਡੇ ਖਿੱਤੇ ਦੀ ਖਤਰਨਾਕ ਦੌਰ 'ਚ ਹੈ, ਦੋ ਖਬਰਾਂ ਅਸੀਂ ਸਾਈਮਲਟੇਨੀਅਸਲੀ ਇਹ ਤਾਂ ਦੇਖ ਲਿਆ, ਇਹਨੂੰ ਤਾਂ ਅਸੀਂ ਬੋਲਡ ਬਲੱਡੀ ਮੈਸੇਜ ਹੀ ਸਮਝਦੇ ਹਾਂ, ਜਿਹੜਾ ਇਹ ਭੁੜਕ ਰਿਹਾ ਸੀ ਬੜਾ ਬਾਰ-ਬਾਰ ਕਰਕੇ ਉਹਨਾਂ ਨੇ ਇੱਕ ਵਾਰੀ ਫੇਰ 15 ਜੂਨ 2020 ਗਲਵਾਨ ਤੋਂ ਬਾਅਦ ਹੁਣ ਆਲਮੋਸਟ 2.5 ਸਾਲ ਬਾਅਦ, ਇਹ ਦਸੰਬਰ ਦਾ ਮਹੀਨਾ ਹੈ, ਉਹਨਾਂ ਨੇ 9 ਦਸੰਬਰ ਨੂੰ ਹੀ ਜਿਹੜਾ UN ਕਨਵੈਨਸ਼ਨ ਅਗੇਂਸਟ ਜੈਨੋਸਾਈਡ ਔਰ ਉਸੇ ਦਿਨ ਹੀ ਉਹਨਾਂ ਨੂੰ ਮੈਸੇਜ ਦਿੱਤਾ ਹੈ ਕਿ ਭਾਈ ਟਿਕ ਕੇ ਬਹਿ ਜਾਓ। ਪਰ ਜਿਹੜੀ ਖਬਰ ਅਫਗਾਨਿਸਤਾਨ ਦੇ ਹਵਾਲੇ ਨਾਲ ਹੀ ਦੋਨੋਂ ਖਬਰਾਂ ਨੇ ਜਿਹੜਾ ਦੱਸ ਰਹੀਆਂ ਨੇ ਕਿ ਅਫਗਾਨਿਸਤਾਨ ਦੇ ਵਿੱਚ ਇੱਕ ਵਾਰ ਫਿਰ ਜਿਹੜੀ ਦਹਿਸ਼ਤਗਰਦੀ ਹੈ ਉਹ ਕਾਫੀ ਸਿਰ ਚੁੱਕ ਰਹੀ ਹੈ ਔਰ ਮਲਟੀਪਲ ਮੁਲਕਾਂ ਦੀਆਂ ਮਲਟੀਪਲ ਖੁਫੀਆ ਏਜੰਸੀਆਂ ਉੱਥੇ ਐਕਟ ਕਰ ਰਹੀਆਂ ਨੇ ਔਰ ਕਾਬਲ ਦੇ ਇੱਕ ਹੋਟਲ ਦੇ ਵਿੱਚ ਜਿੱਥੇ ਜ਼ਿਆਦਾ ਚਾਈਨੀਜ਼ ਲੋਕ ਠਹਿਰਦੇ ਨੇ 3 ਬੰਦਿਆਂ ਨੇ ਦਹਿਸ਼ਤਗਰਦ ਹਮਲਾ ਕੀਤਾ, ਮਾਰੇ ਗਏ ਤਿੰਨੋਂ ਹੀ ਕਿਉਂਕਿ ਪੂਰੀ ਮੁਸਤੈਦੀ ਨਾਲ ਉਹਨਾਂ ਦੇ ਸਿਕਿਉਰਿਟੀ ਨੇ ਕੀਤਾ, ਲੇਕਿਨ ਹੋਟਲ ਦੇ ਫਲੋਰ ਦੇ ਉੱਤੇ ਅੱਗ ਲੱਗੀ, ਹੋਰ ਕੀ ਨੁਕਸਾਨ ਹੋਇਆ ਖਬਰ ਦੀ ਡਿਟੇਲ ਨਹੀਂ ਹੈ। ਪਰ ਇਸ ਦਾ ਮਤਲਬ ਹੈ ਕਿ ਵੀ ਤਾਲਿਬਾਨ ਦਾ ਕੰਟਰੋਲ ਹੋਣ ਦੇ ਬਾਵਜੂਦ ਕਾਬਲ ਦੇ ਵਿੱਚ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਪਾਕਿਸਤਾਨ ਦੇ ਜਿਹੜੇ ਚਾਰਜਡ ਅਫੇਅਰ ਨੇ ਉਹਨਾਂ ਦੇ ਉੱਤੇ ਅਟੈਕ ਹੋਇਆ, ਉਹਨਾਂ ਦਾ ਸਿਕਿਉਰਿਟੀ ਗਾਰਡ ਉਹਨਾਂ ਦੇ ਉੱਤੇ ਪੈ ਗਿਆ, ਉਹ ਜ਼ਖਮੀ ਹੋਇਆ। ਸੋ ਇਹ ਇੱਕ ਦੱਸਦਾ ਹੈ ਕਿ ਭਾਈ ਇਸ ਖਿੱਤੇ ਦੇ ਵਿੱਚ ਵਾਪਸ ਜਿਹੜੀ ਹੈ ਦਹਿਸ਼ਤਗਰਦੀ ਆ ਰਹੀ ਹੈ ਔਰ ਪਾਕਿਸਤਾਨ ਅਫਗਾਨਿਸਤਾਨ ਸਬੰਧਾਂ ਦੇ ਹਵਾਲੇ ਨਾਲ ਇੱਕ ਇਸ ਤੋਂ ਵੀ ਖਤਰਨਾਕ ਖਬਰ ਹੈ ਕਿ ਪਾਕਿਸਤਾਨ ਦੇ ਚਮਨ ਵਾਲੇ ਬਾਰਡਰ ਦੇ ਪਾਸਿਓਂ ਅਫਗਾਨ ਫੋਰਸਿਸ ਨੇ ਉੱਥੇ ਕੋਈ ਪੋਸਟ ਬਣਾਉਣੀ ਚਾਹੀ ਜਾਂ ਕੀ ਹੋਇਆ ਤੇ ਅਫਗਾਨ ਫੋਰਸਿਸ ਨੇ ਜਿਹੜਾ ਫਾਇਰਿੰਗ ਕੀਤੀ, ਜਿਸ ਦੇ ਵਿੱਚ ਜਿਹੜਾ 6 ਸਿਵਿਲੀਅਨ ਜਿਹੜੇ ਨੇ ਪਾਕਿਸਤਾਨ ਦੇ ਮਾਰੇ ਗਏ ਔਰ ਇੱਕ ਅਫਗਾਨ ਫੌਜੀ ਮਾਰਿਆ ਗਿਆ। ਸੋ ਇਹ ਠੀਕ ਨਹੀਂ ਹੈ ਔਰ ਇਸ ਤੋਂ ਇਹ ਅੰਦਾਜ਼ਾ ਹੁੰਦਾ ਹੈ, ਪਿਛਲੇ ਦਿਨਾਂ ਅਸੀਂ ਡਿਸਕਸ ਕੀਤਾ ਸੀ ਕਿ ਜੀ ਤਾਲਿਬਾਨ ਦੇ ਜਿਹੜਾ ਫੋਰਨ ਮਿਨਿਸਟਰੀ ਨਾਲ ਸੰਬੰਧਿਤ ਉਹਨੇ ਇੰਡੀਆ ਨੂੰ ਕਿਹਾ ਕਿ ਜੀ ਆ ਕੇ ਜਿੱਥੇ ਤੁਸੀਂ ਆਪਣਾ ਇਨਫਰਾਸਟ੍ਰਕਚਰ ਛੱਡਿਆ ਸੀ, $3 ਬਿਲੀਅਨ ਤੁਸੀਂ ਲਾਏ ਸੀ, ਉਹਨੂੰ ਦੁਬਾਰਾ ਸ਼ੁਰੂ ਕਰੋ, ਇਨਵੈਸਟ ਕਰੋ। ਹੁਣ ਇਹ ਉਹੀ ਤਾਲਿਬਾਨ ਨੇ ਜਿਹੜੇ ਦੋਹਾ ਕਤਰ ਦੇ ਵਿੱਚ ਜਿਹੜੇ ਨੇ ਉਹ ਇੰਡੀਅਨ ਡੈਲੀਗੇਸ਼ਨ ਤਾਂ ਦੂਰ ਦੀ ਗੱਲ, ਉਹਨਾਂ ਦੇ ਨਾਲ ਕੋਈ ਦੁਆ ਸਲਾਮ ਕਰਨ ਨੂੰ ਵੀ ਤਿਆਰ ਨਹੀਂ ਸੀ। ਹੁਣ ਆਲ ਆਫ ਏ ਸਡਨ ਜਾਂ ਤਾਂ ਇਹ ਹੈ ਵੀ ਇੰਡੀਆ ਉਹਨਾਂ ਨੂੰ ਕਹਿ ਰਿਹਾ ਕਿ ਜੀ ਤੁਸੀਂ ਪਹਿਲਾਂ ਪ੍ਰੂਵ ਕਰੋ ਵੀ ਤੁਸੀਂ ਪਾਕਿਸਤਾਨ ਦੇ ਖਿਲਾਫ ਹੋ, ਉਸ ਦੇ ਵਿੱਚੋਂ ਹੀ ਇਹ ਸਾਰਾ ਪਾਰਟ ਨਿਕਲ ਰਿਹਾ। ਪਰ ਇਹ ਗੱਲ ਦੱਸ ਰਹੀ ਹੈ ਕਿ ਬੜੀ ਤੇਜ਼ੀ ਦੇ ਨਾਲ ਇਸ ਖਿੱਤੇ 'ਚ ਅਮਨ ਕਾਨੂੰਨ ਦੀ ਹਾਲਤ ਖਰਾਬ ਹੋ ਰਹੀ ਹੈ। ਅਫਗਾਨਿਸਤਾਨ 'ਚ ਹਾਲਾਤ ਠੀਕ ਨਹੀਂ ਨੇ। ਵਿਦਨ ਕਾਬਲ ਇਹ ਹੁੰਦਾ ਹੈ ਚਮਨ ਬਾਰਡਰ ਸਭ ਤੋਂ ਜ਼ਿਆਦਾ ਜਿਹੜਾ ਵਪਾਰਕ ਰਾਊਟ ਹੈ ਅਫਗਾਨਿਸਤਾਨ ਪਾਕਿਸਤਾਨ ਦਾ, ਕੋਈ ਲੈਂਡਲੌਕਡ ਕੰਟਰੀ ਹੈ ਅਫਗਾਨਿਸਤਾਨ ਦੀ, ਇੱਥੋਂ ਜਾਂਦਾ ਹੈ ਤੇ ਕੁਛ ਹਾਂ ਇਹ ਵੀ ਨਜ਼ਰ ਆ ਰਿਹਾ ਵੀ ਹੁਣ ਪਾਕਿਸਤਾਨ ਦੀ ਇਕਨੋਮੀ ਕ੍ਰਾਈਸਿਸ 'ਚ ਹੈ ਤੇ ਉਹੀ ਜਿਹੜੇ ਡਾਲਰ ਨੇ ਉਹ ਪਾਕਿਸਤਾਨ ਦੇ ਜਿਹੜੇ ਨੇ ਉਹ ਸਮਗਲ ਹੋ ਕੇ ਅਫਗਾਨਿਸਤਾਨ ਦੇ ਵਿੱਚ ਤੁਹਾਨੂੰ ਜਿਹੜਾ ਉਹ ਡਿਫਰੈਂਟ ਨਜ਼ਰ ਆਉਂਦੀ ਹੈ ਇਕਨੋਮੀ ਤੇ ਡਾਲਰ ਕਿਉਂ ਪਾਕਿਸਤਾਨ ਦੇ ਕਿਵੇਂ ਜਾ ਰਹੇ ਨੇ ਕੀ ਹੈ। ਸੋ ਇਹਦੇ 'ਚ ਕਈ ਕੁਛ ਹੀ ਜਿਹੜਾ ਐਸਾ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਉਸ ਖਿੱਤੇ ਦੇ ਵਿੱਚ ਅਨਸਟੇਬਿਲਿਟੀ ਵਾਲੀ ਇਸ਼ਾਰਾ ਕਰਦਾ ਹੈ। ਬਿਲਕੁਲ ਆਫਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ।
ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਦੇ ਹਰ ਪਿੰਡ ਵਿੱਚ ਆਰਐਸਐਸ ਦੀ ਜਿਹੜੀ ਸ਼ਾਖਾ ਹੋਣੀ ਜ਼ਰੂਰੀ ਹੈ ਔਰ ਭਾਰਤ ਆਲਮੋਸਟ ਹਿੰਦੂ ਰਾਸ਼ਟਰ ਬਣ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਮੈਂ ਇੱਕ ਟੀਵੀ ਡਿਸਕਸ਼ਨ ਸੁਣ ਰਿਹਾ ਸੀ। ਨੇਪਾਲ ਦੇ ਐਕਸ ਮਿਸਟਰ ਆਇਲੀ ਦੀ ਕੈਬਨਿਟ ਚੋਂ ਮਿਨਿਸਟਰ ਵੀ ਰਿਹਾ ਗੁਰਖਾ ਜੀ, ਔਰ ਬੜੇ ਵੈਲਿਡ ਅੰਦਾਜ਼ ਦੇ ਵਿੱਚ ਉਹਨਾਂ ਨਾਲ ਜਿਹੜਾ ਗੁਫ਼ਤਗੂ ਕਰ ਰਿਹਾ ਸੀ, ਉਹਨਾਂ ਨੂੰ ਇੰਟਰਵਿਊ ਕਰ ਰਿਹਾ ਸੀ। ਉਹ ਜ਼ਾਹਰ ਹੈ ਕਿ ਡਾਕਟਰ BR ਅੰਬੇਦਕਰ ਉਹਨਾਂ ਦਾ ਸ਼ਰਧਾਲੂ ਸੀ। ਔਰ ਲੇਕਿਨ ਜਿਹੜੀਆਂ ਕੁਝ ਗੱਲਾਂ ਉਹਨੇ, ਇੱਕ ਗੱਲ ਜਿਹੜੀ ਮੈਨੂੰ ਖਾਸ ਤੌਰ 'ਤੇ ਲੱਗੀ, ਔਰ ਜਦੋਂ ਮੈਂ ਅੱਜ ਇਹ ਸਟੇਟਮੈਂਟ ਇਹਦੀ ਦੇਖੀ ਮੋਹਨ ਭਾਗਵਤ ਦੀ ਕਿ ਈਚ ਇੰਡੀਅਨ ਵਿਲੇਜ ਸ਼ੁੱਡ ਹੈਵ RSS ਬ੍ਰਾਂਚ, ਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਤੁਸੀਂ ਹਿੰਦੂ ਰਾਸ਼ਟਰ ਸੀ, ਕਿਉਂਕਿ ਨੇਪਾਲ ਹੁਣ ਤੋਂ ਪਹਿਲਾਂ ਤੱਕ ਉੱਥੇ ਰਾਜਾਸ਼ਾਹੀ ਰਹੀ ਹੈ 140-45 ਸਾਲ, ਔਰ ਡਿਕਲੇਅਰਡ ਹਿੰਦੂ ਨੇਸ਼ਨ ਸੀ। ਜਿਸ ਜ਼ਮਾਨੇ 'ਚ ਕਿਹਾ ਜਾਂਦਾ ਸੀ ਕਿ ਇੱਕੋ ਇੱਕ ਹਿੰਦੂ ਰਾਸ਼ਟਰ ਹੈ ਦੁਨੀਆ ਦਾ, ਇੰਡੀਆ, ਨੇਪਾਲ। ਸੋ ਉਸੇ ਲਾਈਨ ਦੇ ਉੱਤੇ ਹੀ ਉਹਨਾਂ ਨੇ ਜਿਹੜਾ ਰਾਜਾਸ਼ਾਹੀ ਉਸ ਦੀ ਜਦੋਂ ਤਖਤ ਨਸ਼ੀਨੀ ਵੀ ਹੁੰਦੀ ਸੀ, ਜਗਨਨਾਥਪੁਰੀ ਉੜੀਸਾ ਦੇ ਬ੍ਰਾਹਮਣ ਆ ਕੇ ਪੂਜਾ ਕਰਕੇ ਔਰ ਫਲਾਣਾ ਕਰਦੇ ਸੀ, ਕਿਉਂਕਿ ਜਿਹੜਾ ਇਹਨਾਂ ਦਾ ਰਾਜ ਘਰਾਨਾ ਰਿਹਾ ਹੈ ਇਹ ਮੱਧ ਪ੍ਰਦੇਸ਼ ਔਰ ਇਸ ਇਲਾਕੇ 'ਚੋਂ ਗਏ ਹੋਏ ਰਾਜਪੂਤ ਘਰਾਨੇ ਨੇ, ਜਿਹੜੇ ਉੱਥੇ ਜਾ ਕੇ ਪਹਿਲਾਂ ਉਹਨਾਂ ਨੂੰ ਕਸ਼ਤਰੀ ਅਨੋਇੰਟ ਕੀਤਾ ਉਹਨਾਂ ਨੇ, ਔਰ ਫਿਰ ਉੱਥੇ ਉਹ ਰੂਲਰ ਬਣ ਗਏ ਲੰਬਾ ਵਕਤ। ਅੱਛਾ। ਔਰ ਉਹ ਜਿਹੜਾ ਐਕਸ ਮਿਨਿਸਟਰ ਆਪਣਾ ਦੇ ਰਿਹਾ, ਉਹਨੇ ਕਿਹਾ ਕਿ ਵੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਅਸੀਂ ਤਾਂ ਇਸ ਤੋਂ ਜਾਨ ਛੁਡਾਈ ਹੈ ਨੇਪਾਲ ਦੇ ਵੀ, ਅਸੀਂ ਤਾਂ ਇੰਡੀਆ ਦਾ ਕਨਸਟੀਟਿਊਸ਼ਨ ਔਰ ਦੂਸਰੇ ਤੋਂ ਵੀ ਬਹੁਤ ਕੁਛ ਲਿਆ ਵੀ ਇਹਨੂੰ ਹਿੰਦੂ ਰਾਸ਼ਟਰ ਵੀ ਖਤਮ ਕੀਤਾ, ਕਿੰਗ ਵੀ ਖਤਮ ਕੀਤਾ। ਔਰ ਜਿਹੜੀ ਉਹਨੇ ਇੱਕ ਗੱਲ ਕਹੀ, ਉਹਨੇ ਕਿਹਾ ਵੀ ਇੱਕ ਗੱਲ ਦਾ ਯਾਦ ਰੱਖੋ ਵੀ ਜੇ ਹਿੰਦੂ ਰਾਸ਼ਟਰ ਜਿੱਥੇ ਹੋਏਗਾ ਤੇ ਹਿੰਦੂ ਰਾਸ਼ਟਰ ਦਾ ਕਿੰਗ ਜ਼ਰੂਰੀ ਹੈ, ਬਾਦਸ਼ਾਹ ਜ਼ਰੂਰੀ ਹੈ। ਵੀ ਅਸੀਂ ਤਾਂ ਖਤਮ ਕੀਤਾ, ਹੁਣ ਤੁਹਾਡੇ ਕੌਣ ਕਿੰਗ ਹੋਏਗਾ? ਤਾਂ ਮੈਨੂੰ ਖਿਆਲ ਆਇਆ ਵੀ ਮੋਦੀ ਜਿਸ ਅੰਦਾਜ਼ ਦੇ ਵਿੱਚ ਐਕਟ ਕਰ, ਉੱਥੇ ਵਾਕਈ ਕਿੰਗ ਹੈ, ਅਗਲੇ ਕਿੰਗ ਵੀ ਨੇ ਉਹਨਾਂ ਦੇ, ਔਰ ਇਹ ਜਿਵੇਂ ਆਪਣਾ ਇਨਫਰਾਸਟ੍ਰਕਚਰ ਖਿਲਾਰ ਰਹੇ ਨੇ। ਫਿਰ ਉਹਨੇ ਬੜੀਆਂ ਪਤੇ ਦੀਆਂ ਗੱਲਾਂ ਕੀਤੀਆਂ ਕਿ ਭਾਈ ਕਿਵੇਂ ਸਾਡਾ ਬੋਧੀ ਸਮਾਜ ਸੀ, ਔਰ ਜ਼ਾਹਰ ਹੈ ਵੀ ਨੇਪਾਲ ਨੇ ਤਾਂ ਪ੍ਰੋਟੈਸਟ, ਕਿਉਂਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਾਂ ਦੂਜੇ ਇੱਥੇ UN 'ਚ ਖਲੋ ਕੇ ਅਸੀਂ ਦੁਨੀਆ ਨੂੰ ਬੁੱਧ ਦਿੱਤਾ, ਔਰ ਨੇਪਾਲ ਨੇ ਮਹਾਤਮਾ ਬੁੱਧ ਦਿੱਤਾ। ਉਹਨਾਂ ਨੇ ਕਿਹਾ ਤੁਸੀਂ ਕਿੱਥੋਂ ਦਿੱਤਾ? ਉਹਦਾ ਜਨਮ ਸਥਾਨ ਲੰਬਿਨੀ ਹੈ, ਜਿਹੜਾ ਕਪਲ ਵਸਤੂ ਦੇ ਵਿੱਚੋਂ ਪੈਦਾ ਹੋਇਆ, ਔਰ ਉਹ ਸਾਰੇ ਤੋਂ ਨੇਪਾਲ ਦੇ ਵਿੱਚ ਹੈ, ਵੀ ਉਹ ਨੇਪਾਲੀ ਹੈ, ਡੋਂਟ ਨੈਵਰ ਕਲੇਮ। ਹੁਣ ਉਹ ਹਟ ਗਏ ਨੇ ਉਹਨਾਂ ਤੋਂ। ਸੋ ਨੇਪਾਲ ਦਾ ਤਾਂ ਉਹਨਾਂ ਦਾ ਜਿਹੜਾ ਓਵਰਆਲ ਕਬੀਲਾ ਵੀ ਸੀ, ਜਿਹਨੂੰ ਉਹਨਾਂ ਨੂੰ ਗੌਤਮ ਬੁੱਧ ਨੂੰ ਸ਼ਾਕਿਆ ਮੁਨੀ ਵੀ ਕਹਿੰਦੇ ਨੇ, ਸ਼ਾਕਿਆ ਕਬੀਲਾ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਕਿੱਥੋਂ ਆ ਗਏ? ਵੀ ਇਹ ਤਾਂ ਸਾਡਾ ਮਤਲਬ ਬੁੱਧ ਤਾਂ ਨੇਪਾਲ ਦਾ ਹੈ। ਔਰ ਵੈਸੇ ਵੀ ਜਿਵੇਂ ਨੇਪਾਲ ਦੇ ਲੋਕਾਂ ਨਾਲ ਤੁਸੀਂ ਡੀਲ ਕਰਦੇ ਹੋ, ਜਿੰਨੇ ਉਹਨਾਂ 'ਚ ਇੱਕ ਟੋਲਰੈਂਸ, ਇੱਕ ਬਹੁਤ ਚੰਗਾ ਭਲਾ ਉਹਨਾਂ ਦਾ ਜਿਹੜਾ ਸਾਰਾ ਸਮਾਜ ਹੈ, ਤਾਂ ਤੁਹਾਨੂੰ ਲੱਗਦਾ ਵੀ ਵਾਕਈ ਜਿਹੜੀਆਂ ਬੁੱਧ ਦੀਆਂ ਵੈਲਿਊਜ਼ ਸੀ, ਕੰਪੈਸ਼ਨ, ਦਇਆ ਦੀਆਂ, ਦਰਦ ਦੂਸਰਿਆਂ ਦਾ ਮਹਿਸੂਸ ਕਰਨਾ, ਅੱਜ ਵੀ ਨੇਪਾਲ ਦੇ ਆਮ ਲੋਕਾਂ ਦੇ ਵਿੱਚ ਤੁਹਾਨੂੰ ਉਸ ਕਿਸਮ ਦਾ ਪ੍ਰਭਾਵ ਹੁੰਦਾ। ਉਹਨੇ ਕਿਹਾ ਜੀ ਇਹ ਜਦੋਂ ਇਹ ਰਾਜਪੂਤ ਹਿੰਦੂ ਰਾਜੇ ਜਿਹੜੇ ਆਏ, ਇਹਨਾਂ ਨੇ ਹੌਲੀ ਫਿਰ ਜਿਹੜੇ ਬੁੱਧ ਧਰਮ ਨਾਲ ਸੰਬੰਧਿਤ ਵਿਹਾਰ ਸੀ, ਮੱਠ ਸੀ, ਦੂਜੇ ਤੀਜੇ, ਉਹਨਾਂ ਨੂੰ ਹਿੰਦੂ ਸ਼ਕਲ ਦੇਣੀ ਸ਼ੁਰੂ ਕਰ ਦਿੱਤੀ, ਔਰ ਉਸ ਦੇ ਥੱਲੇ ਹੌਲੀ ਇਹਨਾਂ ਦਾ ਪ੍ਰਭਾਵ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹਨਾਂ ਤੋਂ ਛੁਟਕਾਰਾ ਪਾ ਲਿਆ, ਪਰ ਤੁਸੀਂ ਜਿਸ ਪਾਸੇ ਵੱਲ ਜਾ ਰਹੇ ਹੋ, ਜਿਸ ਪਾਸੇ ਵਾਲੇ ਇੰਡੀਆ ਇੱਕ ਨਹੀਂ ਰਹੇਗਾ, ਇਹ ਟੁੱਟੇਗਾ ਕਈ ਟੁਕੜਿਆਂ ਦੇ ਵਿੱਚ, ਕਿਉਂਕਿ ਇਹ ਜਿਹੜੀ ਹਿੰਦੂ ਵਰਣ ਵਿਵਸਥਾ ਹੈ ਔਰ ਇਹ ਸਾਰਾ ਇਹ ਤਾਂ ਤਬਾਹੀ ਦਾ ਰਸਤਾ ਹੈ। ਸੋ ਮੈਂ ਕੁਦਰਤੀ ਉਹ ਅੱਜ ਹੀ ਉਸ ਡਿਸਕਸ਼ਨ ਨੂੰ ਸੁਣਿਆ, ਤੇ ਜਦੋਂ ਮੈਂ ਸਟੇਟਮੈਂਟ ਦੇਖੀ ਤਾਂ ਮੈਨੂੰ ਲੱਗਾ ਵੀ ਜੇ ਤੁਸੀਂ ਇਹਨਾਂ ਦਾ ਕੁੱਲ ਮਿਲਾ ਕੇ ਵਰਤਾਰਾ ਦੇਖਦੇ ਹੋ ਤਾਂ ਫਿਰ ਇਹ ਸਾਡੇ ਲਈ ਤਾਂ ਇਹ ਸਗੋਂ ਬਲੈਸਿੰਗ ਬਣ ਰਿਹਾ। ਉਹ ਮੋਦੀ ਹੋਏ ਔਰ ਆਦਿੱਤਿਆਨਾਥ ਯੋਗੀ ਹੋਏ, ਇਹਨਾਂ ਦੀ ਨਫ਼ਰਤ ਹੋਏ, ਕਿਉਂਕਿ ਅਲਟੀਮੇਟਲੀ ਜੇ ਅੱਜ ਸਿੱਖਾਂ ਦਾ ਇੱਕੋ ਤਬਕਾ ਜਿਹੜਾ 1984 ਦੇ ਘੱਲੂਘਾਰੇ ਦੇ ਬਾਵਜੂਦ ਜਿਹੜਾ ਉਹ ਇਸ ਲਈ ਸੀ ਕਿ ਵੀ ਚਲੋ ਅਜੇ ਵੀ ਜੇ ਕੋਈ ਇੰਡੀਆ ਦੇ ਨਾਲ ਸਮਝੌਤਾ ਹੋ ਜਾਂਦਾ ਜਾਂ ਦੂਜਾ, ਪਰ ਹੁਣ ਮੋਦੀ ਤੱਕ ਪਹੁੰਚਦੇ ਆ ਜਾਂ ਹਿੰਦੂਤਵਾ ਦੀ ਉਸ ਨਫ਼ਰਤੀ ਸਿਆਸਤ ਨੂੰ ਚਾਰ ਚਫੇਰੇ ਦੇਖਦੇ ਆ, ਉਹਨਾਂ ਚੋਂ ਵੀ ਇੱਕ ਜਿਹੜਾ ਖਾਸ
ਨੇ ਇੱਕ ਵੱਡਾ ਗਰੁੱਪ ਉਹਨੇ ਸੋਚਣਾ ਸ਼ੁਰੂ ਕਰ ਦਿੱਤਾ ਵੀ ਵਾਕਿਆ ਹੀ ਸਿੱਖਾਂ ਦੇ ਕੋਲ ਕੋਈ ਚੋਇਸ ਨਹੀਂ ਹੈ। ਜੇ ਅਸੀਂ ਬਚਣਾ ਹੈ ਉੱਥੇ ਆਪਣਾ ਆਪ ਆਪਣੀ ਵੱਖਰੀ ਹੋਂਦ ਦੇ ਨਾਲ, ਵੱਖਰੀ ਪਛਾਣ ਦੇ ਨਾਲ ਜਿਉਣਾ, ਤੇ ਫਿਰ ਸਾਡਾ ਆਪਣਾ ਮੁਲਕ ਹੋਣਾ ਬੜਾ ਜ਼ਰੂਰੀ ਹੈ। ਸੋ ਇਹ ਜੇ ਮੋਦੀ ਐਂਡ ਕੰਪਨੀ RSS ਦੀਆਂ ਨੀਤੀਆਂ ਨਾ ਹੁੰਦੀਆਂ ਤੇ ਪੋਸੀਬਲ ਨਾ ਹੁੰਦਾ। ਲੇਕਿਨ ਇਸ ਦੇ ਨਾਲ ਨਾਲ ਅਸੀਂ ਇਹ ਵੀ ਦੇਖ ਰਹੇ ਕਿ ਇਹਨਾਂ ਦੀਆਂ ਜਿਹੜੇ ਜਦੋਂ ਤੁਸੀਂ ਕਿਸੇ ਵੀ ਸਿਸਟਮ ਦੇ ਪਿਲਰ ਦੀ ਗੱਲ ਕਰਦੇ ਹੋ, ਜ਼ਾਹਰ ਹੈ ਪਾਰਲੀਮੈਂਟ, ਬਿਊਰੋਕਰੇਸੀ ਜਿਹਨੂੰ ਐਗਜ਼ੈਕਟਿਵ ਕਹਿੰਦੇ ਨੇ, ਜੁਡੀਸ਼ਰੀ, ਮੀਡੀਆ ਦੀ ਗੱਲ ਅਸੀਂ ਰੋਜ਼ ਕਰਦੇ ਹਾਂ ਵੀ ਇਕੱਲਾ ਉੱਥੇ ਨਹੀਂ, ਬਾਹਰ ਈਵਨ ਆਸਟ੍ਰੇਲੀਆ ਲੈਵਲ ਦੇ ਉੱਤੇ ਕਿਸ ਕਿਸਮ ਦੇ ਈਵਨ ਮੇਨ ਸਟਰੀਮ ਦੇ ਵਿੱਚ ਘੁਸਪੈਠ ਕਰਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ। ਸੁਪਰੀਮ ਕੋਰਟ, ਹੁਣ ਸੁਪਰੀਮ ਕੋਰਟ 'ਚ ਜਿਹੜਾ ਆਸ਼ੀਸ਼ ਮਿਸ਼ਰਾ, ਇਹ ਉਹੀ ਜਿਹਨੇ ਗੱਡੀ ਦੇ ਥੱਲੇ ਦਰੜ ਕੇ 4 ਕਿਸਾਨ, ਇੱਕ ਪੱਤਰਕਾਰ ਨੂੰ ਮਾਰਿਆ ਲਖੀਮਪੁਰ ਖੀਰੀ 'ਚ ਕਿਸਾਨ ਮੂਵਮੈਂਟ ਦੇ ਵੇਲੇ। ਬੜੀ ਮੁਸ਼ਕਲ ਨਾਲ ਉਹਨੂੰ ਜੇਲ੍ਹ ਪਹੁੰਚਾਇਆ ਗਿਆ, ਉਹਦੀ ਪਹਿਲਾਂ ਬੇਲ ਹੋ ਗਈ ਸੀ, ਫਿਰ ਬੇਲ ਕੈਂਸਲ ਹੋਈ। ਹੁਣ ਸੁਪਰੀਮ ਕੋਰਟ ਦੇ ਵਿੱਚ ਉਹਨੂੰ ਬੇਲ ਦੁਬਾਰਾ ਦਿਵਾਉਣ ਦੇ ਲਈ ਜਿਹੜਾ ਉਹਨਾਂ ਦੇ ਵਕੀਲਾਂ ਨੇ ਆਸ਼ੀਸ਼ ਮਿਸ਼ਰੇ ਦੇ ਅਪੀਲ ਪਾਈ, ਔਰ ਅੱਜ ਸੁਪਰੀਮ ਕੋਰਟ ਦਾ ਜਿਹੜਾ ਉਹ ਜੱਜ ਪੁੱਛਦਾ ਹਾਊ ਲੌਂਗ ਸ਼ੁੱਡ ਆਸ਼ੀਸ਼ ਮਿਸ਼ਰਾ ਰਿਮੇਨ ਇਨ ਜੇਲ ਵਿਦਆਊਟ ਬੇਲ। Supreme Court asked the additional session judge in Lakhimpur Kheri to file a report on how long the trial would take to complete. ਉਹਨੂੰ ਇਹ ਕਹਿ ਰਿਹਾ ਜੀ ਤੁਸੀਂ ਉਹਦੀ ਮਤਲਬ ਕਹਿਣਾ ਸੁਪਰੀਮ ਕੋਰਟ ਇਹ ਚਾਹੁੰਦਾ ਵੀ ਕਿਉਂ ਨਹੀਂ ਦੇ ਰਹੇ ਉਹਨੂੰ ਬੇਲ, ਕਿੰਨੀ ਕੁ ਦੇਰ ਲੱਗੇਗੀ ਟਰਾਇਲ ਨੂੰ। ਇਹਨਾਂ ਨੂੰ ਇਹ ਭੁੱਲ ਗਿਆ ਕਿ ਭਾਈ 25-25 30-30 ਸਾਲ ਕੱਲਾ ਟਰਾਇਲ ਨਹੀਂ, ਕਿੰਨੇ ਸਾਲ ਤਾਂ ਵਿਦਆਊਟ ਟਰਾਇਲ ਸਿੱਖ ਜੇਲ੍ਹਾਂ 'ਚ ਨੇ। ਫਿਰ ਜਿਨ੍ਹਾਂ ਨੇ ਸੈਂਟੈਂਸਿਸ ਪੂਰੀਆਂ ਕਰ ਲਈਆਂ ਉਹਨਾਂ ਦੇ ਲਈ ਵੀ ਜੇਲ੍ਹਾਂ 'ਚੋਂ ਕੋਈ ਥਾਂ ਜਿਹੜੀ ਹੈ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ, ਔਰ ਉਹਨਾਂ ਲਈ ਕੋਈ ਜਿਹੜੀ ਹੈ ਰਿਹਾਈ ਦਾ ਕੋਈ ਨਹੀਂ ਹੈ। ਲੇਕਿਨ ਇੱਥੇ ਸੁਪਰੀਮ ਕੋਰਟ ਨੂੰ ਆਸ਼ੀਸ਼ ਮਿਸ਼ਰਾ ਜਿਹੜਾ ਅਜੇ ਸਾਲ ਵੀ ਨਹੀਂ ਹੋਇਆ ਇਹਨੂੰ ਅੰਦਰ ਗਿਆ, 8-10 ਮਹੀਨੇ ਹੋਏ ਹੋਣਗੇ, ਉਹਨੂੰ ਪੁੱਛ ਰਿਹਾ ਉਹਨਾਂ ਨੂੰ ਕਿ ਜੀ ਰਿਪੋਰਟ ਫਾਈਲ ਕਰੋ ਕਿ ਕਿੰਨੇ। ਔਰ ਸਾਨੂੰ ਖੁਸ਼ੀ ਹੈ ਕਿ ਇਸ ਵਾਰ 10 ਦਸੰਬਰ ਦਾ ਦਿਨ ਜਿਹੜਾ ਦੁਨੀਆ ਭਰ 'ਚ ਸਿੱਖਾਂ ਨੇ ਹਿਊਮਨ ਰਾਈਟਸ ਡੇ ਦੇ ਤੌਰ ਦੇ ਉੱਤੇ ਮਨਾਇਆ। ਇਸ ਦਿਨ ਜਨੀਵਾ ਦੇ ਵਿੱਚ ਬੜਾ ਜ਼ਬਰਦਸਤ ਰੈਲੀ ਹੋਈ ਔਰ ਮੁੱਦਾ ਬੰਦੀ ਸਿੱਖਾਂ ਦੀ ਰਿਹਾਈ ਦਾ ਹੀ ਸੀ। ਔਰ ਜੇ ਸਾਡੀ ਟੀਮ ਪਿਕਚਰ ਦਿਖਾ ਦੇ, ਔਰ ਮੀਡੀਆ ਨੇ ਵੀ, ਪ੍ਰਿੰਟ ਮੀਡੀਆ ਨੇ ਕਵਰ ਕੀਤਾ, ਬੰਦੀ ਸਿੱਖ ਕੈਦੀਆਂ ਦੀ ਰਿਹਾਈ ਲਈ UN ਦਫ਼ਤਰ ਜਨੇਵਾ ਸਾਹਮਣੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਨਸਾਫ ਰੈਲੀ, ਸਾਰੇ ਜਥੇਬੰਦੀਆਂ ਦੇ ਨੁਮਾਇੰਦੇ ਝੰਡੇ ਫੜ ਕੇ ਖੜੇ ਨੇ। ਔਰ ਪੰਜਾਬ ਦੇ ਵਿੱਚ ਜਿਹਨੂੰ ਸਾਡੀ TV 84 ਦੀ ਟੀਮ ਨੇ ਲਾਈਵ ਕਵਰ ਵੀ ਕੀਤਾ, ਦਲ ਖਾਲਸਾ ਵੱਲੋਂ ਚੰਡੀਗੜ੍ਹ 'ਚ ਖਾਸ ਤੌਰ ਤੇ ਇਹਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਵਜੋਂ ਮਨਾਇਆ ਗਿਆ। ਔਰ ਇਹ ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਨੇ ਵੀ ਪੰਜਾਬ ਭਰ ਦੇ ਵਿੱਚ ਪ੍ਰੋਟੈਸਟ ਆਰਗੇਨਾਈਜ਼ ਕੀਤੇ। ਔਰ ਜਿਹੜਾ ਦਲ ਖਾਲਸਾ ਵੱਲੋਂ ਮਨਾਇਆ ਗਿਆ ਫੰਕਸ਼ਨ ਸੀ ਚੰਡੀਗੜ੍ਹ ਦੇ ਵਿੱਚ ਹਿਊਮਨ ਰਾਈਟਸ ਡੇ ਨੂੰ ਸਮਰਪਿਤ, ਉਸ ਦੇ ਵਿੱਚ ਨਾਗਾਲੈਂਡ ਦਾ ਵੀ ਨੁਮਾਇੰਦਾ, ਔਰ ਸਭ ਤੋਂ ਬੈਸਟ ਪ੍ਰੈਜੈਂਟੇਸ਼ਨ ਨਾਗਾਲੈਂਡ ਦੇ ਨੁਮਾਇੰਦੇ ਦੀ ਸੀ। ਉਹਨੇ ਸਿੱਖਾਂ ਦਾ ਵੀ ਸ਼ੁਕਰੀਆ ਕੀਤਾ ਵੀ ਤੁਸੀਂ ਆਵਾਜ਼ ਚੁੱਕਦੇ ਹੋ। ਉਸ ਤੋਂ ਪਹਿਲਾਂ ਦਲ ਖਾਲਸਾ ਦਾ ਇੱਕ ਡੈਲੀਗੇਸ਼ਨ ਜਿਹੜਾ ਨਾਗਾਲੈਂਡ ਜਾ ਕੇ ਵੀ ਉਹਨਾਂ ਦੇ ਨਾਲ ਉੱਥੇ ਮੁਲਾਕਾਤ ਕਰਕੇ ਸੋਲੀਡੈਰਿਟੀ ਸ਼ੋਅ ਕਰਕੇ ਆਇਆ। ਔਰ ਉਹਨੇ ਕਿਹਾ ਕਿ ਜੀ ਸਾਡੇ ਨਾਲ ਇੰਨੇ ਸਾਲਾਂ ਤੋਂ ਗੱਲਬਾਤ ਵੀ ਸ਼ੁਰੂ ਕੀਤੀ ਹੋਈ ਹੈ, ਲੇਕਿਨ ਜਿਹੜੇ ਕਈ ਗੱਲਬਾਤ ਲਈ ਜਾਂਦੇ ਨੇ ਉਹਨਾਂ ਨੂੰ ਵੀ ਫੜ ਲਿਆ ਜਾਂਦਾ। ਨਾਗਿਆਂ ਦੇ ਨੁਮਾਇੰਦੇ ਸੀ, ਤਾਮਿਲਨਾਡੂ ਦੇ ਨੁਮਾਇੰਦੇ ਸੀ, ਕਸ਼ਮੀਰੀਆਂ ਦੇ ਨੁਮਾਇੰਦੇ ਸੀ, ਔਰ ਦਿੱਲੀ ਪੰਜਾਬ ਤੋਂ ਜਿਹੜੇ ਹੋਰ ਵੀ ਨੁਮਾਇੰਦੇ ਥਾਂ ਥਾਂ ਆਏ ਹੋਏ ਸੀ। ਜ਼ਾਹਰ ਹੈ ਕਿ ਸਿੱਖ ਐਕਟਿਵਿਸਟ ਨੇ ਆਰਗੇਨਾਈਜ਼ ਵੀ ਕੀਤਾ ਦਲ ਖਾਲਸਾ ਨੇ, ਔਰ ਆਰਡਰ ਨੇ ਆਪਣੀ ਪ੍ਰੈਜੈਂਟੇਸ਼ਨ ਵੀ ਦਿੱਤੀ। ਸੋ ਇੱਕ ਚੰਗੀ ਗੱਲ ਹੈ, ਮੈਂ ਔਰ ਮੁਬਾਰਕਬਾਦ ਦਿੰਦਾ ਮੈਂ ਦਲ ਖਾਲਸਾ ਨੂੰ ਕਿ ਉਹ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਵਿਜ਼ਨ ਹੈ ਉਹ ਬਾਕੀਆਂ ਨਾਲ ਜਿਹੜਾ ਕੋਲੈਬੋਰੇਟ ਕਰਨ, ਆਊਟਰੀਚ ਕਰਨ ਦਾ। ਔਰ ਉਹਨਾਂ ਦਾ ਹੀ ਡੈਲੀਗੇਸ਼ਨ ਆ ਗਿਆ ਨੂੰ ਮਿਲਣ ਗਿਆ ਕਸ਼ਮੀਰੀਆਂ ਦੇ ਨਾਲ ਵੀ। ਹੁਣ ਤਾਂ ਇਸ ਦੁਨੀਆ ਤੋਂ ਜਾ ਚੁੱਕੇ ਨੇ, ਅਦਰਵਾਈਜ਼ ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਭਾਵੇਂ ਉਹ ਬਜ਼ੁਰਗ ਵੀ ਸੀ, ਉਹ ਥਰੂ ਟੈਲੀਵਿਜ਼ਨ ਜਿਹੜਾ ਵੀਡੀਓ ਲਿੰਕ ਉਹ ਹਮੇਸ਼ਾ 10 ਦਸੰਬਰ ਵਾਲੇ ਦਿਨ ਐਡਰੈਸ ਕਰਦੇ ਸੀ। ਪਰ ਇਸ ਵਾਰ ਦੀ ਪ੍ਰੈਜੈਂਟੇਸ਼ਨ ਔਰ ਰਿਪਰੈਜ਼ੈਂਟੇਸ਼ਨ ਦੋਨੋਂ ਹੀ ਜਿਹੜੇ ਨੇ ਰਿਮਾਰਕੇਬਲ ਸੀ। ਔਰ ਇਹ ਇੱਕ ਪਾਸੇ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਇਹ ਗੁਲਾਮੀ ਦੇ ਸੰਗਲ ਕਿਵੇਂ ਕੱਟਣੇ ਨੇ, ਕਿਵੇਂ ਨਾਗਿਆਂ ਨੂੰ, ਕਸ਼ਮੀਰੀਆਂ ਨੂੰ, ਤਮਿਲਾਂ ਨੂੰ, ਦਲਿਤ ਭਾਈਚਾਰੇ ਨੂੰ ਨਾਲ ਲਾਉਣਾ, ਟਰਾਈਬਲਸ ਨੂੰ। ਉੱਥੇ ਦੁਸ਼ਮਣ ਕੀ ਦੇਖ ਰਿਹਾ? ਈਚ ਇੰਡੀਅਨ ਵਿਲੇਜ ਸ਼ੁੱਡ ਹੈਵ RSS ਬ੍ਰਾਂਚ
Mohan Bhagwat addressing the concluding event of a workers camp of Assam unit. Assam च जाके कह रहा है कि nation is a priority for all people irrespective of their differences. और यही उस दा मैसेज सी कि भी हर पिंड जिहड़ा भारत दा उत्थे साडी RSS दी शाखा होए और ये अपने आप दे विच असीं वी शुड लीड द सोसाइटी फ्रॉम द फ्रंट और ये 3 दिन कैंप और ये तो उन्होंने हुण वड्डे पैमाने ते जिहड़ा वो रहना चाहिए और उन्हें ये कहा मान नाल कि देखो हेडगवेयर ने 1925 दे विच डॉक्टर केशव बलीराम हेडगवेयर ने RSS फाउंड किया सी और अज असीं जिहड़ा कित्थे तक पहुँच गए और 100 साल दे विच असीं भारत नूं आलमोस्ट एक हिंदू देश बना दिता है और असीं जिहड़ा हुण फ्रूट्स ऑफ पोलिटिकल फ्रीडम इस नूं असीं इंजॉय कर रहे हैं और RSS दी नेशन बिल्डिंग दे विच बहुत वड्डी देन है और ये जिहड़ा उन्हां ने RSS दे वर्कर्स ने अपनी एनर्जी और अपना दूसरा जिहड़ा वो बहुत डेडिकेट किया है। सो आलमोस्ट हालां हकीकत ये है भी किसी RSS दे लीडर ने फरंगी तो मुल्क आज़ाद कराने लई एक दिन भी जेल नहीं कट्टी। जिस हिंदूत्वा दा झंडा इन्हां ने चुक्या होया सावरकर दी आइडियोलॉजी दा वो हिंदू महासभा दा प्रेजिडेंट रहा लेकिन 6 बार उन्हें माफ़ी मांग के अंग्रेज़ों तो बार बार जिहड़ा वो बाहर निकलदा रहा लेकिन अज जदों हाल उही है कि बाजी लै गए पाने शाह और ही असीं धौन भराउण दे यार ही रहे अज ये सारे मुल्क दे मालक बन के बैठे ने तो हुण हर पिंड लैवल दे उत्ते भी RSS राही रूल करना चाहुंदे। बिल्कुल डॉक्टर साहब थोड़ा बहुत बहुत शुक्रिया। इस वक्त लेने ब्रेक। व्यूअर्स दोस्तों इसी तरह जुड़े रहना, मिलते हैं छोटे जे ब्रेक तो बाद। एक ओंकार एक शब्द वखरा कहना, एक ओंकार इस तरह बोलना। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। दर्शकों ब्रेक तो बाद आप ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਪੰਜਾਬ ਵਿੱਚ 1980 ਵਾਂਗ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਉਹ ਖਰਾਬ ਕੀਤੀ ਜਾ ਰਹੀ ਹੈ ਤਾਂ ਕਿ ਸਿੱਖ ਨਸਲਕੁਸ਼ੀ ਦਾ ਰਸਤਾ ਪੱਧਰਾ ਹੋ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਲਗਾਤਾਰਤਾ ਨਾਲ ਇਹ ਮਹਿਸੂਸ ਵੀ ਕਰ ਰਹੇ ਹਾਂ, ਆਪੋ ਆਪਣੇ ਜਿੰਨੇ ਵੀ ਸਾਡੇ ਸਾਧਨ ਨੇ ਉਹਨਾਂ ਰਾਹੀਂ ਇਹ ਮੈਸੇਜ ਵੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਨਜ਼ਰ ਆ ਰਿਹਾ ਪੰਜਾਬ ਦੇ ਹਾਲਾਤ ਜਿਵੇਂ ਵਿਗਾੜੇ ਜਾ ਰਹੇ ਨੇ, ਜਿਹਦੇ ਲਈ ਅੰਗਰੇਜ਼ੀ 'ਚ ਕਹਿੰਦੇ ਨੇ ਦੇ ਆਰ ਕੰਟਰਾਈਵਿੰਗ ਏ ਸਿਚੁਏਸ਼ਨ। ਉਸ ਕਿਉਂਕਿ ਅਸੀਂ 80ਵਿਆਂ ਦਾ ਦੌਰ ਦੇਖਿਆ ਕਿ ਕਿਵੇਂ ਡੈਲੀਬਰੇਟਲੀ ਕੁਝ ਸਿਚੁਏਸ਼ਨ ਨੂੰ ਇਸ ਕਦਰ ਖਰਾਬ ਹੋਣ ਦਿੱਤਾ ਜਾਂਦਾ ਹੈ ਔਰ ਫਿਰ ਆਲ ਆਫ ਏ ਸਡਨ ਕੋਈ ਐਸੀ ਘਟਨਾ ਕਰਵਾ ਦਿੱਤੀ ਜਾਂਦੀ ਹੈ ਜਿਵੇਂ ਪੰਜਾਬ 'ਚ 80s ਦੇ ਵਿੱਚ ਉਸ ਕਿਸਮ ਦਾ ਮਾਹੌਲ ਇਹਨਾਂ ਨੇ ਖੁਦ ਸਿਰਜਿਆ ਔਰ ਇਵੈਂਚੁਅਲੀ ਇੰਡੀਅਨ ਏਜੰਸੀਆਂ ਨੇ ਜਿਹੜਾ ਢਿਲਵਾਂ ਦੇ ਨੇੜੇ ਇੱਕ ਬੱਸ 'ਚੋਂ 5-6 ਹਿੰਦੂ ਕੱਢ ਕੇ ਮਾਰੇ, ਜਿਹੜਾ ਉਹਨਾਂ ਦਾ ਕੰਮ ਸੀ ਔਰ ਉਸ ਦੇ ਨਾਲ ਫਿਰ ਉਹਨਾਂ ਨੇ ਦਰਬਾਰਾ ਸਿੰਘ ਜਿਹੜਾ ਕਾਂਗਰਸੀ ਸੀ ਚੀਫ ਮਿਨਿਸਟਰ, ਹਾਲਾਂਕਿ ਦਿੱਲੀ 'ਚ ਵੀ ਇੰਦਰਾ ਗਾਂਧੀ ਸੀ ਉਹਦੀ, ਪਰ ਇਹ ਤਾਂ ਕਿਉਂਕਿ ਡੀਪ ਸਟੇਟ ਦੀ ਲਾਈਨ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ, ਦਰਬਾਰ ਸਾਹਿਬ ਤੇ ਹਮਲਾ ਕਿਵੇਂ ਪਲਾਨ ਕੀਤਾ ਜਾ ਰਿਹਾ ਸੀ, ਹਰ ਚੀਜ਼। ਸੋ ਉਹਨਾਂ ਨੇ ਉਹ ਢਿਲਵਾਂ ਕਾਂਡ ਖੁਦ ਕਰਵਾ ਕੇ ਏਜੰਸੀਆਂ ਨੇ ਦਰਬਾਰਾ ਸਾਹਿਬ ਦੀ ਦਰਬਾਰਾ ਸਿੰਘ ਦੀ ਜਿਹੜੀ ਹਕੂਮਤ ਹੈ
ਉਸ ਨੂੰ ਡਿਸਮਿਸ ਕਰਤਾ, ਗਵਰਨਰ ਰੂਲ ਲਾ ਦਿੱਤਾ। ਔਰ ਫਿਰ ਅੱਗੇ ਇੱਕ ਪੂਰੀ ਇਹ ਆਪਣੇ ਆਪ 'ਚ ਇੱਕ ਕਹਾਣੀ ਹੈ ਕਿ ਕਿਵੇਂ ਉਹਨਾਂ ਨੇ ਉਸ ਗਵਰਨਰ ਰਾਹੀਂ ਕੀ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਕਿਵੇਂ ਬਾਅਦ ਦੇ ਵਿੱਚ ਪਾਂਡੇ ਜਦੋਂ ਕਿ ਉਹ ਆਂਦਾ ਹੈ ਔਰ ਉਹ ਇਹ ਦੇਖਦਾ ਵੀ ਇਹ ਕੀ ਚੱਲ ਰਿਹਾ, ਔਰ ਉਹ ਵੀ ਜਿਹੜਾ ਉਹ ਛੱਡ ਕੇ ਚਲਾ ਜਾਂਦਾ। ਔਰ ਉਹਦੇ ਮਰਨ ਤੋਂ ਬਾਅਦ ਕਿੰਨੇ ਸਾਲ ਬਾਅਦ ਉਹਦੀ ਡਾਟਰ ਨੇ ਉਹਦੇ ਮੈਮੋਇਰ ਲਿਖੇ ਨੇ, ਔਰ ਉਹਨੇ ਉਸ 'ਚੋਂ ਤੁਸੀਂ ਹੋਰ ਜੇ ਕੁਝ ਕ੍ਰੈਡੀਬਲ ਕੱਢ ਸਕਦੇ ਹੋ ਤਾਂ ਇਹੀ ਹੈ ਕਿ ਕਿਵੇਂ ਸਿਚੁਏਸ਼ਨ ਕੰਟਰਾਈਵ ਕੀਤੀ ਗਈ ਬਿਫੋਰ ਔਰ ਬਾਅਦ ਦੇ ਵਿੱਚ ਵੀ ਕਿਵੇਂ ਜਿਹੜਾ ਉਹ ਸਾਰੇ ਨੂੰ ਵਿਗੜ ਲੈਣ ਦਿੱਤਾ ਗਿਆ ਗਵਰਨਰ ਪਾਂਡੇ ਨੇ ਜੋ ਕੁਝ ਉਸ ਦੇ ਵਿੱਚ ਕਿਹਾ। ਫਿਰ ਅਸੀਂ ਇਸ ਸਾਰੇ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਆਪਣੇ ਲੈਵਲ ਦੇ ਉੱਤੇ ਉਹਨਾਂ ਨੇ ਆਪਣਾ ਡਿਪਟੀ ਕਮਿਸ਼ਨਰ ਜੇ ਗੁਰਦੇਵ ਸਿੰਘ ਬਰਾੜ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਉਹਨੂੰ ਆਨਾਕਾਨੀ ਉਹਨੂੰ ਛੁੱਟੀ ਭੇਜ ਦਿੱਤਾ। ਕਿਵੇਂ ਰਮੇਸ਼ ਚੰਦਰ ਸਿੰਘ ਨੂੰ ਲਿਆ ਕੇ ਜਾਂ ਜੇ BSF ਦਾ ਜਿਹੜਾ ਉਸ ਵੇਲੇ ਚੀਫ ਸੀ ਜਿਹੜਾ ਹੁਣ ਇੱਕ ਸਿੱਖ ਹਲਕਿਆਂ 'ਚ ਸੈਲੀਬ੍ਰਿਟੀ ਹੈ ਕਿਉਂਕਿ ਉਹਨੇ ਬਰਾੜ ਨੂੰ ਜਿਹੜਾ ਉਹ ਕੋਰਾ ਜਵਾਬ ਦਿਓ, ਉਹਨੇ ਕਿਹਾ ਮੈਨੂੰ ਲਿਖਤੀ ਆਰਡਰ ਦਿਓ ਮੈਂ ਫਿਰ ਕਰਦਾ, ਔਰ ਉਹਨੂੰ ਜਿਹੜਾ ਉਹ ਭੇਜ ਦਿੱਤਾ ਗਿਆ ਸੀ। ਹੁਣ ਇਸ ਸਾਰੇ ਦੇ ਉੱਤੇ ਤਾਂ ਅਸੀਂ ਗੱਲ ਕਰਦੇ ਹਾਂ, ਪਰ ਅੱਜ ਵੀ ਬੇਸ਼ੱਕ 92 MLAs ਦੇ ਨਾਲ ਭਗਵੰਤ ਮਾਨ ਦੀ ਸਰਕਾਰ ਫਰਵਰੀ ਦੇ ਵਿੱਚ ਹੋਣ ਦੇ ਵਿੱਚ ਆਉਂਦੀ ਹੈ, ਫੈਬਰਵਰੀ ਮਾਰਚ, ਪਰ ਤੁਸੀਂ ਇਸ ਵੇਲੇ ਇੱਕ ਤਾਂ ਗਰਾਊਂਡ ਦੇ ਉੱਤੇ ਵੈਸੇ ਹੀ ਲਾ ਐਂਡ ਆਰਡਰ ਬਹੁਤ ਬੁਰੀ ਹਾਲਤ 'ਚ ਹੈ। ਅੱਗੇ ਸ਼ਹਿਰਾਂ ਜਾਂ ਕਸਬਿਆਂ ਦੇ ਵਿੱਚ ਸਨੈਚਿੰਗ ਔਰ ਚੋਰੀ ਔਰ ਮਰਡਰ ਵੀ ਹੋ ਰਹੇ ਨੇ ਲਗਾ। ਪੇਂਡੂ ਹਲਕਿਆਂ 'ਚ ਘਰਾਂ ਦੇ ਵਿੱਚ ਜਿਹੜਾ ਵੜ ਕੇ ਚੋਰੀ ਚਕਾਰੀ ਤਾਂ ਕਾਮਨ ਹੈ ਹੀ ਸੀ, ਲੇਕਿਨ ਮਰਡਰ ਹੋ ਰਹੇ ਨੇ ਬੜੀ ਤੇਜ਼ੀ ਦੇ ਨਾਲ। ਔਰ ਜਿਸ ਕਿਸਮ ਦਾ ਭੜਕਾਊਪੁਣਾ ਪਹਿਲਾਂ ਸ਼ਿਵ ਸੈਨਾ ਦੂਜਿਆਂ ਤੀਜਿਆਂ ਰਾਹੀਂ ਕ੍ਰੀਏਟ ਕਰਵਾਇਆ ਗਿਆ ਉਸ ਦਾ ਵੀ ਤੁਸੀਂ ਇੰਪੈਕਟ ਦੇਖ ਸਕਦੇ ਹੋ। ਹੁਣ ਜਿਵੇਂ ਹਿੰਦੂਤਵਾ ਦਾ ਏਜੰਡਾ ਆਪਣੇ ਆਫੀਸਰਸ ਰਾਹੀਂ ਔਰ ਸਾਡੇ ਵੀਰ ਦਰਸ਼ੀ ਬਰਾੜ ਜੀ ਨੇ ਵੀ ਲਿਖਿਆ, ਮੈਂ ਆਲਰੇਡੀ ਪ੍ਰਿੰਟ ਵੀ ਕੀਤਾ ਸੀ ਕਿਉਂਕਿ ਆਇਆ ਕਿ ਬਠਿੰਡਾ ਦਾ SSP ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਕਿ ਵੀ ਗੈਰ ਸਿੱਖ ਉਹ ਇਹ ਆਰਡਰ ਕਰ ਰਿਹਾ ਹੈ ਔਰ ਆਫੀਸ਼ੀਅਲ ਜਿਹੜਾ ਪੰਜਾਬੀ ਦੇ ਵਿੱਚ ਕੱਢਿਆ ਗਿਆ ਜਿਹੜਾ ਡਾਇਰੈਕਟਿਵ ਕਿ ਜਦੋਂ ਵੀ ਫੋਨ ਤੇ ਤੁਸੀਂ ਗੱਲ ਕਰਦੇ ਹੋ ਜਾਂ ਆਪਸ 'ਚ ਮਿਲਦੇ ਹੋ ਤੇ ਜੈ ਹਿੰਦ ਸ਼ਬਦ ਦੀ ਵਰਤੋਂ ਕਰੋ। ਮਤਲਬ ਇਹ ਹੈ ਕਿ ਵੀ ਜ਼ਾਹਰ ਹੈ ਕਿ ਵੀ ਇਹਨਾਂ ਨੂੰ ਨਾ ਤਾਂ ਫਤਿਹ ਕਬੂਲ ਹੈ ਨਾ ਸਤਿ ਸ੍ਰੀ ਅਕਾਲ ਵੀ ਕਬੂਲ ਨਹੀਂ ਹੈ। ਔਰ ਇਹ ਇਸ ਲੈਵਲ ਦੇ ਉੱਤੇ ਇਸ ਕਿਸਮ ਦੇ ਆਦੇਸ਼ ਦੇਣਾ ਇਹ ਕਿੱਡਾ ਜਿਹੜੇ SP ਜਾਂ SSP ਜਾਂ ਪੁਲਿਸ ਦਾ ਕੰਮ ਲਾ ਐਂਡ ਆਰਡਰ ਦੇ ਉੱਤੇ ਕਾਬੂ ਪਾਉਣਾ, ਉਹਨੂੰ ਠੀਕ ਹਾਲਤ 'ਚ ਰੱਖਣਾ ਹੈ, ਉੱਥੇ ਉਹਦੀਆਂ ਧੱਜੀਆਂ ਉੱਡ ਰਹੀਆਂ। ਲੇਕਿਨ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਈ ਡਾਇਰੈਕਟਿਵ ਇਸ਼ੂ ਇਹਨਾਂ ਕੋਲ ਹੋਰ ਕਿਸੇ ਗੱਲ ਲਈ ਕੰਮ ਨਹੀਂ ਹੈ। ਇਹਦੇ ਲਈ ਉਹ ਡਾਇਰੈਕਟਿਵ ਕੱਢ ਰਿਹਾ ਕਿ ਜੀ ਜਦੋਂ ਤੁਸੀਂ ਕਨਵਰਸੇਸ਼ਨ ਕਰਦੇ ਹੋ ਬਿਗਨਿੰਗ ਔਰ ਐਂਡ ਜੈ ਹਿੰਦ ਜਿਹੜਾ ਲਫ਼ਜ਼ ਹੈ ਉਸ ਦਾ ਇਸਤੇਮਾਲ ਕਰੋ। ਫਿਰ ਕੁਝ ਘਟਨਾਵਾਂ ਬੇਸ਼ੱਕ ਇੱਕ ਪਾਸੇ ਅਸੀਂ ਉਤਸ਼ਾਹ ਵੀ ਦੇਖਦੇ ਹਾਂ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਹੀਰ ਉਹਨਾਂ ਨੂੰ ਮਿਲ ਰਿਹਾ ਰਿਸਪੌਂਸ, ਜਿਵੇਂ ਬਲਟਨ ਪਾਰਕ ਜਲੰਧਰ ਦੇ ਵਿੱਚ ਜ਼ਬਰਦਸਤ ਗੈਦਰਿੰਗ, ਇਕੱਠ, ਇੱਕ ਇੱਕ ਆਪਣੀ ਕਿਸਮ ਦਾ ਜਿਹੜਾ ਚਾਅ ਉਤਸ਼ਾਹ ਔਰ ਗਿਣਤੀ ਸੰਗਤਾਂ ਦੀ ਹੁਣ ਬੇਸ਼ੱਕ ਸਾਨੂੰ ਉਤਸ਼ਾਹਤ ਕਰਦਾ ਹੈ, ਲੇਕਿਨ ਮੈਨੂੰ ਲੱਗਦਾ ਹੈ ਵੀ ਈਵਨ ਜੇ ਤੁਸੀਂ ਇਸ ਦੇ ਉੱਤੇ ਅੱਡ ਟਿੱਪਣੀਆਂ ਦੇਖਦੇ ਹੋ ਤੇ ਫਿਰ ਇਹ ਵੀ ਉਸ ਪਾਸੇ ਵੱਲ ਉਹਨੂੰ ਇਹ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਇੱਕ ਪਾਸੇ ਤਾਂ ਲਾ ਐਂਡ ਆਰਡਰ ਵਿਗਾੜਿਆ ਜਾ ਰਿਹਾ, ਦੂਸਰੇ ਪਾਸੇ ਜਿਵੇਂ ਅਸੀਂ ਤਰਨਤਾਰਨ ਦੇ ਹਵਾਲੇ ਨਾਲ ਗੱਲ ਕੀਤੀ ਕਿ ਜੀ ਸਰਹਾਲੀ ਥਾਣੇ ਦੇ ਉੱਤੇ ਰਾਕਟ ਪ੍ਰੋਪੈਲਡ ਗ੍ਰੇਨੇਡ RPG ਜਿਵੇਂ ਮੋਹਾਲੀ 'ਚ ਅਟੈਕ ਹੋਇਆ ਸੀ, ਪਹਿਲਾਂ ਇਹ ਵੀਕਐਂਡ ਦੀ ਖਬਰ ਸੀ ਕਿ ਡੇ ਆਫਟਰ ਰਾਕਟ ਪ੍ਰੋਪੈਲਡ ਗ੍ਰੇਨੇਡ ਅਟੈਕ ਸਿਕਿਉਰਿਟੀ ਅਪ SHO ਸ਼ਿਫਟਡ। ਉਹਨਾਂ ਨੇ ਕਿਹਾ ਜੀ ਜਦੋਂ ਇਹ ਅਟੈਕ ਹੋਇਆ ਰਾਕਟ ਪ੍ਰੋਪੈਲਡ ਗ੍ਰੇਨੇਡ ਦੇ ਨਾਲ 20 SI ਔਰ ASI ਰੈਂਕ ਔਰ ਦੂਜੇ ਲੋਕ ਮੌਜੂਦ ਸੀ, ਉਹਨਾਂ ਦੀਆਂ ਟ੍ਰਾਂਸਫਰਾਂ ਕਰ ਦਿੱਤੀਆਂ ਗਈਆਂ ਔਰ ਇਹ ਬੜਾ ਖਤਰਨਾਕ ਸੀ ਔਰ ਇਹ ਬਸਟ ਨਹੀਂ ਹੋਇਆ, ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਸਾਂਝ ਕੇਂਦਰ ਦੇ ਵਿੱਚ ਜਿਹੜਾ ਪੁਲਿਸ ਸਟੇਸ਼ਨ ਦੇ ਐਡਜੋਇਨਿੰਗ ਦੇ ਵਿੱਚ ਹੋਇਆ ਵੀ ਜੇ ਕਿਸੇ ਨੇ ਹਾਸਲ ਹੀ ਕਰ ਲਿਆ ਰਾਕਟ ਪ੍ਰੋਪੈਲਡ ਗ੍ਰੇਨੇਡ ਤੇ ਜੇ ਤੁਹਾਨੂੰ ਹੀ ਟਾਰਗੇਟ ਕਰਨਾ ਫਿਰ ਨਾਲ ਦੀ ਬਿਲਡਿੰਗ 'ਚ ਕਿਉਂ ਕਰਨਗੇ? ਇੰਨਾ ਤਾਂ ਨਿਸ਼ਾਨਾ ਨਹੀਂ ਮਾੜਾ ਹੈਗਾ ਤੁਹਾਡੇ ਵਾਂਗ, ਉਹ ਫਿਰ ਟਿਕਾਣਾ ਹੀ ਉਹਨਾਂ ਨੇ ਲਾਉਣਾ ਸੀ। ਪਰ ਉਹਨਾਂ ਨੇ ਕਿਹਾ ਕਿ ਜੀ ਅਸੀਂ 10 ਜਿਹੜੇ ਨੇ ਸ਼ੱਕੀ ਬੰਦੇ ਉਹਨਾਂ ਨੂੰ ਇੰਟਰੋਗੇਟ ਕੀਤਾ ਜਿਨ੍ਹਾਂ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਬੈਠਾ ਹੋਇਆ ਗੈਂਗਸਟਰ ਵੀ ਹੈ
ਔਰ ਉਹਨੂੰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਉਹ ਲਿੰਕ ਕਰ ਦਿੱਤਾ ਕੈਨੇਡਾ ਬੇਸਡ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ, ਔਰ ਉਹਨਾਂ ਨੇ ਕਿਹਾ ਕਿ ਜੀ ਉਹਦਾ ਘਰ ਉਹ ਹਰੀਕੇ ਦਾ ਰਹਿਣ ਵਾਲਾ ਹੈ, ਉਹਦੇ ਤੇ ਵੀ ਰੇਡ ਕੀਤਾ ਹੈ। ਉਹ ਡੀਜੀਪੀ ਗੌਰਵ ਯਾਦਵ said RPG rocket propelled grenade was military grade hardware which was suspected to have been smuggled from across the border। ਮੀਡੀਆ ਉੱਥੇ ਪਾਕਿਸਤਾਨ ਦੀ ਨੂੰ ਕਹਿ ਰਿਹਾ ਜੀ ਪਾਕਿਸਤਾਨ ਨੇ ਰਾਕਟ ਪ੍ਰੋਪੈਲਡ ਗ੍ਰੇਨੇਡ ਸਪਲਾਈ ਕੀਤੇ ਨੇ, ਉਹਦੇ ਨਾਲ ਉਹਨਾਂ ਨੇ ਸਰਹਾਲੀ ਪੁਲਿਸ ਸਟੇਸ਼ਨ ਤੇ ਅਟੈਕ ਕੀਤਾ, ਉਹ ਗਲਤੀ ਨਾਲ ਦੀ ਬਿਲਡਿੰਗ ਤੇ ਲੱਗ ਗਿਆ, ਨਹੀਂ ਤਾਂ 20 ਦੇ ਕਰੀਬ ਆਫੀਸਰਸ ਔਰ ਦੂਸਰੇ ਉੱਥੇ ਮੌਜੂਦ ਸੀ ਜਿਹੜੇ ਨੇ ਉਹਨਾਂ ਨੇ ਬਹੁਤ ਨੁਕਸਾਨ ਕਰਨਾ ਸੀ। ਹੁਣ ਇੱਕ ਪਾਸੇ ਤੁਸੀਂ ਇਸ ਖਬਰ ਨੂੰ ਦੇਖ ਲਓ। ਫਿਰ AK-47 ਰਾਈਫਲਸ ਪਿਸਟਲਸ ਰਿਕਵਰਡ ਬਾਈ BSF along border in Punjab's ਅਬੋਹਰ। ਹੁਣ ਇੱਕ ਪਾਸੇ ਇਧਰਲਾ ਬਾਰਡਰ ਹੈ ਜਿਹੜਾ ਹੁਸੈਨੀ ਵਾਲਾ ਅਬੋਹਰ ਫਾਜ਼ਿਲਕਾ, ਔਰ ਦੂਸਰੇ ਪਾਸੇ ਵਾਘਾ ਹੈ। ਵਾਘੇ ਤੇ ਤਾਂ ਇਹ ਹੋ ਗਿਆ ਜੀ, ਉੱਥੋਂ ਇਹ ਹੋਇਆ। ਉਹਨਾਂ ਨੇ ਕਿਹਾ ਜੀ ਕਿ 2 AK-47 ਰਾਈਫਲਸ ਐਂਡ 4 ਮੈਗਜ਼ੀਨਸ apart from 2 pistols and 4 magazines and some cartridges were recovered। ਕਿ ਜੀ ਇਹ ਅਸੀਂ ਜਿਹੜਾ ਬਾਰਡਰ ਸਿਕਿਉਰਿਟੀ ਟਰੂਪਸ ਨੇ ਇੰਡੀਆ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੇ ਰਿਕਵਰ ਕੀਤਾ ਹੈ। 12 ਵਜੇ ਦੁਪਹਿਰੇ ਇਹ ਰਿਕਵਰੀ ਹੋਈ ਤੇ ਆ ਮਿਲਿਆ ਜਿਹਦੇ ਚ ਮੈਂ ਜੋ ਇਹਨਾਂ ਨੂੰ ਗਣਾਇਆ, ਔਰ ਨਾਲ ਦੀ ਨਾਲ ਇਹ ਹੋ ਗਿਆ ਜੀ ਇੰਨੇ ਖਤਰਨਾਕ ਹਮਲੇ ਹੋ ਰਹੇ ਨੇ। ਤਰਨਤਾਰਨ ਪੁਲਿਸ ਇਫੈਕਟ ਮੇਜਰ ਰੀਸ਼ਫਲ ਡੇ ਆਫਟਰ RPG ਅਟੈਕ ਔਨ ਸਰਹਾਲੀ ਪੁਲਿਸ ਸਟੇਸ਼ਨ। as many as 20 cops from Tarntaran police lines have been shifted to different। ਜਦੋਂ ਇਹ ਦੱਸਣਾ ਹੋਏ ਕਿ ਜੀ ਬਹੁਤ ਹੋ ਗਿਆ ਹੁਣ ਉਹ ਜਿਹੜੇ ਨੇ ਉਹਨਾਂ ਦਾ ਕੀ ਕਸੂਰ ਹੈ, ਲੇਕਿਨ ਜੇ ਹੋਇਆ ਪਰ ਮੈਨੂੰ ਇਹ ਸਾਰਾ ਇੱਕ ਸਟੇਜਡ ਇਹਨਾਂ ਦਾ ਤੌਰ ਤਰੀਕਾ ਲੱਗਦਾ ਹੈ। ਸੋ ਅਸੀਂ ਇਹ ਜਦੋਂ ਅਸੀਂ ਕਹਿੰਦੇ ਹਾਂ ਵੀ ਕੋਈ ਚੀਜ਼ ਬਲੈਕ ਹੋਲ ਦੇ ਵਿੱਚ ਪੁਸ਼ ਹੋ ਰਹੀ ਹੈ ਜਾਂ ਇੰਪੈਂਡਿੰਗ ਜੈਨੋਸਾਈਡ ਹੈ, ਤੇ ਇਹ ਨਜ਼ਰ ਆ ਰਿਹਾ ਕਿ ਹਾਲਾਤ ਕਿਵੇਂ ਵਿਗਾੜੇ ਜਾ ਰਹੇ ਨੇ। ਔਰ ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ ਕੁਛ ਉਹ ਲੋਕ ਵੀ ਜਿਹੜੇ ਕਦੇ ਜੁਝਾਰੂ ਸਫਾਂ 'ਚ ਰਹੇ, ਨਾਮਣਾ ਵੀ ਉਹਦੇ ਥਾਂ ਤੇ ਖੱਟਿਆ, ਬੜੀ ਕੁਰਬਾਨੀ ਦੀ ਉਹਨਾਂ ਦੀ ਗੱਲ ਵੀ ਹੁੰਦੀ ਹੈ, ਉਹਨਾਂ ਨੂੰ ਅੱਡ ਯੂਟਿਊਬਰ ਔਰ ਦੂਜੇ ਜਿਹੜੇ ਨੇ ਜਿਨ੍ਹਾਂ ਦਾ ਲੇਕਿਨ ਉਹ ਸਟੇਟ ਸਪਾਂਸਰਡ ਨੇ, ਉਹ ਉਹਨਾਂ ਦੇ ਨਾਲ ਗੁਫ਼ਤਗੂ ਕਰਦੇ ਨੇ ਮਲਟੀਪਲ, ਇੱਕ ਦਾ ਨਹੀਂ ਹੈ, ਔਰ ਉਹ ਕਹਿ ਰਹੇ ਨੇ ਕਿ ਜੀ ਇਹ ਜਿਹੜਾ ਗਰਮ ਨਾਰਿਆਂ ਦੇ ਨਾਲ ਮਾਹੌਲ ਵਿਗਾੜਿਆ ਜਾ ਰਿਹਾ ਹੈ, ਇਹਦੇ ਚੋਂ ਕੁਛ ਨਹੀਂ ਨਿਕਲਣਾ, ਇਹਨਾਂ ਨੂੰ ਕੋਈ ਪ੍ਰੌੜਤਾ ਨਹੀਂ, ਪ੍ਰੌੜ ਨਹੀਂ ਨੇ, ਮੈਚਿਓਰ ਨਹੀਂ ਨੇ, ਇੱਦਾਂ ਥੋੜੀ ਖਾਲਿਸਤਾਨ ਹੈ ਹੀ ਨਹੀਂ, ਖਾਲਿਸਤਾਨ ਤਾਂ ਮੰਗ ਹੀ ਨਹੀਂ ਹੈ, ਉਹ ਤਾਂ ਖਾਲਸਾ ਰਾਜ ਸੀ, ਖਾਲਿਸਤਾਨ ਤਾਂ ਹੋਇਆ ਹੀ ਨਹੀਂ ਕਦੇ। ਹੁਣ ਉਹ ਲੋਕ ਜਿਨ੍ਹਾਂ ਨੇ 12-12 ਸਾਲ ਜੇਲ੍ਹਾਂ ਕੱਟੀਆਂ ਹੋਣ ਔਰ ਉਹ ਇਸ ਕਿਸਮ ਦੀਆਂ ਗੱਲਾਂ ਆ ਕੇ ਕਰਨ। ਹੁਣ ਇੱਕ ਹੋਰ ਜਿਹੜਾ 6-7 ਮਹੀਨੇ ਹੀ ਜੇਲ੍ਹ ਕੱਟ ਕੇ ਸੱਜਣ ਆਇਆ, ਪਹਿਲਾਂ ਉਹਨਾਂ ਦੀ ਘਰ ਵਾਲੀ ਦਾ ਸੀ ਕਿ ਜੀ ਦੇਖੋ ਉਹ ਗਿਆ, ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ, ਕੋਈ ਸਾਹਮਣੇ ਨਹੀਂ ਆਇਆ, ਔਰ ਉਹ ਵੀ ਜਦੋਂ ਇਸ ਕਿਸਮ ਦਾ ਤੁਸੀਂ ਹੁੰਦੇ ਹੋ ਇਹ ਵੀ ਡਿਸਕਰੇਜ ਕਰਨਾ ਹੁੰਦਾ ਹੈ। ਤੇ ਐਟ ਦਾ ਸੇਮ ਟਾਈਮ ਜੇ ਕੋਈ ਪੰਜਾਬ ਦੇ ਵਿੱਚ ਕੌਮੀ ਅਵੇਅਰਨੈਸ ਨਸ਼ਿਆਂ ਤੋਂ ਛੁਡਾਉਣਾ ਔਰ ਉਸ ਸਾਰੇ ਦੇ ਨਾਲ ਜਿਹੜਾ ਅੰਮ੍ਰਿਤ ਸੰਚਾਰ ਲਹਿਰ ਦੀ ਸ਼ੁਰੂਆਤ ਹੁੰਦੀ ਹੈ, ਤੇ ਤੁਸੀਂ ਕਹੀ ਜਾਓ ਕਿ ਜੀ ਨਹੀਂ ਇਹਦੇ ਨਾਲ ਕੀ ਹੈ, ਇਹ ਤਾਂ ਐਵੇਂ ਜਿਹੜਾ ਉਹ ਕੱਟੜਪਣਾ ਦਿਖਾਇਆ ਜਾ ਰਿਹਾ ਹੈ ਜਾਂ ਦੂਸਰਾ ਕੀਤਾ ਜਾ ਰਿਹਾ ਹੈ। ਸੋ ਜਦੋਂ ਤੁਸੀਂ ਇਹ ਮਲਟੀਪਲ ਦੇਖਦੇ ਹੋ ਤਾਂ ਫਿਰ ਮੈਨੂੰ ਜਦੋਂ ਮੈਂ ਇਹ ਕਹਿੰਦਾ ਕਿ ਭਾਈ ਇਹ ਪੰਜਾਬ ਪੁਸ਼ ਕੀਤਾ ਜਾ ਰਿਹਾ ਹੈ 80ਵੇਂ ਦੇ ਦੌਰ ਦੇ ਵਿੱਚ ਉਸ ਕਿਸਮ ਦੀ ਇੱਕ ਹੋਰ ਨਸਲਕੁਸ਼ੀ ਦੇ ਲਈ, ਕਿਉਂਕਿ ਇੰਨਾ ਕੁ ਭੰਬਲ ਭੂਸਾ ਖੜਾ ਕਰ ਦਿੱਤਾ ਜਾਂਦਾ ਹੈ ਕਿ ਆਮ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੀ ਚੱਲ ਰਿਹਾ, ਔਰ ਫਿਰ ਸਟੇਟ ਜਿਹੜੀ ਹੈ ਉਹ ਕਰੈਕ ਡਾਊਨ ਕਰਦੀ ਹੈ ਇਹ ਕਹਿ ਕੇ ਜੀ ਦੇਖੋ ਹਾਲਾਤ ਇਵੇਂ ਸੀ। ਫਿਰ ਉਹਨਾਂ ਦੇ ਲਈ ਜਿਹਦੀ ਗਵਰਨਮੈਂਟ ਵੀ ਡਿਸਮਿਸ ਕਰਨੀ ਪੈਂਦੀ ਹੈ ਜਾਂ ਇਹਦੇ ਰਾਹੀਂ ਆਲਰੇਡੀ ਗੌਰਵ ਯਾਦਵ ਔਰ ਇਹ ਸਾਰੇ ਜਿਹੜੇ ਨੇ ਇਸ ਕਿਸਮ ਦੇ ਲੋਕ ਇਹ ਬਿਲਕੁਲ ਔਨ ਬੋਰਡ ਹੀ ਨੇ। ਇਹ ਮਤ ਸਮਝੋ ਕਿ ਆਮ ਆਦਮੀ ਪਾਰਟੀ ਜੋ ਦਿੱਲੀ ਦੀਆਂ ਏਜੰਸੀਆਂ ਕਰ ਰਹੀਆਂ ਨੇ ਉਹਦੇ ਨਾਲ ਇਹ ਔਨ ਬੋਰਡ ਨਹੀਂ ਹੈਗੇ। ਸੋ ਮੈਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਇਹ ਇੱਕ ਖਤਰਨਾਕ ਦੌਰ ਦੇ ਵਿੱਚ ਇੱਕ ਫਰਦਰ ਸਿੱਖ ਨਸਲਕੁਸ਼ੀ ਦੇ ਸਾਨੂੰ ਪੁਸ਼ ਕੀਤਾ ਜਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ
ਕਰਤਾ ਪੁਰਖ ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੇਣ ਵਾਲੇ ਨਾਲ, ਔਰ ਨਾਲ ਹੀ ਸਾਨੂੰ ਯੂਕੇ ਤੋਂ ਭੈਣ ਵਿਨੀ ਕੋਰੋਰਾ ਨੇ ਗੁਰਬਾਣੀ ਨਾਲ ਸੰਬੰਧਿਤ ਸਵਾਲ ਪੁੱਛਿਆ ਹੈ। ਸੋ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਬਹੁਤ ਸਾਰੇ ਵਿਊਅਰਸ ਨੇ ਜਿਨ੍ਹਾਂ ਦੇ ਵਿੱਚ ਸਾਡੀਆਂ ਭੈਣਾਂ ਦੀ ਗਿਣਤੀ ਜ਼ਿਆਦਾ ਹੈ। ਜੀ, ਸਾਨੂੰ ਇਹ ਲਿਖਿਆ ਵੀ ਜਦੋਂ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਪਹਿਲੇ ਸਾਲਾਂ ਦੇ ਵਿੱਚ ਰੂਹਾਨੀਅਤ ਵਾਲਾ ਵੀ ਇੱਕ ਸੈਗਮੈਂਟ ਪ੍ਰੋਪਰ ਹੁੰਦਾ ਸੀ, ਹੁਣ ਤੁਸੀਂ ਪੋਲੀਟੀਕਲ ਡਿਸਕਸ਼ਨ ਦੇ ਵਿੱਚ ਉਸ ਨੂੰ ਵੀ ਐਬਜ਼ੌਰਬ ਕਰ ਦਿੰਦੇ ਹੋ। ਔਰ ਉਹਨਾਂ ਦਾ ਖਾਸ ਤੌਰ ਤੇ ਜਿਹੜੇ ਜ਼ਿੰਦਗੀ ਦੇ ਵਿੱਚ ਇਸ ਰਾਹ ਤੇ ਤੁਰੇ ਨੇ, ਕੁਛ ਉਹ ਨੇ ਜਿਨ੍ਹਾਂ ਨੇ ਜ਼ਿੰਦਗੀ ਇੱਕ ਡਿਫਰੈਂਟ ਫਾਰਮ ਦੇ ਵਿੱਚ ਗੁਜ਼ਾਰੀ, ਔਰ ਜਦੋਂ ਆਪਣੀਆਂ ਜੜ੍ਹਾਂ ਵੱਲ ਪਰਤਣ ਦੀ ਲਾਈਨ ਆਈ ਸੋ ਉਹਨਾਂ ਨੂੰ ਜਿਹੜਾ ਉਹ ਇਹ ਮਹਿਸੂਸ ਹੁੰਦਾ ਹੈ ਕਿ ਵੀ ਉਹਨਾਂ ਨੂੰ ਜਿਹੜੀ ਹੈ ਡੇ ਟੂ ਡੇ ਰਹਿਨੁਮਾਈ ਵੀ ਚਾਹੀਦੀ ਹੈ, ਔਰ ਗੁਰਬਾਣੀ ਨੂੰ ਸਮਝਣ ਦੇ ਲਈ ਜਾਂ ਰੂਹਾਨੀਅਤ ਵੱਲ ਕਦਮ ਪੁੱਟਣ ਦੇ ਲਈ ਜਿਹੜੀ ਹੈ ਉਹ ਉਤਸ਼ਾਹ ਵਾਲਾ ਮਾਹੌਲ ਵੀ ਚਾਹੀਦਾ। ਉਹਨਾਂ ਦੇ ਛੋਟੇ ਛੋਟੇ ਸਵਾਲ ਵੀ ਨੇ ਔਰ ਬਹੁਤ ਸਾਰੀਆਂ ਲਿਖਤਾਂ, ਔਰ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਪੀਰੀਅਡਸ ਕੇ ਕੋਈ ਸੈਪਰੇਟ ਪ੍ਰੋਗਰਾਮ ਵੀ ਇਸ ਨਾਲ ਰਿਲੇਟਡ ਅਸੀਂ ਸ਼ੁਰੂ ਕਰ ਸਕੀਏ। ਪਰ ਮੈਂ ਅੱਜ ਭੈਣ ਜੀ ਵਿਨੀ ਕੌਰ ਜਿਹੜੇ ਯੂਕੇ ਤੋਂ ਸਾਡੇ ਨਾਲ ਜੁੜਦੇ ਨੇ ਇਸ ਪ੍ਰੋਗਰਾਮ ਨਾਲ, ਉਹਨਾਂ ਨੇ ਲਿਖਿਆ ਕਿ ਵੀ ਆਰ ਟੌਟ ਟੂ ਐਕਸੈਪਟ ਹੁਕਮ ਬਟ ਸਟਿਲ ਮੇਕ ਐਫਰਟ, ਬੀ ਫਾਰਵਰਡ ਲੁਕਿੰਗ, we are not advised to pine away and regret the past in Bani, but we are advised we will repent if led bad life and never come to Guru's charan sharan all the life. Akhar naam जिस वखर को लैंड तू आया is the same as शब्द और नाद rather than script. ਉਹਨੇ ਉਹਨਾਂ ਦਾ ਮੈਂ ਸਵਾਲ ਸਮਝਾ ਦਿਆਂ। ਉਹਨੇ ਕਿਹਾ ਵੀ ਇੱਕ ਪਾਸੇ ਅਸੀਂ ਜਦੋਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਜੋ ਕੁਝ ਵਾਪਰ ਰਿਹਾ ਉਹ ਹੁਕਮ ਦੇ ਵਿੱਚ ਵਾਪਰ ਰਿਹਾ, ਉਹਦੇ ਹੁਕਮ 'ਚ ਜੋ ਹੋਣਾ ਸੋ ਹੋਣਾ। ਬਿਲਕੁਲ। ਅਸੀਂ ਇਹ ਵੀ ਪੜ੍ਹਦੇ ਹਾਂ ਕਿ ਭਾਈ ਇਹ ਜਿਹੜੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਇਹਨਾਂ ਜੀਵਾਂ ਨੂੰ ਉਹ ਕੀ ਕਰ ਰਹੇ ਨੇ, ਕਿ ਬਈ ਇਹਨਾਂ ਦਾ ਤਾਂ ਜਿਵੇਂ ਉਹਨਾਂ ਨੂੰ ਰੱਬ ਤੋਰ ਰਿਹਾ ਉਵੇਂ ਤੁਰ ਰਹੇ ਨੇ। ਉਹਨਾਂ ਨੇ ਕਿਹਾ ਕਿ ਭਾਈ ਇੱਕ ਪਾਸੇ ਤਾਂ ਇਹ ਹੈ, ਪਰ ਨਾਲ ਦੀ ਨਾਲ ਸਾਨੂੰ ਇਹ ਵੀ ਤਾਕੀਦ ਹੈ ਵੀ ਅਸੀਂ ਉਦਮ ਕਰਨਾ ਰੂਹਾਨੀਅਤ ਦੇ ਰਸਤੇ ਤੁਰਨ ਦੇ ਲਈ। ਅਸੀਂ ਪੜ੍ਹਦੇ ਹਾਂ ਉਦਮ ਕਰੇਂਦੇ ਹਾਂ ਜੀਓ ਤੂੰ ਕਮਾਉਂਦੇ ਹਾਂ ਸੁਖ ਪੁੰਜ, ਧਿਆਉਂਦੇ ਹਾਂ ਤੂੰ ਪ੍ਰਭੂ ਮਿਲ, ਤਾਂ ਨਾਨਕ ਉਤਰੀ ਚਿੰਤ, ਕਿ ਉਦਮ ਕਰਨਾ ਕਿ ਉੱਠੋ। ਜਿਵੇਂ ਇਹ ਵੀ ਹੈ ਕਿ ਗੁਰੂ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ। ਇਹ ਸਾਰਾ ਡਿਸਿਪਲਿਨ ਹੈ ਦਿਨ ਦਾ ਵੀ ਕਿਵੇਂ ਹੋਏ, ਉਦਮ ਦੀ ਗੱਲ ਹੈ ਵੀ ਇੱਕ ਪਾਸੇ ਹੁਕਮ ਦੇ ਵਿੱਚ ਹੋ ਰਿਹਾ ਹੈ, ਦੂਸਰੇ ਪਾਸੇ ਉਦਮ ਦੀ ਗੱਲ ਹੈ। ਪਰ ਨਾਲ ਦੀ ਨਾਲ ਇਹ ਵੀ ਯਾਦ ਦਹਾਨੀ ਕਰਾਈ ਹੈ ਕਿ ਵੀ ਜੇ ਅਸੀਂ ਇਸ ਰੂਹਾਨੀ ਰਸਤੇ ਨੂੰ ਨਾ ਅਖਤਿਆਰ ਕੀਤਾ ਤੇ ਜ਼ਿੰਦਗੀ 'ਚ ਸਾਨੂੰ ਪਛਤਾਣਾ ਪਏਗਾ ਕਿ ਵੀ ਅਸੀਂ ਸਾਰੀ ਜ਼ਿੰਦਗੀ ਕਿਉਂ ਗੁਰੂ ਦੀ ਚਰਨ ਸ਼ਰਨ ਨਹੀਂ ਆਏ, ਔਰ ਅਸੀਂ ਕਿਉਂ ਜਿਹੜੀ ਹੈ ਉਹ ਵਿਕਾਰਾਂ ਦੀ ਜ਼ਿੰਦਗੀ ਗੁਜ਼ਾਰੀ। ਔਰ ਇਸ ਦੇ ਉੱਤੇ ਉਹਨਾਂ ਨੇ ਸੁਖਮਣੀ ਸਾਹਿਬ ਦੀ 15ਵੀਂ ਅਸ਼ਟਪਦੀ ਦਾ ਜਿਹੜਾ ਇੱਕ ਪਦਾ ਉਸ ਨੂੰ ਕੋਟ ਕੀਤਾ, ਉਸ ਦੀ ਪਹਿਲੀ ਲਾਈਨ ਕਿ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ। ਹੁਣ ਉਹਦੇ 'ਚ ਉਹਨਾਂ ਨੇ ਪੁੱਛਿਆ ਵੀ ਇਹ ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਸਿਰਫ ਸ਼ਬਦ ਦਾ ਜ਼ਿਕਰ ਹੈ, ਸ਼ਬਦ ਇੱਕ ਸਕ੍ਰਿਪਟ ਹੈ, ਲਫ਼ਜ਼ ਹੈ, ਇੱਕ ਸ਼ਬਦ ਨਾਦ ਹੈ ਜਿਸ ਨੂੰ ਨਾਦ ਮਿਊਜ਼ਿਕ ਲਈ ਵੀ ਇਸਤੇਮਾਲ ਹੁੰਦਾ ਹੈ, ਪਰ ਜਦੋਂ ਅਸੀਂ ਕਹਿੰਦੇ ਹਾਂ ਵੀ ਫਜ਼ਾ ਦੇ ਵਿੱਚ ਜਾਂ ਸਪੇਸ ਦੇ ਵਿੱਚ ਜਾਂ ਅਨੰਤ ਦੇ ਵਿੱਚ ਜਿਹੜਾ ਉਹ ਨਾਦ ਗੂੰਜਦਾ ਹੈ ਜਾਂ ਜਿਹਨੂੰ ਅਨਹਤ ਨਾਦ ਕਿਹਾ, ਇਹ ਕੀ ਹੈ? ਹਾਲਾਂ ਮੈਂ ਵਿਨੀ ਕੌਰ ਜੀ ਔਰ ਜਿਹੜੇ ਵੀ ਇਸ ਸੈਗਮੈਂਟ ਦੇ ਵਿੱਚ ਸਾਡੇ ਨਾਲ ਜੁੜੇ ਨੇ ਜਾਂ ਅੱਗੋਂ ਵੀ ਅਸੀਂ, ਮੈਂ ਇਹ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਵੀ ਮੈਂ ਵੀ ਤੁਹਾਡੇ ਵਾਂਗ
ਇਸ ਰਸਤੇ ਦਾ ਰੂਹਾਨੀ ਰਾਹ ਦਾ ਇੱਕ ਪਾਂਧੀ ਹਾਂ। ਜੀ ਕੋਈ ਮੇਰੀ ਫਾਰਮਲ ਟ੍ਰੇਨਿੰਗ ਕਿਸੇ ਖਾਸ ਸੰਸਥਾ 'ਚ ਕਿਸੇ ਲੈਵਲ ਦੇ ਉੱਤੇ ਉਵੇਂ ਨਹੀਂ ਹੋਈ ਕਿ ਕਿਸੇ ਖਾਸ ਟੀਕਾਕਾਰ ਰਾਹੀਂ ਜਾਂ ਇੱਕ ਖਾਸ ਗੁਰਬਾਣੀ ਡਿਸਿਪਲਿਨ ਰਾਹੀਂ ਸਮਝਿਆ ਹੋਏ। ਇਸੇ ਤਰ੍ਹਾਂ ਹੀ ਯਤਨ ਰਿਹਾ ਕਿ ਗੁਰਬਾਣੀ ਦੇ ਵਿੱਚ ਜਾਂ ਬਾਕੀ ਵੀ ਜਿਹੜੇ ਮਜ਼ਹਬਾਂ ਦੇ ਧਾਰਮਿਕ ਮਜ਼ਹਬੀ ਅਕੀਦੇ ਨੇ, ਉਹਨਾਂ ਦੇ ਗ੍ਰੰਥ ਨੇ, ਉਹਨਾਂ ਰਾਹੀਂ ਰੂਹਾਨੀਅਤ ਦੇ ਰਸਤੇ ਨੂੰ ਸਮਝਣ ਦੀ ਕੋਸ਼ਿਸ਼। ਸੋ ਮੈਂ ਵੀ ਤੁਹਾਡੇ ਨਾਲ ਇੱਕ ਪਾਰਟਿਸਪੈਂਟ ਹੈ, ਉਹਨੂੰ ਸਮਝਣ ਦੀ ਕੋਸ਼ਿਸ਼। ਜੇ ਕੋਈ ਵੀ ਮੇਰੇ ਤੋਂ ਖੁਨਾਮੀ ਹੁੰਦੀ ਹੈ ਔਰ ਇਸ ਦੇ ਲਈ ਮੁਆਫੀ। ਪਰ ਕਿਉਂਕਿ ਹੁਣ ਇੰਨਾ ਕੁ ਜਿਹੜੀ ਮੈਂ ਕਾਫੀ ਦੇਰ ਤੋਂ ਇਹਨੂੰ ਟਾਲਦਾ ਰਿਹਾ, ਪਰ ਇੰਨਾ ਕੁ ਦਬਾਅ ਹੈ ਕਿ ਵੀ ਇਸ ਪਾਰਟ ਨੂੰ ਸ਼ੁਰੂ ਕਰੋ, ਕਿਉਂਕਿ ਇਹ ਸਾਡੇ ਸਾਰਿਆਂ ਦੇ ਲਈ ਮੇਬੀ ਇੱਕ ਨਵਾਂ ਵਰਾ ਵੀ ਆ ਰਿਹਾ ਹੈ। ਦਸੰਬਰ 'ਚ ਅਸੀਂ ਜਾ ਰਹੇ ਹਾਂ, ਨੈਕਸਟ ਮੰਥ 'ਚ ਪਹੁੰਚਦੇ ਹਾਂ। ਔਰ ਇੱਕ ਜਿਹੜੀ ਸੁਜੈਸ਼ਨ ਕਿ ਖੁਦ ਹੀ ਸੁਜੈਸਟ ਕੀਤਾ ਸੀ ਕਿ ਇੱਕ ਅੱਧਾ ਅਸੀਂ ਇੰਗਲਿਸ਼ ਸੈਗਮੈਂਟ ਭਾਵੇਂ ਹਫਤੇ 'ਚ ਇੱਕ ਵਾਰ 2 ਵਾਰ ਸ਼ੁਰੂ ਕਰੀਏ। ਉਹਦੇ 'ਚ ਵੀ ਇਸ ਕਿਸਮ ਦੀ ਰੂਹਾਨੀ ਕੁਐਸਟ ਵੀ ਔਰ ਜਨਰਲ ਜਿਹੜੀ ਅਪਲਾਈਡ ਰੂਹਾਨੀਅਤ ਹੈ, ਸਿੱਖੀ ਹੈ, ਉਸ ਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ। ਪਰ ਮੈਂ ਹੁਣ ਇਹ ਜਿਹੜਾ ਉਹਨਾਂ ਦਾ ਇਹ ਸਵਾਲ ਹੈ ਕਿ ਭਾਈ ਜਿਹੜਾ ਜਿਸ ਵੱਖਰ ਕੋ ਲੈਣ ਤੂੰ ਆਇਆ, ਇਹ ਸ਼ਬਦ ਹੈ, ਨਾਦ ਹੈ, ਸਕ੍ਰਿਪਟ ਹੈ। ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਇਹ 15ਵੀਂ ਅਸ਼ਟਪਦੀ ਦਾ ਜਿਹੜੀ ਸੁਖਮਣੀ ਸਾਹਿਬ ਬਾਣੀ ਹੈ, ਗੁਰੂ ਅਰਜਨ ਸਾਹਿਬ ਨੇ ਆਪਣੀ ਮੁਖਾਰਬਿੰਦ ਤੋਂ ਉਚਾਰੀ ਹੈ ਔਰ ਜ਼ਾਹਰ ਹੈ ਕਿ ਬੜੀ ਸਰਲ ਜ਼ਬਾਨ ਦੇ ਵਿੱਚ ਹੈ। ਨਾ ਵੀ ਉਸ ਦਾ ਸੁਖਮਣੀ ਹੈ, ਸੁੱਖਾਂ ਦੀ ਮਣੀ। ਮਣੀ ਬਹੁਤ ਕੀਮਤੀ ਸ਼ੈ ਨੂੰ ਕਿਹਾ ਜਾਂਦਾ ਹੈ ਔਰ ਇਹ ਹੈ ਕਿ ਭਾਈ ਤੁਸੀਂ ਜੇ ਇਸ ਦੇ ਨਾਲ ਜੁੜਦੇ ਹੋ ਤਾਂ ਸੁੱਖਾਂ ਦੀ ਮਣੀ ਹੈ। 24 ਉਸ 'ਚ ਅਸੀਂ ਲਫ਼ਜ਼ ਅਸ਼ਟਪਦੀਆਂ ਕਹਿੰਦੇ ਹਾਂ। ਹੁਣ ਅਸ਼ਟਪਦੀ ਕੀ ਹੈ? ਜਿਵੇਂ ਅਸੀਂ ਗੁਰਬਾਣੀ ਦੇ ਵਿੱਚ ਜਦੋਂ ਸ਼ਲੋਕ ਕਿਹਾ ਜਾਂਦਾ ਹੈ, ਜਿਵੇਂ ਆਸਾ ਦੀ ਵਾਰ 'ਚ ਅਸੀਂ ਦੇਖਦੇ ਹਾਂ, ਪੌੜੀ ਜਿਹੜੀ ਹੈ ਉਹ ਜੋ ਥੀਮ ਹੈ, ਥਾਟ ਹੈ, ਉਸ ਸ਼ਲੋਕ ਦੇ ਵਿੱਚ ਹੁੰਦਾ ਹੈ। ਪੌੜੀ ਉਸ ਦੀ ਅੱਗੋਂ ਇੰਟਰਪ੍ਰੀਟੇਸ਼ਨ ਹੁੰਦੀ ਹੈ, ਸ਼ਲੋਕ ਦੇ ਥਾਟ ਨੂੰ ਹੀ ਉਹ ਅੱਗੋਂ ਜਿਹੜੀ ਹੈ ਉਸ ਦੀ ਫਰਦਰ ਵਿਆਖਿਆ ਹੁੰਦੀ ਹੈ। ਜਿਹੜਾ ਸੁਖਮਣੀ ਸਾਹਿਬ ਦੀ ਓਵਰਆਲ ਕੰਪੋਜੀਸ਼ਨ ਹੈ, ਇਸ ਦੇ ਵਿੱਚ 24 ਸ਼ਲੋਕ ਨੇ ਔਰ 24 ਅਸ਼ਟਪਦੀਆਂ ਨੇ। ਹੁਣ ਜਿਹੜੀ ਸ਼ਲੋਕ ਹੈ ਅਸਲ 'ਚ ਅਸ਼ਟਪਦੀਆਂ ਦੇ ਵਿੱਚ ਇੱਕ ਪਦੇ ਦੇ ਪਹਿਲਾ, ਦੂਸਰਾ, ਤੀਸਰਾ, 8 ਉਹਦੇ 'ਚ ਪਦੇ ਹੁੰਦੇ ਨੇ, ਪਰ ਉਹ ਜੋ ਸ਼ਲੋਕ ਹੈ ਉਹਦੀ ਵਿਆਖਿਆ ਹੀ ਹੈ। ਸੋ ਜਦੋਂ ਅਸੀਂ 8 ਪਦੇ ਪੜ੍ਹਦੇ ਹਾਂ ਤੇ ਉਹ ਅਸਲ ਦੇ ਵਿੱਚ ਜਿਹੜਾ ਥੀਮ ਹੈ ਉਹ ਸਾਰੇ ਦਾ ਜਿਹੜਾ ਸ਼ਲੋਕ ਗੁਰੂ ਸਾਹਿਬ ਨੇ ਉਚਾਰਿਆ, ਔਰ ਇਹ ਸਾਰੇ ਸ਼ਲੋਕ ਵੀ ਔਰ ਅਸ਼ਟਪਦੀ ਵੀ ਮੁਕੰਮਲ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ। ਹੁਣ ਇਹ ਜਿਹੜੀ 15ਵੀਂ ਅਸ਼ਟਪਦੀ ਹੈ, ਇਸ ਦਾ ਸ਼ਲੋਕ ਹੈ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ, ਜਾਂ ਕੈ ਸਿਮਰਨ ਉਧਰੀ ਹੈ ਨਾਨਕ ਤਿਸ ਬਲਿਹਾਰ। ਕਿ ਉਹ ਵਾਹਿਗੁਰੂ ਸਰਬ ਕਲਾ ਸਮਰੱਥ, ਸਰਬ ਕਲਾ ਭਰਪੂਰ ਪ੍ਰਭ। ਹੁਣ ਸਰਬ ਕਲਾ ਵੀ ਇਸ ਲਈ ਕਿਉਂਕਿ ਜਦੋਂ ਤੁਸੀਂ ਹਿੰਦੂ ਫਿਲਾਸਫੀ ਦੇ ਵਿੱਚ ਅਵਤਾਰਵਾਦ ਦੇਖਦੇ ਹੋ, ਕੋਈ ਅਵਤਾਰ 14 ਕਲਾ ਸੰਪੂਰਨ ਹੈ ਜਿਹਦੇ 'ਚ 14 ਕੁਆਲਿਟੀਜ਼ ਜਾਂ ਕਰੈਕਟਰਿਸਟਿਕ ਨੇ, ਕੋਈ 16 ਕਲਾ ਸੰਪੂਰਨ ਹੈ। ਲੇਕਿਨ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਹੜਾ ਵਾਹਿਗੁਰੂ ਹੈ, ਰੱਬ ਹੈ, ਅੱਲਾਹ ਤਾਲਾ ਹੈ, ਨਿਰੰਕਾਰ ਹੈ, ਉਹ ਸਰਬ ਕਲਾ ਭਰਪੂਰ ਪ੍ਰਭ। ਉਹ ਸਾਰੀਆਂ ਕਲਾਵਾਂ ਜੋ ਕੁਝ ਵੀ ਹੈ ਕਰੈਕਟਰਿਸਟਿਕ, ਉਹ ਉਸ ਦੇ ਵਿੱਚ ਮੁਕੰਮਲ ਉਸ ਵਾਹਿਗੁਰੂ ਕੋਲ ਹੀ ਨੇ। ਔਰ ਜਿਹੜਾ ਉਸ ਨੂੰ ਨਹੀਂ ਜਾਣਦਾ, ਉਹ ਉਹਦੀ ਜ਼ਿੰਦਗੀ ਬਿਰਥੀ ਜਾ ਰਹੀ ਹੈ। ਉਹ ਜਾਂ ਕੇ ਸਿਮਰਨ ਉਧਰੀ ਹੈ, ਉਸ ਦੇ ਸਿਮਰਨ ਦੇ ਨਾਲ ਹੀ ਜੀਵਨ ਸਫਲ ਹੁੰਦਾ ਹੈ, ਉਧਰਦਾ ਹੈ, ਉਧਾਰ ਹੁੰਦਾ ਹੈ। ਨਾਨਕ ਤਿਸ ਬਲਿਹਾਰ, ਕਿ ਮੈਂ ਉਸ ਵਾਹਿਗੁਰੂ ਤੋਂ ਬਲਿਹਾਰ ਜਾਂਦਾ। ਹੁਣ ਇਸੇ ਹੀ ਸ਼ਲੋਕ ਦੇ ਵਿੱਚ ਜਿਹੜਾ ਉਹਨਾਂ ਨੇ ਜਿਸ ਵੱਖਰ ਕੋ ਲੈਣ ਤੂੰ ਆਇਆ, ਇਹ 5ਵਾਂ ਪਦ ਹੈ। ਮੈਂ ਸਾਰੀ ਅਸ਼ਟਪਦੀ ਤਾਂ ਬਹੁਤ ਲੰਬਾ ਵਕਤ ਲੱਗੇਗਾ, ਮੈਂ ਸਿਰਫ ਉਸ ਪਦੇ ਦਾ ਜ਼ਿਕਰ ਕਰਦਾ ਹਾਂ ਜਿਸ ਤੋਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਇਹ ਕਿ ਨਾਦ ਹੈ, ਕਿ ਸ਼ਬਦ ਹੈ, ਕਿ ਸਕ੍ਰਿਪਟ ਹੈ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਵਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤਹਿ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ,
ਮੁਖ ਊਜਲ ਹਰ ਦਰਗਹਿ ਸੋਏ, ਇਹੋ ਵਾਪਾਰ ਵਿਰਲਾ ਵਾਪਾਰੈ, ਨਾਨਕ ਤਾਂ ਕਹਿ ਸਦ ਬਲਿਹਾਰੈ। ਹੁਣ ਵਖਰ ਕਿਹਾ ਜਾਂਦਾ ਹੈ ਵਸਤੂ ਨੂੰ, ਸ਼ੈ, ਚੀਜ਼। ਹੁਣ ਜਿਹੜਾ ਵਪਾਰੀ ਹੈ ਜੋ ਵੇਚਦਾ ਹੈ, ਉਹ ਵੇਚਣ ਵਾਲੀ ਚੀਜ਼ ਵੱਖਰ ਹੈ, ਵਸਤੂ ਹੈ, ਤੇ ਜਿਹੜਾ ਉਸ ਦਾ ਮਾਲਕ ਹੈ ਵਸਤੂ ਦਾ, ਉਹ ਵਪਾਰੀ ਹੈ, ਉਹ ਮਾਲਕ ਹੈ। ਹੁਣ ਗੁਰੂ ਸਾਹਿਬ ਯਾਦ ਦਹਾਨੀ ਕਰਵਾ ਰਹੇ ਨੇ ਕਿ ਭਾਈ ਤੇਰੇ ਜੀਵਨ ਦਾ ਅਸਲ ਕੋਈ ਮਨੋਰਥ ਤਾਂ ਹੋਰ ਸੀ। ਜੇ ਤੈਨੂੰ ਜਨਮ ਮਿਲਿਆ, ਤੂੰ ਇਨਸਾਨੀ ਜਾਮੇ ਦੇ ਵਿੱਚ ਆਇਆ, ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਹੜੀ ਵਸਤੂ ਦੇ ਨੂੰ ਲੈਣ ਦੇ ਲਈ ਤੈਨੂੰ ਇਸ ਦੁਨੀਆ ਦੇ ਵਿੱਚ ਭੇਜਿਆ ਸੀ, ਤੂੰ ਇੱਥੇ ਗਵਾਚ ਗਿਆ। ਰਾਮ ਨਾਮ ਸੰਤਨ ਘਰ ਪਾਇਆ, ਉਹ ਸਿਰਫ ਤੇ ਸਿਰਫ ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਨਾਲ ਜੁੜੇ ਹੋਏ ਨੇ, ਉਹਨਾਂ ਦੇ ਕੋਲ ਉਹ ਵਸਤੂ ਹੈ ਜਿਹੜੀ ਤੂੰ ਜਿਹਨੂੰ ਹਾਸਲ ਕਰਨ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ ਸੀ। ਹੁਣ ਇਹਦਾ ਇੱਕੋ ਹੀ ਤਰੀਕਾ ਹੈ ਕਿ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰ, ਤਜ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਆਪਣੇ ਅੰਦਰ ਉਸ ਵਾਹਿਗੁਰੂ ਦੇ ਨਾਮ ਨੂੰ, ਹੁਣ ਕਿਉਂਕਿ ਜਿਹੜਾ ਅਲੰਕਾਰ ਹੈ ਉਹ ਵਪਾਰੀ ਦਾ ਹੈ, ਵਪਾਰੂ ਦੀ ਵਸਤੂ ਦਾ ਹੈ, ਤੇ ਉਹਦੇ ਚ ਤੋਲਣਾ ਜਿਹੜਾ ਹੈ ਉਹ ਇੰਪੋਰਟੈਂਟ ਹੈ। ਤੋਲ ਕੇ ਉਹ ਦਿੰਦਾ ਹੈ ਕਿ ਜੇ ਤੂੰ ਆਪਣੇ ਮਨ ਦੇ ਵਿੱਚ ਕੋਈ ਨਾਪ ਤੋਲ ਕਰਨਾ ਹੈ ਤੇ ਉਹ ਵਾਹਿਗੁਰੂ ਦੇ ਨਾਮ ਦਾ ਹੀ ਕਰ, ਔਰ ਇਹ ਬਿਨਾਂ ਫਿਕਰ ਕੀਤਿਆਂ ਜਿਹੜਾ ਆਪਣਾ ਜੋ ਤੂੰ ਵਸਤੂ ਲੈ ਲਈ ਹੈ ਉਸ ਨੂੰ ਲੱਦ ਲੈ ਤੇ ਸੰਤਾਂ ਦੇ ਕਾਫਲੇ ਨਾਲ ਤੁਰਿਆ ਜਾ। ਲਾਦ ਖੇਪ ਸੰਤਾਂ ਸੰਗ ਚਾਲ, ਕਿ ਇਹ ਕਾਫਲਾ ਰੱਬ ਦੇ ਪਿਆਰਿਆਂ ਦਾ ਹੈ, ਉਹਨਾਂ ਦੇ ਨਾਲ ਤੂੰ ਜੁੜ ਜਾ। ਆਪਣੀ ਵਸਤੂ ਜਿਹੜੀ ਵੱਖਰ ਹੈ ਉਹ ਤੈਨੂੰ ਜਿਹੜੇ ਲੈਣ ਤੂੰ ਆਇਆ ਸੀ ਉਸ ਨੂੰ ਹਾਸਲ ਕਰ। ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਜੋ ਆਲੇ ਦੁਆਲੇ ਜੰਜਾਲ ਦੇ ਵਿੱਚ ਤੂੰ ਫਸਿਆ ਹੋਇਆ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ 12 ਮਾਹ ਦੇ ਵਿੱਚ ਕਿ ਪਲਚ ਪਲਚ ਸਗਲੀ ਮੂਈ, ਝੂਠੈ ਧੰਦਾ ਮੋਹ। ਪਲਚ ਪਲਚ ਕੇ ਫਸ ਕੇ ਸਗਲੀ ਦੁਨੀਆ ਜਿਹੜੀ ਹੈ ਉਹ ਬਰਬਾਦ ਹੋ ਰਹੀ ਹੈ। ਵੀ ਇਸ ਸਾਰੇ ਚੋਂ ਨਿਕਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ। ਜੇ ਤੂੰ ਇਸ ਵਸਤੂ ਨੂੰ ਸੰਭਾਲ ਲਿਆ, ਰੱਬ ਦੇ ਪਿਆਰਿਆਂ ਫਕੀਰਾਂ ਦੇ ਕਾਫਲੇ ਦੇ ਨਾਲ ਤੂੰ ਤੁਰ ਪਿਆ, ਜੰਜਾਲ ਚੋਂ ਨਿਕਲ ਗਿਆ, ਫਿਰ ਆਲਾ ਦੁਆਲਾ ਵੀ ਕਹੇਗਾ ਭਾਈ ਧਨ ਹੈ, ਇਹ ਅਸਲ ਰਾਹ ਦੇ ਉੱਤੇ ਤੁਰ ਪਿਆ। ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਤੇ ਰੱਬ ਦੀ ਦਰਗਾਹ ਦੇ ਵਿੱਚ ਤੇਰਾ ਮੂੰਹ ਉਜਲਾ ਹੋਏਗਾ। ਇਹੋ ਵਾਪਾਰ ਵਿਰਲਾ ਵਾਪਾਰ ਹੈ। ਪਰ ਇਹ ਜਿਹੜੀ ਵਣਜ ਹੈ, ਇਹ ਜਿਹੜੀ ਸ਼ੈ ਹੈ, ਇਹਦਾ ਵਪਾਰ ਹਰ ਕੋਈ ਨਹੀਂ ਕਰਦਾ। ਇਹ ਵਿਰਲਿਆਂ ਦੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ, ਜਗ ਮੈਂ ਉੱਤਮ ਕਾਂਢੀਏ ਵਿਰਲੇ ਕਈ ਕੇ। ਔਰ ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਂ ਕਹਿ ਸਦ ਬਲਿਹਾਰੇ। ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਇਹ ਵਪਾਰ ਵਿਰਲਿਆਂ ਦੇ ਹਿੱਸੇ ਆਇਆ, ਪਰ ਜਿਹੜੇ ਫਿਰ ਇਸ ਕਿਸਮ ਦੀ ਵੱਖਰ ਨੂੰ ਸਾਂਭ ਕੇ ਤੁਰ ਪੈਂਦੇ ਨੇ, ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹੈ, ਬਲਿਹਾਰ ਜਾਂਦਾ ਹੈ। ਸੋ ਭੈਣ ਜੀ ਵਿਨੀ ਕੌਰ ਜੀ ਦਾ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਵੀ ਇਸ ਸਾਰੇ ਦੇ ਨਾਲ ਜੁੜ ਸਕੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਆ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।